ਸਵਾਗਤ ਹੈ ਤੁਹਾਡੀ ਬਲੈਕ ਲੈਂਗੁਏਜ ਚ। ਇਹਨਾਂ ਨੇ ਗੁੜਤੀ ਨਹੀਂ ਦਿੱਤੀ, ਗੁੜਤੀ ਥੱਲੇ ਰੱਖ ਕੇ ਇਹਨਾਂ ਨੂੰ ਪੁੱਠਾ ਫੜ ਕੇ ਆਇਆ ਕੀਤਾ। ਨਾਮ ਕਿਹਦੀ ਗੁਰਤੀ ਹੈ? ਨਵਾਜ਼ ਮਸੂਦ ਸਿੱਦੀਕੀ ਸਾਹਿਬ। ਇਹਨੂੰ ਗੁੜਤੀ ਵੀ ਕਿੰਨੀ ਕੁ ਦਿੱਤੀ ਹੋਣੀ ਹਿਸਾਬ ਨਾਲ? ਬਾਜਰਾ ਫਾੜੀਆਂ ਕਰਕੇ ਦਿੱਤਾ ਵੇ ਸੇਲ ਨੂੰ ਗੁਰਤੀ ਸੀ, ਨਾਨੇ ਨੇ ਲੈਣੀ ਬਾਹਰ ਆ ਗਿਆ ਸੀ ਉਹਨਾਂ ਨੇ ਜਵਾਬ ਗੁਰਤੀ ਦੇ ਬੇਟਾ। ਕਹਿੰਦੇ ਜਾਨੀ ਭਾਈ ਵਾਪਸ ਚਲੇ ਜਾ। अस्सलाम वालेकुम यार। टी टाइम to खुश आमदीद है भाजी। ओए यार रहन दो ये कोई खुशियां शुशियां सब इत्थे रह जानियां धरियां भाजी। ਉਹ ਗੱਲ ਕੀ ਹੈ ਸਵੇਰ ਦੇ? ਉਹ ਗੱਲ ਕੁਛ ਨਹੀਂ ਹੈ ਯਾਰ, ਅੱਲਾ ਦੇ ਬੰਦੇ ਸਾਜੀ ਬੋਲਿਆ ਟੀ ਟਾਈਮ ਹੈ ਬੋਲਿਆ ਤੇ ਸਹੀ ਕਰਿਆ ਕਰੋ। ਸਹੀ ਬੋਲਣ ਆ ਮੈਂ ਕਿ ਆਹ ਕੀ ਗੱਲ ਕੀ ਸਾਜੀ ਤੁਸੀਂ ਉਦਾਸ ਜਿਹੇ, ਕੀ ਗੱਲ? ਖਿਜੇ ਹੀ ਲੱਗ ਰਹੇ ਹੋ। ਰਾਤੀ ਮੈਂ ਇੱਕ ਫਿਲਮ ਵੇਖੀ ਆ। ਕਿਹੜੀ? ਸਹੀ ਗੱਲ ਹੈ, ਫਿਲਮਾਂ ਜਿਹੜੀਆਂ ਨੇ ਨਾ ਬੰਦੇ ਨੂੰ ਡਿਪਰੈਸ਼ਨ ਚ ਲੈ ਜਾਂਦੀਆਂ ਨੇ। ਐਵੇਂ ਨਹੀਂ ਇੱਕ ਮੈਂ ਫਿਲਮ ਵੇਖੀ, ਉਹਦੇ ਚ ਉਹਨਾਂ ਨੇ ਸਾਰੀ ਫਿਲਮ ਚ ਉਸਤਾਦ ਜੀ ਇਹੀ ਮਕਸਦ ਦੱਸਿਆ ਕਿ ਬਈ ਤੁਹਾਡੀ ਇੰਨੀ ਕੁ ਜ਼ਿੰਦਗੀ ਹੈ ਬਸ। ਕਿੰਨੀ ਕੁ? ਵੀ ਇੱਥੋਂ ਤੋਂ ਬਾਹਰ ਜਾਵੇਂ ਅੱਗੋਂ ਬੱਸ ਵੱਜੇ ਫਾਰਗ, ਇੰਨੀ ਕੁ ਬਸ। ਹਾਂ ਲੈ ਵੀ ਬਾਹਰ ਵੀ ਨਾ ਜਾਵੇਂ, ਗੇਟ 'ਚ ਹੀ ਐਸਾ ਹੱਥ ਆਵੇ, ਇੱਕ ਐਸੀ ਨਾੜ ਵੱਢੀ ਜਾਏ 2 ਮਿੰਟ ਦੇ ਵਿੱਚ ਕੰਮ, ਇੰਨੀ ਕੁ ਤੁਹਾਡੀ ਜ਼ਿੰਦਗੀ। ਉਹਨਾਂ ਨੇ ਇਹ ਦੱਸਿਆ। ਉਹ ਮੈਂ ਗੱਲ ਬਣ ਲਈ ਹੈ ਪੱਲੇ। ਠੀਕ ਹੈ, ਹਾਂ ਉਹ ਤੁਹਾਡੇ ਜ਼ਿਹਨ ਚ ਉਹ ਮੇਰੇ ਜ਼ਿਹਨ 'ਚ ਆ ਬਾਬਾ ਜੀ ਕਿ ਜ਼ਿੰਦਗੀ ਇੰਨੀ ਕਾ ਕੁਛ ਨਹੀਂ ਹੈਗਾ। ਇਹ ਫਲਾਣਾ, ਇਹ ਢੀਂਗੜੇ, ਇਹ ਜੁਗਨੂ, ਇਹ ਫਲਾਣਾ, ਇਹ YouTube, ਇਹ ਗੂਗਲ, ਇਹ ਪੈਸੇ, ਇਹ ਚੈਨਲ, ਇਹ ਮਜ਼ਾਕਰਾਤ, ਇਹ ਮੁਦੱਸਰ ਦਾ ਚੈਨਲ, ਇਹ ਲੈਦਾ ਕਮਾਈ, ਇਹ ਫਰਿੱਜਾਂ, ਡਿਸਪੈਂਸਰ, AC, ਇੱਟਾਂ ਸਭ ਇੱਥੇ ਰਹਿ ਜਾਣੀਆਂ ਨੇ। ਇੰਨੀ ਕੁ ਜ਼ਿੰਦਗੀ ਹੈ। ਇੱਥੋਂ ਤੁਸੀਂ ਇੱਟਾਂ ਲਿਜਾਓ, ਠੀਕ ਹੈ ਜੀ, ਉਸੇ ਇੱਟ ਦੀ ਕੰਧ ਡਿੱਗੇ ਤੁਹਾਡੇ ਤੇ ਫਾਰਕ। ਇੰਨੀ ਕੁ ਜ਼ਿੰਦਗੀ ਮਿੱਠਾ ਜੀ। ਉਸੇ 3 ਪਤੇ ਲੈ ਗਏ ਇੱਟਾਂ ਵੀ ਕੰਧ ਕਾਲੀ ਮਿੱਠੇ ਤੇ ਛੁੱਟਣਾ ਹੈ। ਇਹਦਾ ਅੰਤ ਨਹੀਂ ਠੀਕ ਹੈ ਉਸਤਾਦ ਜੀ, ਮੈਂ ਮੰਨਦਾ ਜ਼ਿੰਦਗੀ ਮੁਕਤਸਰ ਦੀ ਹੈ, ਜ਼ਿੰਦਗੀ 4 ਦਿਨ ਦੀ ਆ, ਲੇਕਿਨ ਤੁਸੀਂ ਆਪਣੇ ਤੱਕ ਮਹਦੂਦ ਰੱਖੋ ਨਾ। ਸਾਡੇ ਤੇ ਕਦੋਂ ਕੋਈ ਜਾਣਦਾ ਹੈ? ਸੀਤਾ ਤੂੰ ਕੀ ਮਰਨਾ ਨਹੀਂ? ਮਰਨਾ ਵਾ, ਲੇਕਿਨ ਮੈਨੂੰ ਐਨੀ ਜਲਦੀ ਹੁਣੇ ਮਾਰ ਦੇਣਾ। ਸਾਜੀ ਇੰਨੀ ਛੋਟੀ ਨਾ ਕਰੋ। ਇਹ ਆਪਣੀ ਮਰਜ਼ੀ ਨਹੀਂ ਹੁੰਦੀ ਜ਼ਿੰਦਗੀ। ਇਹੀ ਉਹਨਾਂ ਨੇ ਰਾਤੀ ਫਿਲਮ 'ਚ ਦੱਸਿਆ। ਉਹ ਫਿਲਮ ਨੇ ਤੁਹਾਨੂੰ ਹੋਪਲੈਸ ਕਰਤਾ ਵਾ। ਫਿਲਮ ਜਿਹੜੀ ਹੁੰਦੀ ਨਾ ਉਹ ਐਵੇਂ ਨਹੀਂ ਬਣਦੀ। ਨਹੀਂ ਉਹਨਾਂ ਨੇ ਦੱਸਿਆ ਕਿ ਅਸੀਂ ਕੀ ਕਰਦੇ ਫਿਰ ਰਹੇ ਹਾਂ, ਪਿੱਛੇ ਜ਼ਿੰਦਗੀ ਕੀ ਆ। ਉਹ ਹੀ ਅਕਾਸੀ ਆ। ਸਾਡਾ ਜਿਹੜਾ ਧਰਮ ਆ ਵੀ ਸਾਨੂੰ ਇਹ ਦੱਸਦਾ ਵਾ ਕਿ ਜ਼ਿੰਦਗੀ ਆਰਜ਼ੀ ਆ। ਉਹੀ ਉਹਨਾਂ ਨੇ ਅਕਾਸੀ ਕਰਤੀ ਫਿਲਮ 'ਚ। ਆ ਹੁਣ ਜਿਹੜੇ ਉਹ ਅੱਜ ਦੀਆਂ ਫਿਲਮਾਂ ਬਣਦੀਆਂ ਨੇ ਜਿਹੜੀਆਂ ਇਹਨਾਂ ਤੇ ਇਸਲਾਮਿਕ ਫਿਲਮਾਂ ਬਣਦੀਆਂ ਨੇ, ਯੂਸਫ ਅਲੈਹਿਸਲਾਮ ਤੇ ਹਜ਼ਰਤ ਸਾਰਿਆਂ ਤੇ ਇੱਕ ਮਿਸਾਲ, ਉਹ ਕੀ ਕਰੋ ਕਿ ਸੱਚਮੁੱਚ ਦਿਖਾਉਂਦੇ ਨੇ, ਉਹ ਅਕਾਸੀ ਦਿਖਾਉਂਦੇ ਨੇ ਕਿ ਇਹ ਫਰਮਾ ਰਵਾ ਉਹ ਸਾਰਾ। ਲੇਕਿਨ ਇਹਦਾ ਮਤਲਬ ਨਹੀਂ ਕਿ ਮੌਤ ਨੂੰ ਆਪਣੇ ਸਿਰ ਤੇ ਸਵਾਰ ਕਰਕੇ ਫਿਰੀ ਜਾਣਾ। ਹਰ ਟਾਈਮ ਯਾਦ ਰੱਖਣਾ ਚਾਹੀਦਾ ਮੌਤ ਨੂੰ। ਹਾਂ ਕਾਲਿਆ ਮੇਰੀ ਗੱਲ ਸੁਣ ਲਾ। ਨਹੀਂ ਜੀ, ਖਾਇਦਾ ਨਹੀਂ ਕਹੀਦਾ ਹੁੰਦਾ ਜੀ। ਆ ਦੇਖੋ, ਤੁਹਾਨੂੰ ਤੁਸੀਂ ਮੌਤ ਦੀਆਂ ਗੱਲਾਂ ਕਰਨ ਦੇ ਹੋ। ਚਿੱਟਾ ਹੋ ਕੇ ਮਰਨਾ ਹੀ ਤੂੰ ਵੇਖੀ ਇਨਸ਼ਾਅੱਲਾ। ਤੁਹਾਨੂੰ ਮਰਨਾ ਭੁੱਲਿਆ ਵਾ। ਤੇ ਮੈਨੂੰ ਨਹੀਂ ਭੁੱਲਿਆ, ਮੈਂ ਯਾਦ ਕਰਾ ਰਿਹਾ। ਤੈਨੂੰ ਭੁੱਲਿਆ ਵਾ। ਕਾਲਾ ਕਾਲਾ ਕਹਿ ਕੇ ਤੁਹਾਨੂੰ ਮਰਨਾ ਭੁੱਲਿਆ ਨਹੀਂ ਨਾ ਕਿਹਾ ਅੱਜ ਤੱਕ ਨਹੀਂ। ਕੀ ਕਵਾਂ ਤੈਨੂੰ ਹੁਣ? ਮੈਨੂੰ ਤੁਸੀਂ ਹੁਣ ਤੂੰ ਮੈਨੂੰ ਕਹੀ ਜਾ ਸਾਂਵਲਾ ਸਾਂਵਲਾ। ਇਹ ਤੇ ਸਗੋਂ ਸਹੀ ਹੈ। ਨਹੀਂ ਤੇ ਫੇਰ ਕਹੀ ਜਾ। ਮੈਨੂੰ ਬਿੱਲਾ ਬਿੱਲਾ ਗਈ ਹੋ। ਮੈਨੂੰ ਨਾ ਤੁਸੀਂ ਉਸਤਾਦ ਜੀ ਹਲਕਾ ਕਾਲਾ ਕਿਹਾ ਕਰੋ। ਇਹ ਹਲਕੇ ਕਾਲੇ ਗੱਲ ਨਹੀਂ ਯਾਰ, ਤੇਰਾ ਰੰਗ ਤੇਰਾ ਬੜਾ ਨਾਯਾਬ ਰੰਗ। ਵੈਸੇ ਛੇੜ ਰਿਹਾ ਤੈਨੂੰ। ਜ਼ਿੰਦਗੀ ਇੰਨੀ ਕਾ ਫੈਸਲ ਸਾਹਿਬ ਕਿ ਮਜ਼ਾਕਰਾਤ ਤੇ ਜਾਂਦੇ ਆ, ਤੁਸੀਂ ਜਾਓ ਵਾਪਸ ਆਓ ਹੀ ਨਾ, ਇੰਨੀ ਕਿ ਜ਼ਿੰਦਗੀ। ਨਹੀਂ ਉਸਤਾਦ ਜੀ, ਜਾਣਾ ਤੇ ਬੜੀ ਦੂਰ ਦੀ ਗੱਲ ਹੈ। ਇੰਜ ਘਰੋਂ ਨਿਕਲੋ, ਅੱਗੋਂ ਅੰਡਰਪਾਸ 'ਚ ਗੱਡੀ ਡਿੱਗ ਜੇ। ਇਹ ਅੰਡਰਪਾਸ ਅਤੇ ਮੱਝ ਵੀ ਉੱਤੇ ਅੰਡਰਪਾਸ ਵੜਨ ਲੱਗੇ, ਇਧਰੋਂ ਗੱਡੀ ਲੰਘ ਜੇ, ਉੱਤੇ ਵੜਿਆ ਹੀ ਨਾ ਜਾਏ, ਇੰਨੀ ਕਿ ਜ਼ਿੰਦਗੀ। ਤੂੰ ਬਾਹਰ ਹੀ ਕੋਨੂੰ ਮਰਵਾ। ਨਹੀਂ ਉਸ ਤਰ੍ਹਾਂ ਦਾ ਹੀ ਆ, ਛਾਤੀ ਡਿੱਗ ਪਏ ਗੱਡੀ ਤੱਕ ਜਾ। ਇੰਨੀ ਕਿ ਜ਼ਿੰਦਗੀ। ਕੋਈ ਗੱਲ ਕਰਨ ਵਾਲੀ ਕਰਿਆ ਕਰੋ ਉਸਤਾਦ ਜੀ, ਕੀ ਕਰ ਉਹ ਵੀ ਡਰਾਉਣ ਲੱਗ ਗਿਆ। ਫੈਸਲ ਸਾਹਿਬ, ਤੂੰ ਘਰ ਜਾ ਕਵੇਂ ਬੇਗਮ ਨੂੰ ਰੋਟੀ ਲਿਆ। ਰੋਟੀ ਤੇਰੇ ਨਸੀਬ ਨਾ ਹੋਵੇ, ਰੋਟੀ ਬੈਠਾ ਉੱਤੋਂ ਛਤੀਰੀ ਡਿੱਗੇ, ਐ ਕਰਕੇ ਲੈ ਜਾ, ਰੋਟੀ ਉੱਥੇ ਪਈ ਰਵੇ, ਇੰਨੀ ਕਿ ਜ਼ਿੰਦਗੀ। ਮੈਨੂੰ ਗੱਲ ਦੱਸੋ ਜੀ, ਉਹ ਯਾਰ ਵੇਖ ਨਾ ਰੋਂਗਟੇ ਖੜੇ ਕਰਦੀ। ਤੂੰ ਸਟਾਰਟ ਕੀਤਾ ਤੇ ਕਿੱਥੇ ਰੋਂਗਟੇ ਰਹੋਗੇ? ਰੌਂਗਟਿਆਂ ਦੀ ਵੀ ਜ਼ਿੰਦਗੀ ਤੁਹਾਡੇ ਨਾਲ ਹੀ ਆ। ਉਹ ਜਿੰਨੇ ਮਰਜ਼ੀ ਖੜੇ ਹੋ ਜਾਣ, ਜਦੋਂ ਸਿਰ 'ਚ ਬਾਲਾ ਵੱਜਾ ਰੌਂਗਟੇ ਵੀ ਸੌ ਜਾਣੇ, ਤੂੰ ਵੀ ਸੌ ਜਾਣਾ। ਤੇਰੀ ਤੇ ਤੇਰੇ ਰੌਂਗਟਿਆਂ ਦੀ ਇੰਨੀ ਕਿ ਜ਼ਿੰਦਗੀ ਹੈ। ਇੱਥੋਂ ਕੰਮ ਤੇ ਜਾਓ, ਘਰ ਦੇ ਨਹੀਂ ਕੰਮ ਤੇ ਜਾਓ ਹੀ ਨਾ, ਜਾਇਆ ਜਾਏ ਹੀ ਨਾ ਕੰਮ। ਘਰੇ ਹੀ ਮਾਰਤਾ ਹੀ ਅੱਲਾ ਫੜ ਜੀ ਉਹਨੇ ਕਹਿਣ ਦਾ ਮਕਸਦ ਆ ਵੀ ਛਾਛਾ ਛੱਡ ਕੇ ਇੱਥੇ ਬਹਿ ਜਾਓ, ਇੱਥੇ ਕਰੀਓ। ਆਹ ਜ਼ਿੰਦਗੀ ਆ, ਆਹ ਜ਼ਿੰਦਗੀ ਐਕਟਿਵ ਹੋ। ਤੈਨੂੰ ਮੈਂ ਫਿਲਮ ਵਿਖਾਉਣੀ ਆ, ਅੱਧੇ ਘੰਟੇ ਬਾਅਦ ਤੂੰ ਸਿੱਧਾ ਚਿੱਟੀ ਟੋਪੀ ਪਾ ਕੇ ਵਜ਼ੂ ਕਰਕੇ ਤੇ ਤੂੰ ਰੱਬ ਦੇ ਅੱਗੇ ਸਜਦੇ ਪੈ ਜਾਣਾ। ਉਹ ਹਦਾਇਤ ਹੁੰਦੀ ਹੈ ਨਾ, ਬੰਦੇ ਨੂੰ ਹਦਾਇਤ ਹੈ। ਲੇਕਿਨ ਉਹ ਵੀ ਰੱਬ ਚਾਵੇ ਤੇ ਦਿਲ ਕਰੇ ਸਜਦੇ ਜਾਏ ਨੇ, ਜੇ ਉਸ ਤੋਂ ਪਹਿਲੇ ਵਜ਼ੂ ਕਰਦੇ ਆ, ਪੈਰ ਤਿਲਕੇ, ਮਣਕਾ ਵੱਜੇ, ਬਾਰੀ 'ਚ ਫਾਰਗ ਹੋ ਜਾਵੇ, ਇੰਨੀ ਕਿ ਤੇਰੀ ਜ਼ਿੰਦਗੀ। ਤੇ ਲੋਕੀ ਕਹਿਣ ਲੱਗ ਪੈਣ ਉਹ ਫਿਲਮਾਂ ਵੇਖਦਾ ਮਰਿਆ ਜੇ।
ਭਾਈ ਯਾਰ ਦੀ ਮਿਹਰਬਾਨੀਆਂ ਟੂਟੀ ਵਾਲੀਆਂ ਮੈਨੂੰ ਬਦੂ ਵਾਲੀ ਟੂਟੀਆਂ ਤੱਕ ਪਹੁੰਚਾਤਾ ਜੀ ਦਵਾਸ਼ ਨੂੰ ਢੇਰ ਕਰਤਾ ਸਾਜੀ ਜਦੋਂ ਬੰਦਾ ਆਂਦਾ ਵਾ ਕਿੱਡਾ ਕੁ ਹੁੰਦਾ। ਜਿੱਡਾ ਕੁ ਵੀ ਹੁੰਦਾ ਮੇਰੀ ਗੱਲ ਸੁਣ, ਹਾਂਜੀ ਇੰਨੀ ਕੁ ਜ਼ਿੰਦਗੀ ਹੈ ਬਸ। ਇੰਨੀ ਕੁ। ਲੋਕ ਇਹ ਵੀ ਕਹਿ ਸਕਦੇ ਆਖਰੀ ਪ੍ਰੋਗਰਾਮ ਕੀਤਾ ਕਈ ਉਸਤਾਦ ਜੀ ਇਹਨਾਂ ਮੁੰਡਿਆਂ ਨਾਲ ਇੰਨੀ ਕੁ ਜ਼ਿੰਦਗੀ ਹੈ ਤੁਹਾਡੀ। ਉਹ ਨਾ ਕਰੋ ਉਸਤਾਦ ਜੀ। ਅੱਜ ਥੋੜਾ ਐਕਟਿਵ ਡਰਦੇ ਕਿਉਂ ਮੌਤ ਤੋਂ ਕਿਉਂ ਡਰਦੇ ਹੋ? ਨਹੀਂ ਤੇ ਹੁਣ ਕੀ ਗੱਲ, ਕੌਣ ਨਹੀਂ ਡਰਦਾ? ਮੈਂ ਨਹੀਂ ਡਰਦਾ ਮੌਤ ਤੋਂ। ਉਹ ਤੁਸੀਂ ਆਪਣੀਆਂ ਸਲੇਟਾਂ ਬਗਲ 'ਚ ਚੁੱਕੀ ਫਿਰਦੇ ਮੌਤ ਬਰਹੱਕ ਆ। ਬਰਹੱਕ ਠੀਕ ਠੀਕ ਆ ਆ, ਮੌਤ ਬਰਹੱਕ ਆ। ਇਹਨੂੰ ਯਾਦ ਰੱਖਣਾ ਚਾਹੀਦਾ, ਇਹਨੂੰ ਯਾਦ ਰੱਖਣਾ ਚਾਹੀਦਾ। ਕੁਛ ਕਰਦੇ ਆ ਤੁਸੀਂ, ਕਿਸੇ ਨਾਲ ਜ਼ਿਆਦਤੀ ਕਰਦੇ ਆ, ਇਹਨੂੰ ਯਾਦ ਰੱਖਣਾ ਚਾਹੀਦਾ, ਤੁਸੀਂ ਹਟ ਜਾਓ। ਯਾਰ ਇਹਨਾਂ ਨੂੰ ਹੋਇਆ ਕੀ, ਇਹ ਕੀ ਗੱਲ ਹੈ? ਸਾਜੀ ਉਹ ਫਿਲਮ ਨੇ ਮੇਰੀਆਂ ਅੱਖਾਂ ਬਸ ਕਰੋ ਉਹਨੇ ਮੇਰੀਆਂ ਅੱਖਾਂ ਬੰਦ ਕਰਤੀਆਂ ਫਿਲਮ ਨੇ। ਇੰਨੀ ਕੁ ਜ਼ਿੰਦਗੀ ਦੀ ਉਹ ਪੈਨਸ਼ਨ ਲਾ ਲੂ। ਤੇਰੀ ਜਿਹੜੀ ਨਾ, ਤੇਰੀ ਤੇ ਜਾਨ ਵੀ ਇੰਜ ਨਿਕਲਦੀ ਬਸ। ਇਹਦੀ ਜਾਨ ਨਿਕਲਦੀ ਤੇ ਉਹ ਗੁਬਾਰਾ ਨਹੀਂ ਹਵਾ ਨਿਕਲਦੀ। ਨਹੀਂ ਨਹੀਂ, ਉਹ ਵੀ ਦੇਰ ਲਾਉਂਦਾ ਵਾ। ਸਾਜੀ ਬੰਦਾ ਉਹ ਵੀ ਇੱਧਰ ਉੱਧਰ ਵੱਜਦਾ ਜਾ ਕੇ। 40 50 ਅੱਲਾ ਨਾ ਕਰੇ ਬਸ ਜਾਨ ਨਿਕਲਦੀ ਅੱਧਾ ਘੰਟਾ ਲੱਗਦਾ, 15 ਮਿੰਟ ਲੱਗਦੇ। ਤੋਬਾ ਨੌਜ਼ ਬਿੱਲਾ। ਤੇਰੀ ਸਿਰ ਬਸ ਇਹ ਖੁਦਾ ਦੀ ਕਸਮ ਹੈ, ਤੁਸੀਂ ਕਿੱਧਰ ਛੋੜ ਲਿਆ? ਇਹਨੇ ਜ਼ਿੰਦਾ ਨੂੰ ਚੁੱਪ ਕਰ ਕਿੱਧਰ ਸ਼ੋ? ਹਾਂ ਇਹ ਹਕੀਕਤ ਹੈ। ਉਹ ਹਕੀਕਤ ਤੇ ਹੈ ਵੇ, ਲੇਕਿਨ ਉਸਤਾਦ ਜੀ ਤੁਹਾਡੀ ਤੁਸੀਂ ਲਓ ਜਿਹੜੀ ਗੱਲ ਜੀ, ਕਰਦੇ ਲਓ ਜੀ, ਇੱਕ ਮਿੰਟ ਦੇਖੋ ਇਹ ਤਾਂ ਘਟਣ ਲੱਗਾ ਜੀ, ਪਤਾ ਨਹੀਂ ਕੌਣ ਆ ਗਿਆ। ਚਲੋ ਇਹ ਜਿਹੜਾ ਤੂੰ ਇੰਜ ਕੀਤਾ ਨਾ, ਇੱਥੋਂ ਇੰਜ ਹੀ ਨਾ ਹੋਵੇ ਤੇਰੇ ਕੋ, ਇੱਥੇ ਤੂੰ ਇੰਜ ਕਰਕੇ ਇੰਜ ਹੋ ਜਾਵੇ। ਇੰਨੀ ਕੁ ਜ਼ਿੰਦਗੀ ਰੂਹ ਮਾਰ ਗਈ। ਨਹੀਂ ਕਬੱਡੀ ਸ਼ੋਅ ਆਪਣਾ ਮੌਤ ਬਰਹੱਕ ਆ। ਕਫਨ ਪਰ ਸ਼ੱਕ ਹੈ, ਮੈਂ ਪੜਿਆ ਨਹੀਂ। ਸੀ ਜਗ੍ਹਾ। ਮੌਤ ਬਰਹੱਕ ਹੈ ਤੇ ਇਹਦੇ ਤੇ ਸ਼ੱਕ ਕਰਨ ਵਾਲਾ ਬੰਦਾ ਨਹੀਂ ਸਹੀ ਹੁੰਦਾ। ਉਸਤਾਦ ਜੀ ਜ਼ਿੰਦਗੀ ਜਿਹੜੀ ਵੀ ਹੈ ਨਾ, ਇਹਨੂੰ ਖੂਬਸੂਰਤ ਬਣਾਓ। ਬਣਾਈ ਜਾਓ ਨਾਲ ਨਾਲ, ਪਰ ਮੌਤ ਨੂੰ ਯਾਦ ਰੱਖੋ। ਮੈਂ ਤੁਹਾਨੂੰ ਮਸ਼ਵਰਾ ਦੇਵਾਂ, ਇਹ ਤਨਖਾਹ ਤੁਹਾਨੂੰ ਮਿਲੀ ਹੈ, ਥੋੜੇ ਜਿਹੇ 'ਚ ਪੈਸੇ ਜੋੜੋ, ਥੋੜੇ ਅਗਲੇ ਜੋੜੋ। 4 ਜਣੇ ਕਬਰਸਤਾਨ ਜਾਓ, ਇੱਕ ਕਬਰਸਤਾਨ ਦੇ ਵਿੱਚ ਇੱਕ ਛੋਟਾ ਜਿਹਾ ਸਜਾਦ ਜਨੀ ਆਫੀਸ਼ੀਅਲ ਦਾ ਕਬਰਸਤਾਨ ਬਣਾਓ। ਹਾਂ, ਜਗ੍ਹਾ ਡੋਨੇਟ ਕਰੀਏ ਅਸੀਂ ਪਹਿਲੇ ਹੀ ਅਭੀ ਕਿ ਬਣਾ ਇਨਸ਼ਾਅੱਲਾ ਅੱਲਾ ਅਸਾਂ ਇਦਾਂ ਹੀ ਅੱਲਾ ਪਿਆਰ ਨਾਲ ਸਾਨੂੰ ਇਹ ਕਬਰਾਂ ਤੁਹਾਡੀਆਂ ਹੁਣ ਐਸ ਰੋਕੇ ਕਿ ਮੇਰੀ ਹੋਵੇ। ਉਸਤਾਦ ਜੀ ਵਿੱਚ ਦਰਬਾਰ ਵਿੱਚ ਇੱਕ ਨਾ ਹੋਵੇ, ਉਹ ਹੋਇਆ ਨਹੀਂ ਜੇ। ਲੇਕਿਨ ਉਸਤਾਦ ਜੀ ਜਿੰਨੋ ਵੀ ਹੈ ਤੁਹਾਡੀ ਗੱਲ ਸਾਰੀ ਸੱਚ ਆ, ਮੰਨਣ ਵਾਲੀ ਆ, ਅਸੀਂ ਵੀ ਯਾਦ ਕਰਦੇ, ਲੇਕਿਨ ਫਿਲਹਾਲ ਚਿੱਲ ਕਰੋ। 4 ਦਿਨ ਦੀ ਕਮ ਸੇ ਕਮ ਚਿੱਲ ਜ਼ਿੰਦਗੀ ਹੈ। ਨਹੀਂ ਹੁੰਦਾ, ਜਿਸ ਬੰਦੇ ਨੂੰ ਮੌਤ ਯਾਦ ਆ ਉਹ ਚਿੱਲ ਨਹੀਂ ਕਰ ਸਕਦਾ। ਉਹ ਤੂੰ ਚਿੱਲ ਚਲਿਆਣ ਨਾ ਪਾ ਇੱਥੇ। ਉਸਤਾਦ ਜੀ ਮੌਤ ਹਰ ਟਾਈਮ ਯਾਦ ਰਹਿੰਦੀ ਹੈ, ਮੌਤ ਆਉਣੀ ਸਭ ਨੂੰ ਆਉਣੀ। ਆਉਣੀ ਮੰਨ ਇਹ ਵੀ ਮੰਨ ਕੇ ਦਿਲ ਕਰੇ ਇੱਥੋਂ ਉੱਠਿਆ ਨਾ ਜਾਏ ਤੇਰੇ ਕੋ। ਹਾਂ ਕਿ ਯਾਨੀ ਕਿ ਉਹ ਕਹਿ ਦੇਣ ਕਿ ਨਹੀਂ ਹੈ ਐਡਵਾਂਸ। ਇਹ ਦਿਲ ਜਿਹੜਾ ਅਟੈਕ ਉਹ ਮੈਨੂੰ ਖੁਦਾ ਦੀ ਕਸਮ ਡਰ ਲੱਗਿਆ। ਠਹਿਰ ਜਾ, ਉਹ ਤੈਨੂੰ ਡਰ ਇਹ ਡਰ ਲਗਾਉਣਾ ਤੈਨੂੰ ਮੈਂ ਕਿ ਜਿਹਦੇ ਦੇਣੇ ਦੇ। ਕਿਸੇ ਕੋ ਕੁੱਤਾ ਲੈ ਕੇ ਗੇੜਾ ਕੀਤਾ, ਮਸ਼ੀਨ ਲੈ ਕੇ ਗੇੜਾ ਕੀਤਾ, ਕਿਸੇ ਦਾ ਏਸੀ ਲਾ ਕੇ ਲੈ ਕੇ ਦਸਤਰਖਾਨ ਦੇ ਨਾਂ ਤੇ ਦਸਤਰਖਾਨ ਦੇ ਨਾਂ ਤੇ ਚੰਦੇ ਬਟੋਰ ਰਹੇ ਹੋ। ਨਹੀਂ, ਅੱਲਾ ਦੀ ਕਸਮ ਉਸਤਾਦ ਜੀ। ਕੋਈ ਨਜਾਇਜ਼ ਤਨਖਾਹ ਲੈ ਰਹੇ ਆ 6 ਛੁੱਟੀਆਂ ਕਰਕੇ ਵੀ। ਤੁਹਾਡੀ ਕਸਮ। ਹੱਕ ਸੱਚ ਦੀ ਆਵਾਜ਼ ਆ ਗਈ ਆ। ਇੰਨੀ ਕੀ ਜ਼ਿੰਦਗੀ ਹੈ ਬਸ। ਮੈਂ ਤਾਂ ਸਮਝ ਨਹੀਂ ਓਏ ਫੈਸਲ ਸਾਹਿਬ, ਤੁਹਾਨੂੰ ਖੁਦਾ ਦਾ ਵਾਸਤਾ ਚਲੋ ਹੁਣ ਸ਼ੋਸ਼ ਕੋਈ ਰਿਹਾ ਅੱਜ ਤੱਕ? ਤੁਹਾਨੂੰ ਵੀ ਖੁਦਾ, ਕੋਈ ਬਚਿਆ ਅੱਜ ਤੱਕ? ਆ ਦੱਸੋ, ਤੁਹਾਨੂੰ ਵੀ ਖੁਦਾ ਦਾ ਵਾਸਤਾ। ਓਏ ਦੱਸੋ ਯਾਰ ਜੁਗਨੂ ਸਾਹਿਬ, ਕੌਣ ਬਚਿਆ ਅੱਜ ਤੱਕ? ਕਿਹਨੂੰ ਬਚਾ ਸਕੇ ਹੋ? ਉਸਤਾਦ ਜੀ ਦੇਖੋ, ਲੇਕਿਨ ਜ਼ਿੰਦਗੀ ਨੇ ਤੁਹਾਨੂੰ ਇੱਕ ਟਾਈਮ ਤਾਂ ਦਿੱਤਾ ਨਾ। ਨਹੀਂ ਦਿੱਤਾ। ਇਹ ਤੁਹਾਨੂੰ ਲੱਗਦਾ ਵਾ ਇੰਜ ਕਰਨ ਦੀ ਵੀ ਤੈਨੂੰ ਮੋਹਲਤ ਨਾ ਮਿਲੇ ਫੇਰ? ਇੰਨੀ ਕੀ ਜ਼ਿੰਦਗੀ ਹੈ। ਭਾਜੀ ਇੱਥੇ ਹੀ ਗੁੱਠਾ ਤੇਰਾ ਫਾਰਗ ਹੋਵੇ ਤੂੰ ਇੰਜ ਹੋ ਜਾਵੇ, ਫਿਰ ਬਾਅਦ ਚ ਲੋਕੀ ਫੜ ਕੇ ਇੰਜ ਕਰਨ ਕਿ ਪਤਾ ਨਹੀਂ ਕੀ ਕਹਿਣ ਲੱਗਾ ਸੀ। ਚੁੱਪ ਕਰਕੇ ਬਹਿ ਜਾਓ, ਜੋ ਕਹਿੰਦੇ ਮੰਨੀ ਜਾਓ, ਮੈਂ ਬਹਿ ਜਾਊਗਾ। ਬਾਕੀ ਪਤਾ ਚੁੱਪ ਕਰਨ ਦਾ ਵੀ ਮੌਕਾ ਨਾ ਮਿਲੇ, ਤੂੰ ਤੇ ਬੋਲਦੇ ਸਾਜੀ ਜਦੋਂ ਬੰਦਾ ਆਂਦਾ ਵਾ ਉਹ ਕਹਿੰਦੇ ਅੱਲਾ ਇਹਦੀ ਲੰਬੀ ਜ਼ਿੰਦਗੀ ਕਰੇ। ਉਹ ਕਹਿੰਦੇ ਨੇ ਅੱਲਾ ਨਾ ਕਰੇ ਫੇਰ। ਅੱਲਾ ਦੀ ਮਰਜ਼ੀ, ਇਹ ਤੇ ਗੱਲ ਸਹੀ। ਅੱਲਾ ਦੀ ਮਤ ਅੱਲਾ ਨੇ ਕਿਹਾ ਕੋਈ ਜ਼ਿੰਦਗੀ ਦਾ ਮੌਤ ਦਾ ਕੋਈ ਪਤਾ ਨਹੀਂ, ਕਿਸੇ ਟਾਈਮ ਵੀ ਆ ਸਕਦੀ। ਆਉਂਦੀ ਨਹੀਂ। ਆਂਦੀ ਕਿੰਨੀ ਉਮਰ ਹੈ ਤੇਰੀ? ਮੇਰੀ 32 ਸਾਲ। 32 ਸਾਲ ਦੀ ਉਮਰ ਦੇ ਵਿੱਚ ਅੱਜ ਕੱਲ ਹਰ ਬੰਦੇ ਨੂੰ ਹਾਰਟ ਅਟੈਕ ਹੋ ਰਹੇ। ਉਹ ਕਹਿੰਦੇ ਨੇ 32 ਸਾਲ ਦੀ ਜਿਹਨੇ ਨੰਗਾਰੀ ਨਾ ਜ਼ਿੰਦਗੀ, ਸਮਝ ਲਓ ਉਹ ਕੁਛ ਹੱਦ ਤੱਕ ਸੇਵ ਹੋ ਗਿਆ ਡਾਕਟਰੀ ਹਿਸਾਬ ਨਾਲ। ਠੀਕ ਆ, ਲੇਕਿਨ ਇਹ ਤੇਰਾ ਮੇਨ ਪੀਰੀਅਡ ਹੋ ਜਾ ਰਿਹਾ ਵਾ ਕਿ ਤੈਨੂੰ ਐਵੇਂ ਪੇਨ ਤੈਨੂੰ ਹੋਵੇ ਖੱਬੀ ਸਾਈਡ ਤੇ। ਹਾਂਜੀ। ਤੇ ਉਹ ਇਹਨੂੰ ਤੇ ਉਸਤਾਦ ਜੀ ਇਹਨੂੰ ਬੰਦੇ ਨੇ ਆ ਕੇ ਦੱਸਣਾ ਤੂੰ ਮਰ ਗਿਆ ਤੇ ਫੇਰ ਕਰਾ ਲਾ। ਕਾਜੀ ਬੰਦਾ ਬੱਚਾ ਹੁੰਦਾ ਹੈ, ਦੰਦ ਆਂਦੇ, ਉਹਦੇ ਕਾਲੇ ਵਾਲ ਹੁੰਦੇ, ਚਿੱਟੇ ਹੁੰਦੇ, ਫਿਰ ਉਹ ਬੁੱਢਾ ਹੋ ਜਾਂਦਾ। ਤੈਨੂੰ ਨਹੀਂ ਪਤਾ ਬੱਚੇ ਪੈਦਾ ਹੁੰਦੇ ਵਿਚਾਰੇ ਕਈ ਅੱਲਾ ਨੂੰ ਪਿਆਰੇ ਹੋ ਜਾਂਦੇ, ਕਈ ਬੱਚੇ ਮਹੀਨੇ ਦਾ ਹੋ ਕੇ ਅੱਲਾ ਨੂੰ ਪਿਆਰਾ ਹੋ ਜਾਂਦਾ। ਦੋ ਦੰਦ ਵੀ ਨਹੀਂ ਹੁੰਦੇ, ਅੱਲਾ ਨੂੰ ਪਿਆਰਾ ਹੋ ਜਾਂਦਾ। ਕੋਈ 32 ਸਾਲ ਮੇਰਾ ਆਪਣਾ ਇੱਕ ਛੋਟਾ ਭਰਾ ਹੈ ਗਿਆ ਨਾ, ਮੇਰਾ ਵੀ ਇੱਕ ਵੱਡਾ ਭਰਾ ਗਿਆ।
ਯਾਨੀ ਮੇਰੇ ਮਾਪਿਓ ਦਾ ਜਿਹੜਾ ਮੇਰੇ ਤੋਂ ਵੱਡਾ ਸੀ ਨਾ ਪਹਿਲਾ ਬੇਟਾ, ਉਹ ਵਿਚਾਰਾ ਫੌਤ ਹੋ ਗਿਆ ਪੈਦਾ ਹੁੰਦੇ। ਇਹ ਕਿਤੇ ਜਨਾਤ ਖਾ ਲੈ ਰਹੀ ਆਪਣੀ ਕਿ ਕੀ ਹੋਊਗੀ ਕਿ ਡਰਾਈਏ ਨੇ ਸ਼ੋਅ ਸ਼ੁਰੂ ਕਰੋ ਭਾਈ ਪਰੇਸ਼ਾਨ ਕਰੋ। ਸ਼ੋਅ ਸ਼ੁਰੂ ਹੈ, ਉਹ ਭਾਜੀ ਇਹ ਅੱਜ 8-7-8 ਮਿੰਟ का शो हो गया है। ਉਹ ਜਿਹੜੇ एक मरासपुना नहीं करना। ਨਹੀਂ ਕਿਸੇ ਕਫਨ ਦੀ ਇਹ ਲੈ ਲਈ ਪੂਰੀ ਕੋਈ ਸਾਡੇ ਤੇ ਵੇਚਣਾ ਵਾ ਉਹ ਯਾਰ ਮਰ ਜਾਣਾ ਠੀਕ ਆ ਐਲ ਨਹੀਂ ਹੁੰਦੀ, ਥਾਨ ਹੁੰਦਾ। ਉਹੀ ਥਾਂ ਲੈ ਕਿਤੇ ਪੂਰਾ ਸਾਡੇ ਤੇ ਲਾਉਣਾ ਵੀ ਕਿਤੇ ਮੂੰਹ ਸੁਟਾ ਲਿਆ ਵਾ ਉਹ ਬੱਚਾ ਉਹ ਭਾਜੀ ਅਤੇ ਤੁਹਾਨੂੰ ਰਿਪੋਰਟ ਨਹੀਂ ਹੋ ਗਏ फैसल साहब वसीयत कर दियो। ਲੋ ਹਾਂ ਉਹ ਇੱਟਾਂ ਰੋੜਿਆਂ ਦੀ ਕਾਹਦੀ ਵਸੀਅਤ ਹੁੰਦੀ ਹੈ ਹੁੰਦੀ ਹੈ ਬੜਾ ਕੁਛ ਆ ਇੱਟਾਂ ਰੋੜਿਆਂ ਦੀ ਨਹੀਂ ਮੈਂ ਤਾਂ ਤੇਰੇ, ਕੁਛ ਬਣਾਇਆ ਹੀ ਨਹੀਂ ਗਾ ਜੀ। ਤੂੰ ਕੀ ਵਸੀਅਤ ਕਰਨੀ? ਚਲੋ ਛੱਡੋ ਜਾਣਦੇ ਹੋ ਤਾਜੀ ਬੰਦਾ ਮਰਦਾ ਬਚ ਵੀ ਜਾਂਦਾ। ਹਾਂ, ਉਹਦਾ ਮਤਲਬ ਆ ਕਿ ਉਹਦੀ ਉਸ ਟਾਈਮ ਨਹੀਂ ਲਿਖੀ, ਹਾਂਜੀ, ਤੇ ਜੇ ਉਹਦੀ ਲਿਖੀ ਆ ਤੇ ਉਹ ਬਚਦਾ ਵੀ ਮਰ ਜਾਂਦਾ ਕਈਆਂ ਨੂੰ 2 ਜ਼ਿੰਦਗੀਆਂ ਮਿਲਦੀਆਂ। ਹੈ। ਹਾਂਜੀ, ਤਾਜੀ ਕਹਿੰਦੇ ਇਹਦੀ ਦੂਸਰੀ ਜ਼ਿੰਦਗੀ ਅੱਲਾ ਨਹੀਂ ਉਹਦੇ। ਓਏ ਉਹ ਅੱਜ ਦੇ ਦੌਰ 'ਚ ਸੋਸ਼ਲ ਮੀਡੀਆ ਦੇ ਹਰ ਬੱਚਾ ਤੇ ਹਰ ਬੱਚੇ ਦੀਆਂ ਕਈ ਜ਼ਿੰਦਗੀਆਂ ਨੇ। ਹਰ ਕੋਈ ਕਿਸੇ ਨੂੰ ਉਹ ਇੱਕ ਕਹਿ ਮੈਸੇਜ ਲਿਖ ਕੇ ਅੱਗੋਂ 17 ਜ਼ਿੰਦਗੀਆਂ ਨੂੰ ਇਕੱਠਾ ਹੀ ਸੈਂਡ ਕਰ ਦਿੰਦਾ। ਉਹ ਹੋਰ ਜ਼ਿੰਦਗੀ ਚ ਹਾਂ, ਉਹ ਅੱਗੋਂ ਅਗਲੀ ਜਿਹੜੀ ਜ਼ਿੰਦਗੀ ਆ ਉਹ ਸਿਰਫ ਉਹਦਾ ਨਾਂ ਚੇਂਜ ਕਰਕੇ ਅੱਗੋਂ ਸੈਂਡ ਕਰ ਦਿੰਦੇ। ਉਸਤਾਦ ਜੀ ਅਸੀਂ ਮੰਨਿਆ ਕਿ ਜ਼ਿੰਦਗੀ ਪਾਣੀ ਦਾ ਬੁਲਬੁਲਾ ਵਾ। ਬੁਲਬੁਲਾ ਵੱਜੇ ਹੀ ਨਾ, ਪਾਣੀ ਤੇ ਹੀ ਮਿੱਟੀ ਹੋ ਜਾਏ ਤੂੰ, ਬੁਲਬੁਲੇ ਤੱਕ ਗੱਲ ਹੀ ਨਾ ਜਾਵੇ। ਹਾਂਜੀ ਇਹ ਕਿਤੇ ਗੁਲਾਬ ਦੀ ਪੱਤੀ ਸਟਾਈ ਆ ਵੀ ਕਿਤੇ ਕਬਰਾਂ ਦੇ ਪਹੁੰਚ ਜਾਂਦੇ ਸਾਨੂੰ ਕਿਤੇ ਸ਼ੋਅ ਸ਼ੁਰੂ ਕਰੋ ਕਿਤੇ ਕਾਮੇਡੀ ਸ਼ੋਅ ਆ ਓਏ ਸ਼ੋਅ ਸ਼ੁਰੂ ਹੀ ਆ, ਗੋਰਕਨ ਦੀ ਪ੍ਰਮੋਸ਼ਨ ਕਰ ਰਹੇ ਆ ਇੱਕ ਦੀ। ਉਸਤਾਦ ਜੀ ਜ਼ਿੰਦਗੀ ਇੱਕ ਮੇਲਾ ਵਾ, ਭਰਿਆ ਮੇਲਾ ਤਾਂ ਜਾਨੂੰ ਕਹੀਦਾ ਵਾ। ਮੇਲਾ ਉਸ ਤੋਂ ਬਾਅਦ ਸ਼ੁਰੂ ਹੋਣਾ, ਮਰਨ ਤੋਂ। ਗੁਜਰਨੇ ਲੱਗਣ ਦੀ ਜਿਹਦੇ ਨਹੀਂ, ਅਸਲ 'ਚ ਉਹ ਮੇਲਾ ਵਾ ਜਿੱਥੇ ਤੁਹਾਡਾ ਸਾਰਾ ਗੇਮ ਪੈਣੀ ਤੁਹਾਨੂੰ। ਉਹ ਸਾਜੀ ਉਹਦਾ ਸੋਚੋ। ਉਹ ਜਾਣ ਦੋ ਗੁੱਸੇ ਨੂੰ। ਓਏ ਮੈਂ ਸਿਰਫ ਇਹਨਾਂ ਨੂੰ ਜੁਗਨੂਆਂ ਨੂੰ ਸਿਰਫ ਭੰਡ ਪੁਣਾ ਕਰਕੇ ਨਹੀਂ ਜਾਣਾ। ਜੀਣਾ ਸਿੱਖੋ ਤਾਜੀ ਉਸਤਾਦ ਜੀ ਜ਼ਿੰਦਗੀ ਤੇ ਮਰਨਾ ਸਿੱਖੋ। ਇਹ ਕਿਤੇ ਗੋਰਖ ਨਹੀਂ ਸਿੱਖ ਲਈ ਆ ਤੈਨੂੰ ਇਹੀ ਗੱਲਾਂ ਆਉਂਦੀਆਂ। ਇਹ ਕਾਮੇਡੀ ਦਾ ਸ਼ੋਅ ਨਹੀਂ, ਤੈਨੂੰ ਉਹ ਸਮਝ ਲੱਗ ਉਹ ਚਲੇ ਜਾਵਾਂਗੇ ਅਸੀਂ ਅੱਲਾ ਇਹ ਦੇਖ ਨੇ ਇੰਜ ਕਰ ਰਿਹਾ, ਇੰਜ ਦਾ ਵੀ ਨਾ ਮੌਕਾ ਮਿਲੇ, ਇੱਥੋਂ ਹੀ ਇੰਜ ਕਰਦੇ ਇੰਜ ਡੇਕ ਭੁੱਸੇ ਬਾਅਦ ਚ ਲੋਕੀ ਵਿੱਚ ਸਿਰ ਫਸਾਉਣੇ ਦਾ। ਕੁਛ ਨਾ ਕਰੋ ਚੁੱਪ ਕਰਕੇ ਬੈਠੇ ਰਹੋ ਫੈਸਲ ਦਾ ਵਸੀਅਤ ਲੈ। ਉਹ ਸਾਜੀ ਜਾਣ ਦੋ। ਉਹ ਖੁਦਾ ਦੀ ਕਸਮ ਹੈ ਨਾ ਕਰੋ। ਕੀ ਕਰਦੇ ਹੋ ਸਾਡੀ? ਪਤਾ ਕੀ ਗੱਲ, ਮੈਂ ਤੁਹਾਨੂੰ ਗੱਲ ਦੱਸਾਂ, ਤੁਸੀਂ ਜਿਹਨੇ ਮੇਰੇ ਨਾਲ ਜਿਹੜੀਆਂ ਗੱਲਾਂ ਕੀਤੀਆਂ ਨਾ ਉਹ ਪਰਫੈਕਟ ਹੋਈਆਂ। ਮੇਰਾ ਬੜਾ ਯਕੀਨ ਜੇ ਤੁਹਾਡੇ ਤੇ, ਆਪਣੀ ਮਾਂ ਤੋਂ ਬਾਅਦ ਤੁਹਾਡੇ ਤੇ ਬੜਾ ਯਕੀਨ ਜੇ। ਓਏ ਰਾਤੀ ਇੱਕ ਬੰਦੇ ਨੇ ਮੈਨੂੰ ਭੇਜਿਆ ਤੇ ਮੈਨੂੰ ਵੀ ਲੱਗਣ ਲੱਗ ਪਿਆ ਕਿ ਯਾਰ ਮੈਂ ਅੱਗੇ ਤੋਂ ਧਿਆਨ ਨਾਲ ਗੱਲ ਕਰਾਂ, ਕੀ ਪਤਾ ਰੱਬ ਨੇੜੇ ਹੋ ਗਿਆ। ਯਾਰ ਤੁਸੀਂ ਵੇਖੋ ਨਾ, ਆ ਦੇਖਣਾ ਨਵੀਂ ਐਟ। ਸਾਡੀ ਜਸਟ ਮਿੰਟ ਮੈਂ ਤੁਹਾਨੂੰ ਜ਼ਹਿਰ ਬਣਾ ਰਿਹਾ। ਰੱਬ ਤੁਹਾਡੀ ਉਸਤਾਦ ਜੀ ਖੁਦਾ ਦੀ ਕਸਮ ਹੈ ਮੁਹੱਬਤ ਕਰਦਾ, ਦੁਨੀਆ ਦਾ ਮੁਹੱਬਤ ਕਰਦਾ। ਇੱਕ ਮਿੰਟ ਅਨਮੋਲ ਹੈਗੇ ਹੋ ਯਾਰ, ਪਹਿਲੇ ਆਦ ਨਾਜ਼ਰੀਨ ਚੈੱਕ ਕਰਨਾ ਯਾਰ, ਜੁਗਨੂ ਬਾਦਸ਼ਾਹ ਆਦ ਚੈੱਕ ਕਰ ਯਾਰ। ਇਹ ਆ ਲੋ ਚੌਥੀ ਤੋਂ ਲੈ ਕੇ 5 ਤੱਕ ਤੈਨੂੰ ਬੜਾ ਸੰਭਲ ਕੇ ਚੱਲਣਾ ਪਏਗਾ। ਕੀ ਗੱਲ, ਤੈਨੂੰ ਵੱਡੀਆਂ ਓਪਰਚੁਨਿਟੀਜ਼ ਆਉਣਗੀਆਂ ਤੈਨੂੰ। ਉਹ ਮੇਰੇ ਮੌਲਾ ਯਾਰ, ਸੱਚੀ ਮੁੱਚੀ ਯਾਰ। ਤੇਰੇ ਸਦਕੇ ਹੋਏ ਉਹ ਕਲਿੱਪ ਵਾ ਮੇਰਾ ਯਾਰ, ਵੀਰ ਮੇਰਾ। ਕਿਦਾਂ ਹੁੰਦਾ ਯਾਰ? ਇੱਕ ਮਿੰਟ ਸਾਜ ਜੀ, ਇਹ ਯਾਰ ਮੈਂ ਉਸ ਵੀਰ ਨੂੰ ਐਡਵਾਈਸ ਕਰਾਂਗਾ ਕਿ ਸੰਭਲ ਕੇ ਚੱਲ ਲਵੇ। ਇਹਨਾਂ ਨੇ ਕਹਿ ਦਿੱਤਾ ਮੈਂ ਉਹ ਨਕਲ ਦੀ ਪੜਾਈ ਮੇਰੀਆਂ ਦਵਾਵਾਂ ਉਹਦੇ ਨਾਲ ਨੇ, ਇਨਸ਼ਾਅੱਲਾ ਉਹਨੂੰ 7-11 ਟੈਨਸ਼ਨ ਨਹੀਂ ਲੈ। ਸਾਨੂੰ ਤੇ ਤੁਸੀਂ ਇੱਕ ਵੀ ਤੁਹਾਡਾ ਉਹਦੇ ਨਾਲ ਆ ਮੈਂ ਤੁਹਾਨੂੰ ਦੱਸਦਾ ਯਾਰ ਮੈਨੂੰ ਕਿਸੇ ਨੇ ਭੇਜਿਆ, ਉਹਨੂੰ ਕਿਉਂ ਭੇਜਿਆ ਕਿਸੇ ਨੇ? ਤੁਸੀਂ ਬੜੇ ਤੇਜ਼ ਹੋ, ਤੁਸੀਂ ਪਹਿਲੇ ਉਹਨੂੰ ਸੈਂਡ ਕਰ ਦਿੰਦੇ ਜੀ ਕਿਸੇ ਨੂੰ। ਅੱਲਾ ਦੀ ਕਸਮ ਹੈ ਮੈਨੂੰ ਨਹੀਂ ਪਤਾ। ਉਹਨੇ ਕਿਹਾ ਜਾਨੀ ਭਈਆ ਚੈੱਕ ਕਰੋ, ਤੇ ਮੈਂ ਜਦੋਂ ਦੇਖਿਆ ਤੇ ਅੱਜ ਠੱਕ ਉੱਤੋਂ 24 ਉੱਤੋਂ ਆਖਰੀ ਮਹੀਨਾ 25 ਆਉਣ ਵਾਲਾ ਹੋਊ ਮੇਰੇ ਮੌਲਾ। ਸਾਡੀ ਫਾਦਰ ਤੇ ਤੁਹਾਡੀ ਬਲੈਕ ਲੈਂਗੁਏਜ ਟੰਗ ਬਲੈਕ ਟੰਗ ਲੈਂਗੁਏਜ ਕਹਿੰਦੇ ਨੇ, ਜਦ ਜ਼ੁਬਾਨ ਨੂੰ ਕਹਿੰਦੇ ਨੇ। ਉਹ ਯਾਰ ਉਹ ਬਲੈਕ ਲੈਂਗੁਏਜ ਉਹ ਕਰੈਕਟਰ ਨੇ ਯਾਰ ਮੈਨੂੰ ਕੀ ਰਵਾਇਆ ਵਾ ਯਾਰ। ਕਿੰਨੇ ਉਹਨੇ ਕਲਿੱਪ ਜੋੜੇ ਨੇ। ਉਸਤਾਦ ਜੀ ਕਹਿੰਦੇ ਨੇ ਆਏ ਮੇਰੀਆਂ ਖਾਇਆ ਕਰੋ, ਇਹ ਵੱਡੇ ਚੈਨਲਾਂ ਤੇ ਪਹੁੰਚ ਜਾਣਾ ਤੇ ਮੈਂ ਉਸਤਾਦ ਜੀ ਜ਼ਿੰਦਾਬਾਦ, ਉਸਤਾਦ ਜੀ ਜ਼ਿੰਦਾਬਾਦ। ਅਗਲਾ ਉਹਨੇ ਲਾਇਆ ਵਾ ਉਹ ਲੱਕੜ ਦਾ ਉਸਤਾਦ ਜੀ ਬਣਾਉਂਦੇ ਨੇ ਕੋਈ ਪਿੰਜਰਾ ਜਿਹਾ। ਮੈਂ ਕਿਹਾ ਉਸਤਾਦ ਜੀ ਇਹ ਕੀ ਕਹਿੰਦੇ? ਜਦੋਂ ਤੇਰੀ ਲੱਤ ਟੁੱਟਣੀ ਹੈ ਨਾ ਤੂੰ ਇੱਥੇ ਹੀ ਇਹ ਅਗਲਾ ਕਰੈਕਟਰ ਮੇਰਾ ਹਸਪਤਾਲ ਦਾ ਸੀਨ ਲਾ ਕੇ ਉਹ ਲੱਗ ਮੈਨੂੰ ਜੋੜ ਕੇ ਭੇਜਦਾ। ਫਿਰ ਅੱਗੋਂ ਕਹਿੰਦੇ ਫੈਸਲ ਨੇ ਗੱਡੀ ਲਈ ਜੀ, ਮਾਸ਼ਾਅੱਲਾ ਗੱਡੀ ਰੱਖੀ ਹੋਈ ਜੀ। ਉਹ 3 ਦਿਨ ਇਹਦੇ ਕੋਲ ਰਹਿੰਦੀ, 6 ਦਿਨ ਵਰਕਸ਼ਾਪ ਰਹਿੰਦੀ, ਤੇ ਅਗਲੇ ਦਿਨ ਵਰਕਸ਼ਾਪ ਤੇ ਗਈ ਯਾਰ। ਭਾਜੀ ਸਮਝ ਕਰਨਾ ਇਹ ਘਰ ਰੋਟੀ ਖਾਣ ਦੀ ਗੱਡੀ ਆਪ ਤੋਂ ਪਿਛ ਵਰਕਸ਼ਾਪ ਆਉਂਦੀ ਉਸਤਾਦ ਨੇ ਕਿਹਾ ਹੁਣ ਆ ਵੀ ਲਾ ਦੀ ਨਾਲ ਯਾਰ। ਨਾ ਯਾਰ ਤੁਸੀਂ ਕੀ ਕਰਦੇ ਪਿਓ? ਜ਼ਿੰਦਗੀ ਇੰਨੀ ਲਓ ਜੀ ਹੁਣ ਬੰਦਾ ਸਿਲੈਕਟ ਕਰ ਲਓ ਵੀ ਸਾਡੇ ਚੋਂ ਕਿਹਦੀ ਦੁੱਗੀ ਪੈਣੀ ਸਵੇਰੇ। ਅੱਲਾ ਨਾ ਕਰੇ ਉਹਨੇ ਕਹਿ ਯਾਰ ਮੈਂ ਅਸੀਂ ਬਣਾ ਰੱਖੀ ਹੁਣ ਤਿਆਰ ਹੋਵੇ ਤੂੰ
ਓ ਨਹੀਂ ਛੱਡ ਦਿਓ ਉਧਰ ਕਰੋ ਕਿੰਨਾ ਨੂੰ ਮੈਨੂੰ ਉਸਤਾਦ ਜੀ ਨਹੀਂ ਗਾਣੀ ਮੇਰੇ ਮੁਤਾਬਕ ਨਹੀਂ ਗਾਣੀ ਤੁਸੀਂ ਗੱਲ ਮੈਨੂੰ ਨਾ ਤੁਸੀਂ ਬਦਦੁਆ ਦੇਣੀ ਤੇ ਨਾ ਦੁਆ ਨਾ ਮੈਂ ਚੰਗੇ ਆ ਜੋ ਨਾ ਮੈਂ ਬੁਰੇ ਆ ਅਸੀਂ ਤਾਂ ਫਿਰ ਕਿਸੇ ਨੂੰ ਵੀ ਨਾ ਦੇ ਸਕੇ ਬੰਦਵਾ मुझ पे एक एहसान करना, मुझ पे कोई एहसान ना करना। ਸਾਜੀ ਨੂੰ ਤਿਆਰ ਕਰੋ ਜਿਹੜਾ ਹੋਣ ਵਾਲਾ ਵਾ। ਭਾਜੀ ਇਹ ਉਹ ਸਮਝਦਾਰ ਬੰਦਾ, ਉਹਨੂੰ ਕੋਈ ਰੱਬ ਤੇ ਉਹਦਾ ਤਕਵਾ ਹੈਗਾ ਵਾ, ਉਹਨੂੰ ਇਹ ਗੱਲਾਂ ਦਾ ਨਹੀਂ। ਤਕਵਾ ਸਾਡਾ ਵੀ ਆ, ਸਾਡਾ ਨਹੀਂ ਹੈਗਾ ਹਰ ਤਕਵਾ ਹਰ ਬੰਦੇ ਦਾ ਹੁੰਦਾ। ਮੌਤ ਇੱਕ ਦਿਨ ਬਰਹਕ ਮੌਤ ਆਉਣੀ ਦਿਨ ਨਹੀਂ वक्त तुम करो। ਦਿਨ ਤੇ ਹੁੰਦਾ ਵਾ ਸਵੇਰੇ ਤੂੰ 8 ਵਜੇ 9 ਵਜੇ ਉੱਠਿਆ ਤੇ ਰਾਤ 12 ਵਜੇ ਤੱਕ ਦਿਨ। ਲਮਹਾ ਲਮਹਾ ਐ ਕਰਨਾ ਤੂੰ ਗਿਆ ਅੱਖ ਅੱਲਾ ਨੇ ਕਿਹਾ ਅੱਖ ਚਮਕਣ ਤੋਂ ਅੱਖ ਤੂੰ ਇੰਜ ਅੱਖ ਚਮਕਦਾ ਨਾ ਬੰਦਾ ਇੰਜ ਕਰੇ ਖੋਲ ਹੀ ਨਾ ਸਕੇ ਫੇਰ ਇੰਨੀ ਕਿ ਜ਼ਿੰਦਗੀ ਹੈ। ਨਹੀਂ ਮਾੜਾ ਧੁੰਦਲਾ ਦੇਖਦੇ ਮੈਂ ਅੱਗੇ ਨਾ ਧੁੰਦਰਾ ਤੈਨੂੰ ਸਿਰਫ ਗੁਰਜ ਨਜ਼ਰ ਆਉਣੇ ਉਸ ਤੋਂ ਬਾਅਦ। ਨਹੀਂ ਕਿਤੇ ਮੁਸ਼ਕਪੂਰ ਇਕੱਠਾ ਲਿਆ ਨਾ ਦੁਬਈ ਉਹ ਵੀ ਸਾਨੂੰ ਲੈ ਲਓ ਉਹ ਪਰਵਾਹ ਵੀ ਕਰਨਾ ਉਹ ਤਿਆਰੀ ਕਰ ਬੈਠੇ ਨੇ ਸਹੀ ਤੌਰ ਤੇ। जिंदगी थोड़ी जी लंबी आ, फिल्म च गोली बजदी है, वो पूरा मैसेज दे के मरदा मेरे बाद ਉਹ ਬੇਟਾ ਇੱਥੇ ਨਹੀਂ ਮੈਸੇਜ ਇਸ ਲਈ ਕਹਿਣਾ ਵਾ ਮੈਂ ਤੁਹਾਨੂੰ ਸਹੀ ਕਹਿ ਰਿਹਾ। ਅਸੀਂ ਬਹੁਤ ਨਾ ਇਸ ਗੱਲੋਂ ਬੇਵਕੂਫੀ ਕਰਦੇ ਆ ਸਾਰੇ ਜਾਣੇ ਆਪਾਂ। ਅਸੀਂ ਸਮਝਦੇ ਆ ਮੈਂ ਠੀਕ ਆ, ਮੇਰੇ ਗੁਰਦੇ ਵੀ ਜਿਗਰ ਵੀ ਮੇਰਾ ਦਿਲ ਵੀ ਸਾਰਾ ਕੁਝ ਠੀਕ ਆ, ਬੱਚੇ ਛੋਟੇ ਕਰ ਲਾਂਗੇ ਕੋਈ ਨਹੀਂ। ਭਾਵੇਂ ਫੌਰਨ ਤੋਂ ਪਹਿਲੇ ਅੱਲਾ ਤੁਹਾਡੀ 100 ਸਾਲ ਜ਼ਿੰਦਗੀ ਕਰੇ, ਲੇਕਿਨ ਲਿਖੀ ਜਾਓ ਹਰ ਸਾਲ ਅਪਡੇਟ ਕਰ ਦਿਓ ਕਿ ਪਿਛਲੇ ਸਾਲ ਮੈਂ ਆ ਵਸੀਅਤ ਕੀਤੀ ਸੀ ਭਾਈ ਇਸ ਸਾਲ ਬਾਅਦ ਮੇਰੀ ਇਹ ਚੇਂਜ ਆ, ਕਰੀ ਜਾਓ ਨਾਲੋਂ ਨਾਲ। ਮੈਂ ਤੁਹਾਨੂੰ ਸਹੀ ਕਹਿ ਸਹੀ ਗੱਲ ਰਿਹਾ। ਕਿਸੇ ਨੂੰ ਕਹਿ ਦਿਓ उस्ताद जी करके ਜਿੱਦਾਂ ਹੁਣ ਮੈਂ ਕਿਹਾ ਇੱਕ ਦੋ ਬੰਦਿਆਂ ਨੇ ਮੈਂ ਕਿਹਾ ਕਿ ਜਿੱਦਣ ਮੈਂ ਮਰਾਂ ਨਾ ਉਦੋਂ ਮਿੱਠੇ ਚੌਲਾਂ ਦੀ ਦੇਗ ਵੰਡਣੀ। ਅੱਛਾ ਜੀ ਉੱਥੇ ਵੀ ਆਪਣਾ ਇੱਕ ਮਿੰਟ ਉਹਦੀ ਵਜ੍ਹਾ ਉਸਤਾਦ ਉਹਦੀ ਵਜ੍ਹਾ ਹੈ ਕਿ ਮੈਂ चौल पे होने पुराने घर। ਮੈਨੂੰ ਇਹ ਉਹਦੀ ਵਜ੍ਹਾ ਮੈਂ ਤੈਨੂੰ ਦੱਸਣ ਲੱਗਾ, ਤੈਨੂੰ ਸਮਝ ਆ ਜਾਏਗੀ। ਨਹੀਂ ਮੈਨੂੰ ਮੋਟੀ ਸਮਝਾਓ ਮੈਂ ਨਹੀਂ ਸਮਝ ਜਾਊਂ ਹੋਰ ਨੂੰ ਆਪ ਨਹੀਂ ਮੋਟੀ ਸਮਝ ਆਉਂਦੀ। ਬਸ ਯਾਰ ਬੈਠੇ ਜੋ ਲਾਦਾ ਗਿਆ ਤਾਂ ਉਹ ਮੈਨੂੰ ਗਾਣੇ ਦਾ ਸ਼ੇਰ ਬੋਲੇ ਲਾਗਾ ਚੁਨਰੀ में दाग छुपाऊं कैसे, अच्छा ਉਹਦੇ ਅੰਦਰ ਆ ਜਿਹੜਾ ਵਾ। ਸ਼ੀਸ਼ੇ ਸੇ अब बाबुल से नजरें मिलाऊं यस कैसे। हाँ यस वाह वो दुनिया मेरे बाबुल का घर, वो दुनिया हाँ। ससुराल, क्या बात। जाके बाबुल से नजरें यानी कि मिलाऊं ਤੁਸੀਂ ਆਪਣੇ ਵੱਲੋਂ ਚੱਲੇ ਹੋ यस ਅਸਲ भाई ਲਾਈਫ मैं ते एंड गेम में ही है फर्क ਗੱਲ देख वंडनी लाजमी जितन मैं मरा उधर मिट्टे चले मेरी जान छुट्टी। ਲਓ ਜੀ ਮਾਸ਼ਾਅੱਲਾ ਹਾਸੇ ਸੈੱਟ ਕਰਕੇ 6-7 ਮੈਨੂੰ ਮੌਤ ਯਾਦ ਆ 6-7 ਕਾਰਾਂ ਲੈ ਕੇ ਸੋਹਣੀਆਂ ਪ੍ਰਾਪਤੀਆਂ ਬਣਾ ਕੇ ਅਸਲ ਘਰ ਤੇ ਉਹ ਚਿੜੀ ਸਾਈ ਵੀ ਇਹੀ ਕਹਿ ਕੇ ਗਏ ਸੀ। ਉਹ ਕਹਿੰਦੇ ਸੀ ਦੇਗ ਉਹਨਾਂ ਨੇ ਵੰਡਦੇ ਆ। ਮੇਰੀ ਗੱਲ ਸੁਣ ਲਾ, ਹਾਂਜੀ ਐ ਤੂੰ ਇੱਥੇ ਰੱਖਿਆ ਨਾ ਹਾਂਜੀ ਇੰਨੀ ਵੀ ਨਹੀਂ ਮੋੜ ਤੂੰ ਇੰਜ ਕਰਨਾ ਵਾ ਤੇ ਉਹਦੇ ਉੱਤੇ ਤੂੰ ਡੇਗ ਪੈਣਾ। ਇੰਨੀ ਕਿ ਜ਼ਿੰਦਗੀ ਆ। ਇਹ ਮੇਰੀ ਕੋਈ ਬਹੁਤੀ ਨਹੀਂ ਛੋਟੀ ਕਰਤੀ ਤੁਸੀਂ ਹੈਂ? ਮੈਨੂੰ ਜਾਨ ਵਾਲੇ ਖਾਤੇ 'ਚ ਹੀ ਨਹੀਂ ਭੇਜਣ ਦੇ ਸਾਰੇ ਸਾਦਾ ਫਿਰੋ ਨਾ ਲੱਗ ਕੁਛ ਵੀ ਨਾ ਕਰੋ ਇੱਥੇ ਬੈਠੇ ਰਹੋ यार मिठे तेरे लिए एक गुड न्यूज है भाई। मेरा एक दोस्त शायर है इमरान सावन भाई। ਕਿਹੜੇ इमरान सावन ਸਾਫਾ सावन ਸਾਵਨ ਬਸ ਮੇਰਾ ਸਲਾਮ ਦੇਣਾ ਸਰ ਉਹਨਾਂ ਨੇ ਸਲਾਮ ਤੁਹਾਡੇ ਤੋਂ ਪਹਿਲੇ ਭੇਜਿਆ, ਨਾਲ ਕਿਤਾਬ ਗਿਫਟ ਭੇਜੀ ਤੁਹਾਡੇ ਵਾਸਤੇ। ਵੈਰੀ ਗੁੱਡ ਅਸੀਂ ਪੜਸਾ ਨਾ ਪੜ ਕਿੱਥੇ ਸਾਂ ਤੈਨੂੰ ਖੋਲਣ ਦਾ ਨਾ ਮੌਕਾ ਮਿਲੇ ਉੱਥੇ ਹੀ ਉੱਤੇ ਡੇਗ ਪਵੇਂ। ਇੰਨੀ ਕਿ ਜ਼ਿੰਦਗੀ ਹੈ। ਮੇਰੇ ਸਾਹਮਣੇ ਜ਼ਰੂਰ ਕਹਿਣਾ ਸੀ ਯਾਰ ਯਾਰ ਮੈਂ ਸਾਹਮਣੇ ਉਹਨਾਂ ਪਰ ਕਿਤਾਬ ਚ ਵੀ ਨਹੀਂ ਖੋਲਣ ਦੇਣਾ। ਮੈਂ ਨਹੀਂ ਖੋਲਣ ਨਾ ਖੋਲਣ ਦਿੱਤੇ ਤੇਰੇ ਜੇ ਹੱਥ ਹੀ ਕੰਮ ਕਰਨੇ ਛੱਡ ਜਾਣ ਫੇਰ। ਤੂੰ ਯਾਰ ਕਿਤਾਬ ਇੱਥੇ ਖੋਲ ਮਾੜਾ ਮੋੜਾ ਪੜ੍ਹੀ ਜਾਂਦਾ ਵੀ ਕੀ ਲਿਖਿਆ ਇਹ ਤੋਂ ਉਹ ਯਾਰ ਨਹੀਂ ਕਿਤਾਬ ਮੈਨੂੰ ਮਾੜਾ ਮੋਟਾ ਮਜਬੂਰ ਅੱਛਾ ਤੂੰ ਇੰਜ ਕਰਕੇ ਦੇਖੇ ਤੈਨੂੰ ਨਜ਼ਰ ਆਉਣਾ ਬੰਦ ਹੋ ਜੇ ਕੀ ਦੇਖ ਲੇਗਾ। ਇੱਕ ਮਿੰਟ ਜੀ ਮੈਂ ਬੈਗ ਚੋਂ ਕਫਨ ਕੱਢ ਓਏ। ਕੇ ਆਪਣਾ ਓਏ ਬੈਗ ਤੇ ਬੜੀ ਦੂਰ ਆ ਤੂੰ ਇੱਥੋਂ। ਇੱਥੋਂ ਉੱਠਿਆ ਨਾ ਜਾਏ ਤੇਰੇ ਆਵੇ ਤੇਰੇ ਪੈਰ ਵਿੰਗੇ ਹੋਣੇ ਸ਼ੁਰੂ ਹੋ ਗਏ। ਮੈਂ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ ਤੁਹਾਨੂੰ ਮੇਰੀ ਨਹੀਂ ਆਉਂਦੀ, ਤੁਹਾਨੂੰ ਅਸਲ ਜ਼ਿੰਦਗੀ ਦੀ ਸਮਝੇ। ਜ਼ਿੰਦਗੀ ਇੱਕ ਪੜੂੰ ਆ ਵਾਪਸ ਅੱਗੇ ਉਹ ਕੋਈ ਲੱਗ ਕੋ 30-40 ਸਕਿੰਟ ਲੱਗਦੇ ਪੜੋ ਨਹੀਂ 30-40 ਸਕਿੰਟ ਅੱਖ ਚਮਕਣ ਤੋਂ ਪਹਿਲੇ ਨਥੀ ਉਹ ਫਿਲਮ ਇਹ ਸਾਹ ਤੁਰਿਆ ਇਹ ਵਾਪਸ ਹੀ ਨਾ ਆਵੇ ਵੇ। ਇੰਨੀ ਕੀ ਜ਼ਿੰਦਗੀ। ਤੁਸੀਂ ਤਾਂ ਚਾਹੁੰਦੇ ਵਾਪਸ ਆਵੇ ਨਾ ਮੈਂ ਕਹਿੰਦਾ ਮੈਂ ਇਸ ਟਾਈਮ ਤੇਰੇ ਘਰ ਦੇ ਚਾਹੁੰਦੇ ਕਈ ਮੈਂ ਕੀ ਚਾਹੁੰਦਾ ਨਹੀਂ ਉਹ ਫਿਲਮ ਵਿੱਚ ਪਈ ਜਿਹੜੀ ਰਾਤ ਦੇਖੀ ਤੁਸੀਂ ਪਈ ਆ। ਉਹਦੇ ਵਿੱਚ ਲਿਖਿਆ ਸੀ ਵੀ ਸਾਰਾ ਬੈਠੇ ਨੂੰ ਦੱਸਿਓ ਨਹੀਂ ਮੈਂ ਉਸਤਾਦ, ਸਾਰਿਆਂ ਨੂੰ ਦੱਸਣੇ ਆ ਵਾ ਪੇਨ ਤੂੰ ਜ਼ਿਆਦਾ ਲੈ ਰਿਹਾ ਉਹ ਵੀ ਤੂੰ ਚੁੱਪ ਕਰਕੇ ਬੈਠਾ ਨਾ ਉਹਦੀ ਸਮਝ ਆ ਗਈ ਗੱਲ। ਉਹ ਅੱਧਾ ਕ ਪ੍ਰਵਾਸ ਕਰਕੇ ਆ ਚੈੱਕ ਕਰ। ਉਸ ਤਾਂ ਮੈਨੂੰ ਵੀ ਕਹੀ ਨਾ ਜਿਵੇਂ ਅੱਧੀ ਨੂੰ ਬਾਅਦ ਆ ਸਾਡੀ Indication ਬੰਦਾ- ਦਾ ਬੜਾ ਫਰਕ ਮਿੱਠੀ ਕਾਹਦਾ ਤੂੰ ਐਵੇਂ ਮੌਤ ਦੇ ਨਾਲ ਪਾਇਆ ਰੌਲਾ। ਨਹੀਂ ਸਾਜ ਮੰਨ ਜਾ। ਮੈਂ ਮੰਨ ਗਿਆ ਹਾਂ ਮੰਨ ਜਾ ਵੇ ਮੈਨੂੰ ਸ਼ਾਪਿੰਗ ਕਰਾ ਦੇ। ਮੈਂ ਮੰਨ ਗਿਆ ਮੁਫਤੀ ਸੱਜਾਦ ਸਾਹਿਬ ਉਹ ਨਹੀਂ ਮੁਫਤੀ ਨਹੀਂ ਉਸਤਾਦ ਯਾਰ ਜੀ ਮੈਂ ਮਾਫੀ ਨਾਲ ਮਤਲਬ ਇੱਕ ਗੱਲ ਦੱਸਾਂ ਇਹ ਗੱਲ ਗਲਤ ਆ। ਇਹ ਕੋਈ ਓਏ ਉਸਤਾਦ ਜੀ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਇਹ ਕੋਈ ਗੱਲ ਨਹੀਂ ਹੈਗੀ। ਮੈਂ ਤੁਹਾਨੂੰ ਗੱਲ ਦੱਸਾਂ ਓਏ ਚਾਹੇ ਪੀਓ ਮੌਜੂ ਚੇਂਜ ਕਰ ਦਿਓ। ਨਹੀਂ, ਮੈਂ ਇੱਕ ਛੋਟੀ ਜਿਹੀ ਗੱਲ ਕਰਨਾ। ਇੱਕ ਬੱਚੇ ਨੂੰ ਨੋਬਲ
ਅਵਾਰਡ ਮਿਲਿਆ। ਅੱਛਾ ਉਹ ਜੀ। ਸ਼ਾਇਦ ਉਸਤਾਦ ਜੀ ਉਹ ਜੰਗਲ 'ਚ ਦੋਵੇਂ ਭੈਣ ਭਰਾ ਜਾਣਦੇ ਨੇ ਤੇ ਅੱਗੇ ਉਹ ਆ ਗਿਆ ਬਾਲੂ ਤੇ ਛੋਟੇ ਛੋਟੇ ਉਸਤਾਦ ਜੀ, ਛੋਟੇ ਛੋਟੇ ਯਾਰ, ਜ਼ਿਆਦਾ ਨਹੀਂ, 12 13 ਸਾਲ ਦੇ ਬੱਚੇ ਆ ਦੋਵੇਂ ਇਹਨੇ ਭਰਾ। ਇਹਨੇ ਕਹਿਣਾ ਅੱਗੇ ਆ ਗਿਆ ਬਾਲੂ, ਇਸ ਤੋਂ ਬਾਅਦ ਜ਼ਿੰਦਗੀ ਟਾਈਮ ਹੀ ਨਾ ਦਵੇ ਅੱਗੇ ਕੀ ਕਹਿਣਾ, ਉਹ ਬਾਲੂ ਤੇ ਹੀ ਇੰਜ ਹੋ ਜੇ, ਇੰਨੀ ਕਿ ਜ਼ਿੰਦਗੀ ਇਹਨਾਂ ਨੂੰ ਮੈਂ ਇਹ ਸਮਝਾ ਰਿਹਾ। ਉਸਤਾਦ ਜੀ ਉਹ ਬਾਲੂ ਨੇ ਨਾ ਉਹਦੀ ਸਿਸਟਰ ਨੂੰ ਫੜ ਲਿਆ, ਛੋਟੀ ਬੱਚੀ ਨੂੰ ਫੜ ਲਿਆ ਯਾਰ। ਉਹ ਬੱਚਾ ਅੱਗੇ ਗਿਆ ਵਾ, ਉਹਨੇ ਬਾਲੂ ਦੇ ਨਾਲ ਮੁਕਾਬਲਾ ਕੀਤਾ ਤੇ ਉਹਦੀ ਸਿਸਟਰ ਨੂੰ ਨੱਸ ਗਈ ਹੈ, ਨੱਸ ਕੇ ਜਾ ਕੇ ਮਦਦ ਲੈ ਕੇ ਆਈ ਹੈ ਤੇ ਉਨੀ ਦੇਰ ਨੂੰ ਨਾ ਬੱਚੇ ਨੇ ਨੂੰਦਰਾ ਮਾਰ ਕੇ ਠੋਡੀ ਵੀ ਉਹਦੀ ਚਿੰਨ ਵੀ ਜ਼ਾਇਆ ਕਰਤੀ ਬਾਲੂ ਦੀ। ਬਾਲੂ ਨੇ ਅੱਛਾ। ਬੱਚੇ ਨੂੰ ਜ਼ਖਮੀ ਕਰ ਦਿੱਤਾ ਤੇ ਉਹ ਇੰਨੀ ਦੇਰ ਆ ਕੇ ਉਹਨਾਂ ਨੇ ਫਾਇਰ ਫੂਰ ਯਾਨੀ ਕਿ ਬੱਚੇ ਨੂੰ ਬੇਹੋਸ਼ੀ ਦੀ ਇੰਜੈਕਸ਼ਨ ਉਹਨੂੰ ਮਾਰਿਆ, ਬਾਲੂ ਨੂੰ ਜਾਨ ਛੁਡਾਈ। ਤੇ ਉਸਤਾਦ ਜੀ ਬੱਚੇ ਨੇ ਇੱਕ ਗੱਲ ਕੀਤੀ, ਕਹਿੰਦੇ ਯਾਰ ਤੈਨੂੰ ਡਰ ਨਹੀਂ ਲੱਗਾ? ਓਏ ਕਿਉਂ ਯਾਨੀ ਕਿ ਇਸ ਤਰ੍ਹਾਂ ਕੀਤਾ, ਤੂੰ ਨਸਿਆ ਕਿਉਂ ਨਹੀਂ? ਤੇਰੀ ਸਿਸਟਰ ਨੂੰ ਬਣਾਇਆ ਸੀ। ਕਹਿੰਦਾ ਮੇਰੀ ਸਿਸਟਰ ਮੇਰੇ ਤੋਂ ਛੋਟੀ ਹੈ ਤੇ ਮੈਂ ਵੱਡਾ ਵਾਂ, ਇਹ ਤੋਂ ਪਹਿਲੇ ਮੈਂ ਮਰਨਾ। ਓਏ ਮੇਰੀਆਂ 4 ਸਿਸਟਰਾਂ ਮੇਰੇ ਤੋਂ ਵੱਡੀਆਂ ਨੇ। ਅੱਛਾ ਸੁਣ ਲਓ ਕਿਆ ਸਾਹਿਬ, ਜੇ ਸਿਸਟਰ ਵੱਡੀ ਹੁੰਦੀ ਤੇ ਫਿਰ ਉਹਨੇ ਨਿਕਲ ਜਾਣਾ ਸੀ। ਨਹੀਂ ਉਸਤਾਦ ਜੀ ਫਿਰ ਉਹ ਸਿਆਣੇ ਕਹਿੰਦੇ ਭੈਣ ਵੱਡੀ ਹੋਵੇ ਛੋਟੀ ਹੋਵੇ, ਭੈਣ ਛੋਟੀ ਹੀ ਹੁੰਦੀ। ਹਾਏ ਸਹੀ ਗੱਲ। ਭੈਣਾਂ ਚੰਮਦੀਆਂ ਹੀ ਛੋਟੀਆਂ ਹੁੰਦੀਆਂ ਵਾ। ਭੈਣ ਵੱਡੀ ਹੋਵੇ ਨਾ, 4 ਬੱਚਿਆਂ ਦੀ ਮਾਂ ਹੋਵੇ ਤੇ ਭਰਾ 17 ਸਾਲ ਦਾ ਹੋਵੇ ਹਲੇ, ਤੇ ਭੈਣ ਸਿਆਣੇ ਕਹਿੰਦੇ ਨੇ ਭੈਣ ਛੋਟੀ ਹੁੰਦੀ। ਸਹੀ ਉਹਨੇ ਗੱਲ। ਫਿਰ ਵੀ ਉਹਦੇ ਸਿਰ ਤੇ ਪਿਆਰ ਦੇਣਾ ਹੀ ਦੇਣਾ। ਨਾਲੇ ਲੌਜਿਕ ਹੀ ਫਜ਼ੂਲ ਸੀਗੀ ਯਾਰ। ਬਕਵਾਸ ਕਰਕੇ ਇਹਨੇ ਸਿਰਫ ਮੌਤ ਦਾ ਟਾਈਮ ਕਵਰ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਹੋਣਾ ਨਹੀਂ। ਦੇਖੋ ਜੀ ਸ਼ਾਇਦ ਸੋਹਣਾ ਮੇਕਅਪ ਕਰਕੇ, ਕਾਪੀ ਫੜ ਕੇ ਇੰਜ ਕਰਕੇ ਅੰਦਰ ਵੜੇ, ਅੱਗੋਂ ਸਟੇਜ ਤੇ ਪੈਰ ਰੱਖਣਾ ਇਹਨਾਂ ਨਸੀਬ। ਓਏ ਹੋਏ ਮਾਰ ਲਾ ਕੋਈ। ਉਸਤਾਦ ਜੀ ਇੱਕ ਸ਼ਾਇਰ ਨੇ ਕੀ ਖੂਬ ਕਿਹਾ, ਆਗਾਹ ਇਹ ਸ਼ੁਕਰ ਕਰ ਉਹਨੇ ਕਹਿਤਾ, ਕਹਿਣ ਤੋਂ ਪਹਿਲੇ ਹੀ ਫਾਰਗ ਹੋ ਜਾਂਦਾ, ਇੰਨੀ ਕਿ ਜ਼ਿੰਦਗੀ। ਹਾਜੀ ਅੱਛਾ ਬੰਦਾ ਬਚ ਹੀ ਆਪ ਜਾਂਦਾ। ਪੂਰੇ ਮਸਲੇ ਹੀ ਉਹਦੇ ਪੂਰੀਆਂ ਕੱਪ ਚਾਵਾ ਹਾਚਾ ਹੋਣੇ ਮੈਂ ਕਹਿੰਦਾ ਰੱਬਾ ਲੈ ਜਾ ਜਦੋਂ ਤੇਰਾ ਦਿਲ ਕਰੇ, ਮੈਂ ਜਾ ਰਿਹਾ, ਮੈਂ ਯਾਦ ਤੇਰਾ, ਮੈਂ ਤੁਹਾਡੇ ਨੂੰ ਨੱਸ ਤੇ ਨਹੀਂ ਰਿਹਾ। ਤੁਹਾਨੂੰ ਕੀ ਯਕੀਨ ਨਹੀਂ ਕਰ ਰੱਬ ਤੇ? Sir, ਹਾਬੀ- ਇਹ ਤੁਸੀਂ ਸਿੱਧੀ ਉਹਦੇ ਨਾਲ ਨਹੀਂ ਸਰ ਅੱਲਾਹ ਜ਼ਾਤ ਤੇ ਤਵੱਕਲ ਵਾ। ਇਹ ਚਾਹ ਦਾ ਘੁੱਟ ਇੰਜ ਤੂੰ ਲਾਵੇਂ, ਉੱਥੇ ਤੂੰ ਡਿੱਗ ਪਵੇਂ। ਫੇਰ ਇਹ ਤੇਰੇ ਨਸੀਬ ਚ ਹੁਣ ਤੇਰੇ ਹੱਥ ਕੰਬੇ, ਤੇਰਾ ਕੱਪ ਥੱਲੇ ਡਿੱਗ ਪਵੇ, ਇੰਨੀ ਕੀ ਜ਼ਿੰਦਗੀ ਹੈ। ਇਹ ਤੇਰੇ ਅੰਦਰ ਘੁੱਟ ਨਾ ਜਾਵੇ, ਇੰਨੀ ਕੀ ਜ਼ਿੰਦਗੀ ਹੈ ਇਹ। ਅੱਲਾ ਲੋ ਮੈਂ ਕੋਈ ਨਹੀਂ ਹਾਜੀ ਜ਼ਿੰਦਗੀ ਕਿਉਂਕਿ ਚਾਹ ਬਹੁਤੀ ਦੀ ਜ਼ਿੰਦਗੀ ਬਈ ਇੰਨੀ ਥੋੜੀ ਹੈ। ਗੱਲ ਇਹ ਹੈ ਨਾ ਵੀ ਇੰਨੀ ਕਿ ਆ ਦੇ ਹੁਣ ਅਗਰ ਮੈਂ ਪੀ ਜਾ ਰਿਹਾ, ਮੈਂ ਸਾਰੀ ਕੱਪ ਖਤਮ ਕਰਦਾ ਤੇ ਮੇਰੀ ਇੰਨੀ ਜ਼ਿੰਦਗੀ। ਜ਼ਿੰਦਗੀ ਪਤਾ। ਲੇਕਿਨ ਉਸਤਾਦ ਜੀ ਸ਼ਾਇਰ ਨੇ ਕਿਹਾ ਵਾ, ਜਾਵਾ ਕਿਤੇ ਪੈਕੇਜ ਹੀ ਕੀਤਾ ਵਾ ਹਫਤੇ ਵਾਲਾ, ਮਿਠਾਈ- ਸਾਡੀ ਐਂਡੀ ਕਿਤੇ ਆ ਪੈਕੇਜ ਕੀਤਾ ਪੂਰਾ। नहीं ਗੱਲ ਸਹੀ ਆ ਵੀ आगाह अपनी मौत से कोई बशर नहीं, ਹਾਂ सामान 100 बरस का पल की खबर 100 नहीं। ਬਰਸ ਕਾ ਭਾਜੀ, ਅੱਧੇ ਘੰਟੇ ਦਾ ਵੀ ਸਮਾਨ ਜਿਹੜਾ ਉਹਦਾ ਵੀ ਕੋਈ ਪਤਾ ਨਹੀਂ। ਉਹ ਕਹਿ ਰਿਹਾ ਪਲ ਦੀ ਵੀ ਖਬਰ। ਹਾਂ ਅੱਛਾ ਹੁਣ ਸਹੀ ਗੱਲ ਹੈ। ਪਲ ਵੀ ਵੱਡਾ ਵਾ। ਅੱਛਾ ਜੀ। ਹਾਂ ਝੂਠਾ ਕਰਤਾ ਸ਼ਾਇਰ ਨੂੰ ਵੀ, ਉਪਚਾਰਨ ਇੱਕ ਪਤਾ ਨਹੀਂ ਦਿਖਾਈਏ ਤੇ ਜਾ ਕੇ ਰਾਤ ਤੋਂ ਪਹਿਲਾਂ ਬੰਦ ਕਰਕੇ ਲੈ ਲਈ। ਹੋਇਆ ਸ਼ਾਇਰਾਂ ਦਾ ਕੋਈ ਚੱਕਰ ਨਹੀਂ ਹੁੰਦਾ, ਇਹ ਐਵੇਂ ਇਹ ਪਤਾ ਨਹੀਂ ਕੀ ਲਿਖ ਦਿੰਦੇ ਆ, ਬਰਬਾਦ ਕਰਤੀਆਂ ਜ਼ਿੰਦਗੀਆਂ। ਹਾਜੀ ਇਹ ਜ਼ਿੰਦਗੀ ਹੁੰਦੀ ਵੀ ਆ। ਸ਼ਾਇਰ ਹੁੰਦੇ ਨੇ ਜੌਨ ਸਾਹਿਬ ਵਰਗੇ, ਹਕੀਕਤ ਗੱਲ ਕਰਦੇ ਨੇ, ਹਕੀਕਤ, ਖਿਆਲੀ ਗੱਲਾਂ ਨਹੀਂ ਕਰਦੇ। ਮੇਰਾ ਮਹਿਬੂਬ ਐਸੇ ਹੈ ਚਾਂਦ ਤਾਰੇ ਤੋੜਨ। ਫੈਸਲ ਸਾਹਿਬ ਮੇਰੀ ਗੱਲ ਸੁਣ ਲਓ, ਇੱਕ ਤੇ ਮੌਤ ਪਰ ਹੱਕ ਆ, ਉਤੋਂ ਕਿਸੇ ਦਾ ਦਿਲ ਦੁਖਾ ਕੇ ਕਰੀਏ ਤੇ ਉਹਦੀ ਹੋਰ ਹਾ ਪੈਂਦੀ, ਤੇ ਇੱਥੇ ਫਿਰ ਕੇ ਹਾ ਤੈਨੂੰ ਐਸੀ ਪੈਣੀ ਹੈ। ਇੱਕ ਕੱਪ ਹੱਥ ਚ ਆ ਤੇ ਦੂਜਾ ਦਿਲਦਾਰੀ ਵਾਸਤੇ ਰੱਖਿਆ ਵਾ। ਓਏ ਇਹਨਾਂ ਦੀ ਲੰਮੀ ਜ਼ਿੰਦਗੀ, ਉਹਨਾਂ ਨੇ ਉਹ ਵੀ ਪੀ ਜਾਣਾ ਵਾ। ਬਸ ਲੈ ਬਚੇ ਫਿਰਦੇ ਆ। ਫਿਲਮ ਸਾਡਾ ਕਰਕੇ ਦੇਖੀ ਕਿ ਸਾਡੀ ਇੱਕ ਪੱਟੀ ਚਲੀ ਥੱਲੇ ਪੀ। ਉਹ ਯਾਰ ਮੈਂ ਇੱਕ ਐਪ, ਮੇਰੇ ਇੱਕ ਭਰਾ ਨੇ ਮੈਨੂੰ ਯਾਰ ਨੇ ਭੇਜੀ ਆ, ਉਹਨੇ ਕਿਹਾ ਯਾਰ ਜਾਨੀ ਭਾਈ ਆ ਮੈਂ ਉਹਨੇ ਉਹਦਾ ਸਬਸਕ੍ਰਿਪਸ਼ਨ ਲਈ ਹੈ, ਪਤਾ ਨਹੀਂ ਉਹਨੇ ਮੈਨੂੰ ਐਡ ਕਰਾਈ ਮੇਰੇ ਵੀਰ ਨੇ, ਖੋਲਣੀ ਮੈਂ ਖੋਲੀ, ਉਹਦੇ ਚ ਉਹ ਇੱਕ ਮਜਮੂਆ ਐਪ ਆ। ਅੱਛਾ। ਯਾਨੀ ਉਹਦੇ ਚ ਨੈਟਫਲਿਕਸ, ਫਲਾਣਾ ਟਿਕਟਾਂ, ਸਾਰੀਆਂ ਐਪਾਂ ਦੀ ਨਾ ਉਹਨਾਂ ਨੇ ਮਰਜ ਕਰਕੇ ਇੱਕ ਬਣਾਈ ਆ। ਉਹਦੇ ਚ ਤੁਹਾਨੂੰ ਸਾਰਾ ਨਜ਼ਰ ਆਉਂਦਾ, ਤੁਸੀਂ ਤੋਂ ਕਲਿੱਕ ਕਰਦੇ ਹੋ, ਉਸ ਸਾਈਟ ਜਾ ਕੇ ਪਲੇ ਕਰਦੇ। ਉੱਥੇ ਉੱਤੇ ਸੀ ਇੱਕ ਇੰਜ ਕਰਕੇ ਨਾ ਰੂਹ ਜੀ ਬਣੀ ਇੰਜ ਕਰਕੇ ਡਾਰਕ ਜੀ, ਤੇ ਮੈਂ ਆਪਣੀ ਲਾਹੌਰ, ਮੈਂ ਕਿਹਾ ਯਾਰ ਆ ਮਜ਼ੇਦਾਰ ਹੋਣੀ, ਮੈਂ ਵੇਖਦਾ। ਮੈਂ ਉਹਨੂੰ ਕਲਿੱਕ ਕੀਤਾ ਵਾ, ਅੱਗੋਂ ਭਾਜਣ ਉਹ ਟਰਾਂਸਲੇਟ ਦੇ ਨਾਲ ਸੀ ਸਬਟਾਈਟਲ। ਓਏ ਭਾਜਣ ਉਹਨਾਂ ਨੇ ਦੱਸਿਆ ਕਿ ਜ਼ਿੰਦਗੀ ਇੰਨੀ ਕਿ ਜ਼ਿੰਦਗੀ। ਓਏ ਹੋਏ। ਨਹੀਂ ਉਹਨੇ ਪੂਰਾ ਦੱਸਤਾ ਕਿ ਉਹ ਵੀ 1-2 ਲਫ਼ਜ਼ਾਂ ਤੇ ਮਰ ਗਿਆ। ਨਹੀਂ ਪੂਰਾ ਉਹਨੇ ਦੱਸਿਆ। ਉਹਨੇ ਪੂਰਾ ਦੱਸਤਾ, ਸਾਡੇ ਤੱਕ ਗੱਲ ਪੂਰੀ ਤੂੰ ਪਹੁੰਚਾਉਣੀ। ਕਿਉਂ ਇੰਨਾ ਭਾਰ ਲਿਆ ਵੀ ਤੇ 3 ਜਣੇ ਬੈਠੇ ਯਾਰ, ਤੂੰ ਕਿੱਦਾਂ ਤੜਫੀ ਜਾਂਦੇ? ਸਰਕਾਰ ਕੋ ਹੁੰਦਾ ਕੋ ਬੰਦਾ ਕੋ ਕਾਕਲ ਵੀ ਹੁੰਦਾ ਵਾ, ਦਿਮਾਗ ਡਿਪਰੈਸ਼ਨ ਵੀ ਹੁੰਦਾ ਕਿਸੇ ਬੰਦੇ ਨੂੰ। ਇੱਕ ਗੱਲ ਦਲੀਲ ਦੇ ਨਾਲ ਸਾਬਤ ਕਰ ਦੇ ਕਿ ਮੈਂ ਗਲਤ ਗੱਲ ਕਰ ਰਿਹਾ। ਨਹੀਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ।
ਮੈਂ ਤਾਂ ਅਗਰ ਇਹ ਤਾਂ ਇੰਜ ਹੀ ਨਾ ਹੁੰਦਾ ਤੇ ਫਿਰ ਹਲੋ ਮਿਰਜ਼ਾ ਸਜਾਦ ਇੰਜੀਨੀਅਰ ਸਾਹਿਬ ਹਾਂਜੀ ਸਜਾਦ ਇੰਜੀਨੀਅਰ। ਯਾਰ ਗੱਲ ਉਹਨਾਂ ਦੀ ਲੌਜੀਕਲੀ ਹੈ, ਸਹੀ ਹੈ, ਲੇਕਿਨ ਉਸਤਾਦ ਜੀ ਉਹ ਇਹਦਾ ਕਿਹੜੇ ਮੌਕੇ ਗਲਤ ਦੇ ਦੇ ਆ ਨਾ ਵਕਤ ਤੋਂ ਬਾਬੇ ਪਹਿਲੇ ਨੇ ਦੇ ਰੱਖ ਕੇ ਆਏ ਤੁਹਾਡੇ ਹੁਣ ਨਹੀਂ ਬਾਬਾ ਉਹ ਇੰਜ ਨਹੀਂ ਯਾਰ ਜਿਹੜੇ ਸੈਲੀਬ੍ਰਿਟੀ ਨੇ ਨਾ ਸੁਪਰਸਟਾਰ ਉਹਨਾਂ ਨੂੰ ਕਰਨੀ ਨਹੀਂ ਚਾਹੀਦੀ ਕਿਉਂਕਿ ਉਹ ਆਮ ਬੰਦਿਆਂ ਤੋਂ ਥੋੜੇ ਜਿਹੇ ਹਟ ਕੇ ਹਟ ਗਏ ਨੇ। ਯਹੀ ਰਿਵਾਜ ਮੈਂ ਤੋੜੂੰਗਾ। ਇਹ ਸੈਲੀਬ੍ਰਿਟੀਜ਼ ਹੈ ਕਾਮੇਡੀਅਨਸ ਇਹਨਾਂ ਨੇ ਹਕੀਕਤ ਨਾਲ ਮੁਤਾਰਫ ਹੀ ਨਹੀਂ ਕਰਾਇਆ ਆਪਣੇ ਵਾਮ ਨੂੰ। ਉਹ ਪਾਏ ਨੇ ਇਹਨਾਂ ਨੇ ਭੰਡ ਪੁਣੇ ਦੀ ਰੱਖਿਆ ਉਹਨਾਂ ਨੂੰ ਹਮ ਹਸਾਤੇ ਹੈ ਬਸ ਹੱਸੋ ਕਿਉਂ ਮੌਤ ਯਾਦ ਰੱਖਣੀ ਹੈ ਪਲ ਪਲ ਦਿਲ ਕੇ ਪਾਸ ਤੁਮ ਰਹਿਤੀ ਹੋ ਇਹ ਮੌਤ ਆ। ਉਹ ਯਾਦ ਆ ਉਹਨਾਂ ਨੂੰ ਇਹ ਜਿਹੜਾ ਸਾਰੇ। ਗਾਣਾ ਨਾ ਪਲ ਪਲ ਦਿਲ ਕੇ ਪਲ ਪਲ ਦਿਲ ਕੇ ਪਾਸ ਤੁਮ ਰਹਿਤੀ ਹੋ ਇਹ ਮੌਤ ਨੂੰ ਤੁਸੀਂ ਕਹਿਣਾ। ਮਿੱਠਾ ਜੀ ਉਹ ਫੋਲਡਿੰਗ ਵਾਲਾ ਮੰਜਾ ਬਣਵਾ ਕੇ ਨਾਲ ਹੀ ਰੱਖ ਲਓ, ਖਬਰੇ ਕਿਹੜੇ ਟਾਈਮ ਉਹ ਉਸਤਾਦ ਬਣਵਾਉਣ ਦੀ ਲੋੜ ਹੀ ਨਹੀਂ ਪੈਣੀ। ਫੋਲਡਿੰਗ ਵਾਲਾ ਪੰਜਾਬ 2 ਘੰਟੇ 'ਚ ਬਣੇ। ਹਾਂਜੀ ਤੂੰ ਹਾਲੇ ਸੋਚੇ ਮੈਂ ਮੰਜਾ ਬਣਵਾਵਾਂ ਤੇ ਤੂੰ ਡਿੱਗ ਪਵੇਂ ਆਪਣੇ ਪੁਰਾਣੇ ਪਹਿਲੇ ਮੰਜੇ ਤੇ ਹੀ। ਤੁਸੀਂ ਨਾ ਘਰ ਜਾ ਕੇ ਸਿਰਫ ਕਬਜ਼ੇ ਦਾ ਕਬਰ 'ਚ ਹੀ ਪੈਣਾ ਵਾ ਘਰ ਜਾਇਆ ਹੀ ਨਾ ਜਾਏ ਇੱਥੇ ਹੀ ਬਣਵਾ ਉਹ ਦਿਓ। ਘਰ ਜਾਇਆ ਹੀ ਨਾ ਜਾਏ। ਤੈਨੂੰ ਇਹ ਕਿੰਨੇ ਗਾਰੰਟੀ ਦਿੱਤੀ ਤੂੰ ਘਰ ਪਹੁੰਚ ਜਾਏਗਾ। ਚਲੋ ਬਾਹਰ ਪਾਰਕ 'ਚ ਬਣਾ ਦਿਓ ਲੌਨ ਚਲੋ 'ਚ। ਇੱਕ ਟਾਈਮ ਕਰਦੇ ਇਥੋਂ 4 ਸਲੇਟਾਂ ਪੁੱਟੋ ਮੈਨੂੰ ਦੁਖਣਾ ਦਿਓ ਵਿੱਚ ਮੇਰਾ ਪੁੱਤ ਬਾਲਾ ਦੇਣਾ ਮੇਰਾ 2 ਮੋਟਰਸਾਈਕਲਾਂ ਨੇ ਮੇਰੇ ਕੋਲ, ਇੱਕ ਗੱਡੀ ਹੈ। ਹਾਂ ਵਸੀਅਤ ਕਰੋ ਆਪਣੀ ਵੀ ਚਲੋ ਠੀਕ ਹੈ ਨਾ ਠੀਕ ਹੈ ਆ ਲੈ ਫੜਾ ਪੀ ਲਾ ਮੈਂ ਅੱਗੇ ਕਰਦਾ ਹਾਂ ਉਸਤਾਦ ਜੀ ਪਹਿਲੇ ਪੀ ਲਾ ਜੇ ਤੂੰ ਸਾਰੀ ਪੀ ਲਈ ਇਹਦਾ ਮਤਲਬ ਤੇਰਾ ਟਾਈਮ ਨਹੀਂ ਸੀ ਆਇਆ ਲੈ ਚੱਲ ਕੇ ਜਾਵਾਂ ਇਹਨੂੰ ਕਹਿੰਦੇ ਨੇ ਜਿਹਦੇ ਮੁਕੱਦਰ ਚ ਰਿਜ਼ਕ ਆ। ਤੇ ਉਹਨਾਂ ਨੇ ਪੀਣ ਵਾਲਾ ਪੀਂਦਾ ਹੀ ਨਹੀਂ ਕੈਸਾ ਤੂੰ ਚਾਹ ਫੜੀ ਹੱਥ ਚ ਤੂੰ ਪੀਣ ਲੱਗਾ ਉੱਥੇ ਰੱਖੀ ਇਹਨੇ ਪੀ ਲਈ ਇਹਦੇ ਆ ਦੇ ਹੁਣ ਅਗਲਾ ਘੁੱਟੇ ਦੇ ਮੁਕੱਦਰਾਂ ਚ ਪੀ ਘੁੱਟ ਭਰ। ਚਲੋ ਜੀ ਹੁਣ ਕਿਸੇ ਦੇ ਮੁਕੱਦਮੇ ਲਓ ਜੀ ਹੁਣ ਸਾਰੀ ਇਹਦੇ ਮੁਕੱਦਰਾਂ ਚ ਏਦਾਂ ਦੇ ਮੁਕੱਦਰ ਕਿਤੇ ਮੇਰੇ ਬਣਾਈ ਆ। ਮੈਂ ਕਹਿੰਦਾ ਤੇਰਾ ਕਿਆ ਬਾਤ ਤਵੇਰੇ ਸਹੀ ਦਿਓ ਭਾਵੇਂ ਪੈਸੇ ਨੂੰ ਯਾਰ ਨਹੀਂ ਉਹ ਪੀ ਲੇਗਾ ਤੂੰ ਝੂਠੀ ਹੁਣ ਹੋਰ ਹੈ ਵਾ ਇਹੀ ਹੁੰਦਾ ਕਹਿੰਦੇ ਹੋ ਰਿਹਾ ਕਿ ਤਾਂ ਨਹੀਂ ਕਿਤਾ ਉਸਤਾਦ ਜੀ ਲੇਕਿਨ ਜਿੰਨੀ ਵੀ ਜ਼ਿੰਦਗੀ ਨਾ ਹਾਸੋ ਖੇਡੋ, ਹਾਂ ਕਿਸੇ ਨੂੰ ਦੁੱਖ ਨਾ ਦਿਓ। ਹਾਂ ਇੱਕ ਗਾਣਾ ਸੀਗਾ ਅੱਲਾ ਹੀ ਅੱਲਾ ਕੀਆ ਕਰੋ ਦੁੱਖ ਨਾ ਕਿਸੇ ਕੋ ਤੀ ਉਹ ਗੁਰਦਾਸ ਮਾਨ ਸਾਹਿਬ ਦਾ ਇੱਕ ਗਾਣਾ ਵਾ ਨਾ ਯਾਰ ਤੂੰ ਉਹ ਨਹੀਂ ਸੁਣਿਆ ਗੁੜ ਨਾਲੋਂ ਇਸ਼ਕ ਮਿੱਠਾ ਤੇ ਲੱਗ ਨਾ ਕਿਸੇ ਨੂੰ ਜਾਵੇ। ਇਹਦਾ ਮਤਲਬ ਇਹ ਹੀ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ। ਕੁੱਤੀ ਮਰੇ ਫਕੀਰ ਦੀ ਜਿਹੜੀ ਚੌਂ ਚੌਂ ਨਿਤ ਕਰੇ ਹੱਡੀ ਸਰੇ ਨਹੀਂ ਕਰ ਨਹੀਂ ਨਹੀਂ ਇੱਥੇ ਗੱਲ ਤਾਂ ਸੂਜ਼ੀ ਮੇਰੇ ਫਕੀਰ ਦੀ ਕੁੱਤੀ ਮਰੇ ਫਕੀਰ ਦੀ ਕਿ ਜ਼ੁਬਾਨ ਨੂੰ ਸੂਦੀ ਮਰੇ ਬਸੀਟ ਦੀ ਜ਼ੁਬਾਨ ਨੂੰ ਕਿਹਾ ਗਿਆ ਇਹ ਸੂਜ਼ੀ ਮੇਰੇ ਢੀਠ ਦੀ ਮੈਨੂੰ ਗੱਲ ਯਾਦ ਆ ਗਈ ਸਾਹ ਜੀ ਜੁਗਨੂ ਬਾਦਸ਼ਾਹ ਸੀ ਨਾ ਮੈਂ ਚੈਨਲ ਤੇ ਕੰਮ ਕਰਦਾ ਸੀ ਮੇਰੇ ਨਾਲ ਇੱਕ ਕਰੈਕਟਰ ਮਿਲ ਰਿਹਾ ਬਹੁਤ ਹਰਾਮੀ ਕਿਸਮ ਦਾ ਕਰੈਕਟਰ ਸੀ ਉਹ ਮਿੱਠਾ ਗਿਆ ਸੀ ਨਾਲ। ਨਹੀਂ ਹਲੋ ਏਦਾਂ ਵੀ ਨਹੀਂ ਮਾੜਾ ਸੀ ਵੀ ਉਹ ਜਿਹੜਾ ਮੈਂ ਸਿਰਫ ਹਰਾਮੀ ਗਿਆ ਅੱਛਾ ਠੀਕ। ਜਨਾਬ ਜੀ ਅਸੀਂ ਰਾਤ ਨੂੰ 12-1 ਵਜੇ ਨਾ ਡਬਿੰਗ ਕਰਦੇ ਹਾਂ ਫਿਲਮਾਂ ਦੀ ਤੇ ਅਸੀਂ ਡਬਿੰਗ ਕਰਕੇ ਥੱਲੇ ਉਤਰੇ ਤੇ ਗਾਰਡ ਨਾਲ ਹੀਰ ਪੜ ਰਿਹਾ ਹਾਂ ਗਾ ਰਿਹਾ। ਗਾਰਡ ਹੀਰ ਹਾਂਜੀ ਹਾਂਜੀ ਸਮਝ ਗਿਆ। ਤੇ ਅਸੀਂ ਦੇਖਿਆ ਤੇ ਹੀਰ ਤੇ ਅਸੀਂ ਦੂਰੋਂ ਚੱਲ ਲੱਗਾ ਕੁਰਾਨ ਪੜ ਰਿਹਾ ਅੱਛਾ ਲੱਗੇ ਤੇ ਹੀਰ ਤੇ ਉਹ ਕਹਿੰਦਾ ਕਰੈਕਟਰ ਚਾਚਾ ਤੂੰ ਹੀਰ ਪੜ੍ਹਨ ਇਸ ਟਾਈਮ ਤੇ ਤੂੰ ਇਸ ਟਾਈਮ ਇੱਥੇ ਬੈਠਾ ਮਾਸ਼ਾਅੱਲਾ ਇਦਾਂ ਕਰਕੇ ਤੇ ਤੂੰ ਹੋਰ ਪੜ੍ਹ ਲਿਆ ਕਰ ਕੋਈ ਸਲਾਮੀ ਚੀਜ਼ ਪੜ੍ਹ ਆਪ ਕੋਈ ਕੁਰਾਨ ਪੜ੍ਹ ਲਾ ਕੋਈ ਹੋਰ ਚੀਜ਼ ਪੜ੍ਹ ਲਾ ਕਹਿੰਦਾ ਕੁਰਾਨ ਸੇਮ ਮੈਂ ਉਹ ਹਿਸਾਬ ਲਾ ਕੇ ਪੜ੍ਹ ਰਿਹਾ ਹਾਂ ਰਾਂਝਾ ਉਹ ਆ ਹੀਰ ਮੈਂ ਆ ਆਹ ਇਹ ਜਿਹੜਾ ਨੇ ਕਿਹਾ ਨਾ ਡੋਲੀ ਚੜਦਿਆਂ ਮਾਰੀਆਂ ਹੀਰ ਚੀਕਾਂ ਇਹਦਾ ਮਤਲਬ ਆ ਜਦੋਂ ਜਾਨ ਨਿਕਲਣ ਲੱਗੀ ਹਾਂ ਮੈਂ ਹੀਰ ਹਾਂ ਨਾ ਉਹ ਰਾਂਝਾ ਵਾ ਤੇ ਜਦੋਂ ਮੇਰੀ ਜਾਨ ਨਿਕਲਣ ਲੱਗੀ ਮੈਂ ਡੋਲੀ ਚੜਨ ਲੱਗਾ ਤੇ ਮੈਂ ਚੀਕਾਂ ਮਾਰ ਰਿਹਾ ਅੱਗੋਂ ਉਹ ਕਰੈਕਟਰ ਜਿਹੜਾ ਨਾ ਹੁਣ ਉਹ ਅਸੀਂ ਕੂੜ ਅਸੀਂ ਉਹ ਨਹੀਂ ਅੱਗੇ ਕੂੜ ਤੋਂ ਤੁਸੀਂ ਮਰਾ ਸੀ। ਰਹੇ ਉਸ ਕੂੜ ਕਿ ਇਹ ਨਹੀਂ ਕੁਰਾਨ ਹੈ ਇਹ ਕਿਹੜੀ ਗੱਲ ਹੋਈ ਭਲਾ ਹੈਨਾ ਹੁਣ ਉਹ ਸ਼ੁਰੂ ਹੋ ਗਿਆ ਕਹਿੰਦਾ ਚਾਚਾ ਜੇ ਇਹ ਗੱਲ ਆ ਨਾ ਤੇ ਫਿਰ ਮੰਜੀ ਇੱਕ ਤੇ ਜਵਾਨੀਆਂ 2 ਇਹ ਮਾਰਫਤ ਆ ਤੇ ਉਹ ਚਾਚਾ ਨਾ ਹੀਰ ਐ ਬੰਦ ਕਰਕੇ ਰੱਖ ਕੇ ਨਾ ਸੁਣਨਾ ਕਹਿੰਦਾ ਜੀ ਉਹ ਕਿੱਦਾਂ ਕਹਿੰਦਾ ਕਿੰਨੇ ਫਰਿਸ਼ਤੇ ਆ ਸੱਜੇ ਖੱਬੇ ਮੋਢਿਆਂ ਦੇ ਕਹਿੰਦਾ 2 ਕਹਿੰਦਾ ਜਾਨ ਕਿੰਨੀ ਹੈ ਕਹਿੰਦਾ 1 ਕਹਿੰਦਾ ਜਿਹੜੀ ਜਾਨ ਹੈ ਮੰਜੀ ਕਹਿੰਦਾ ਹਾਂ ਤੇ ਕਹਿੰਦਾ ਜਿਹੜੇ ਜਵਾਨੀਆਂ 2 ਉਹ 2 ਫਰਿਸ਼ਤੇ ਉਹਨੇ ਕੁਝ 70 ਗਾਣਿਆਂ ਦਾ ਨਾ ਬਾਬੇ ਨੂੰ ਮੈਂ ਤੇਰੇ ਘੜੇ ਦੀ ਮੱਛੀਆਂ ਹੱਥ ਪਾ ਕੇ ਤੇ ਫੜ ਮੈਨੂੰ ਸੱਜਣਾ ਵੇ ਉਹ ਖਿੱਚ ਗਏ ਨਾ ਸੀ ਤੇ ਉਹ ਘਟੇ ਨਾ ਹੁਣ ਮੈਂ ਉਹਨੂੰ ਕਹਾਂ ਬਸ ਕਰ ਦੇ ਕਹਿੰਦਾ ਨਹੀਂ ਸਾਜੀ 1 ਮਿੰਟ
ਇਹਦੀ ਮੈਂ ਇਹਨੂੰ ਇਹ ਤਾਂ ਜਿੱਧਰ ਮਰਜ਼ੀ ਲੈ ਜਾਓ ਕਹਿੰਦਾ ਸਹੀ ਗੱਲ। ਇਹ ਤੇ ਇਹ ਮੰਤਕ ਜਿਹੜੀ ਆ ਹਾਂਜੀ ਹਾਂਜੀ ਇਹ ਤਾਂ ਜਿੱਥੇ ਮਰਜ਼ੀ ਬਣਾ ਲਓ ਫਿੱਟ ਹੋ ਜਾਂਦਾ। ਠੀਕ ਆ। ਅੱਛਾ ਜੀ ਉਹਨੇ ਕਿਹਾ ਜੀ ਮੈਂ ਤੇਰੇ ਘੜੇ ਦੀ ਮੱਛੀ ਆ। ਉਹਨੇ ਕਿਹਾ ਵੀ ਮੈਂ ਮਤਲਬ ਇਹਦਾ ਮਤਲਬ ਇਹ ਆ ਚਾਚਾ ਕਿ ਮੈਂ ਇੱਕ ਘੜਾ ਦੁਨੀਆ ਵਾਂ, ਮੈਂ ਇਹਦੇ ਅੰਦਰ ਆ। ਉਹ ਤਾਂ ਜਦੋਂ ਦਿਲ ਕਰੇ ਹੱਥ ਪਾ ਕੇ ਮੈਨੂੰ ਫੜ ਕੇ ਤੇ ਮੈਨੂੰ ਲੈ ਜਾਏ। ਉਹ ਭਾਈ ਮੈਂ ਵੀ ਹੈਰਾਨ, ਮੈਂ ਕਿਹਾ ਹਾਂ ਚਾਚਾ ਹੀਰ ਤੋਂ ਵੀ ਅੱਗੇ ਨਿਕਲ ਗਈ ਕਿ ਨਹੀਂ ਗੱਲ। ਇਹ ਨਹੀਂ ਤੁਹਾਡੀ ਆਪਣੀ ਤੁਸੀਂ ਜਿੱਧਰ ਮਰਜ਼ੀ ਬਣਾ ਲਓ। ਹਾਂਜੀ ਤੇ ਗੱਲ ਇਹ ਹੈ ਸਾਜ ਜੀ ਕਿ ਤੁਸੀਂ ਉਹ ਗੱਲ ਆ ਕਿਹੜੀ ਗੱਲ ਸੀ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ? ਮੌਤ ਉਹ ਨਹੀਂ ਮੌਤ ਹੁਣ ਨਿਕਲ ਗਈ ਹੈ ਨਹੀਂ ਵਿੱਚੋਂ। ਮਿੱਠੇ ਤੋਂ ਮੌਤ ਨਹੀਂ ਨਿਕਲਣੀ ਵਿੱਚੋਂ। ਮੌਤ ਵੀ ਤੇਰੇ ਅੰਦਰ ਆ, ਜ਼ਿੰਦਗੀ ਵੀ ਤੇਰੇ ਅੰਦਰ ਆ। ਇਸ ਟਾਈਮ ਜ਼ਿੰਦਗੀ ਐਕਟਿਵ ਆ, ਐਕਟਿਵ ਬਿਲਕੁਲ ਹੀ ਮੌਤ ਡੀਐਕਟਿਵ ਆ। ਡੀਐਕਟਿਵ ਬੇਸ਼ੱਕ। ਇੰਜ ਕਰਕੇ ਉੱਤੋਂ ਬਟਨ ਉਹਨੇ ਨੱਪਣਾ ਵਾ, ਇਸ਼ਾਰਾ ਹੋਣਾ ਵਾ, ਤੇਰੀ ਜ਼ਿੰਦਗੀ ਡੀਐਕਟਿਵ ਹੋਈ ਨਹੀਂ, ਮੌਤ ਐਕਟਿਵ ਹੋਈ ਨਹੀਂ। ਇੰਨੀ ਗੱਲ ਆ। ਇੰਨੀ ਕਿ ਜ਼ਿੰਦਗੀ ਹੈ। ਭਵਿੱਖਬਾਣੀ ਜਿਹੜੀ ਨਾ, ਹਾਂਜੀ ਭਵਿੱਖਬਾਣੀ ਭਵਿਸ਼ਰਵਾਣੀ। ਹਾਂ ਇੰਜ ਭੋਰ ਕੇ ਉਸਤਾਦ ਜੀ ਚਾਹ ਚ ਉਹ ਪਾ ਕੇ। ਭਵਿਸ਼ਰਵਾਣੀ ਨਹੀਂ, ਉਹ ਬਾਕਰਖਾਨੇ ਨਹੀਂ, ਭਵਿਸ਼ਵਾਣੀ। ਭਵਿਸ਼ਵਾਣੀ ਮੈਂ ਭਵਿਸ਼ਵਾਣੀ ਭਵਿਸ਼ ਭਵਿਸ਼ਵਾਣੀ 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 ਯਾਨੀ ਕਿ ਫਿਊਚਰ ਦੇ ਬਾਰੇ ਚ ਹਾਂ ਕੁਛ। ਹਾਂ ਹਾਂ ਮੇਰਾ ਇੱਕ ਯਾਰ ਹੈ ਇੰਡੀਆ ਦੇ ਵਿੱਚ, ਉਹ ਜਿਹੜਾ ਡਬਿੰਗ ਮਾਸਟਰ ਹੈ ਉਹਨਾਂ ਜਿੰਦਰ ਸਜਾ ਜਾਂਦੀ ਜਤਿੰਦਰ ਜਤਿੰਦਰ ਜਾਨੀ ਉਹ ਤੁਹਾਡਾ ਸ਼ੁਗਰ ਤੋਂ ਨੇ ਤੁਹਾਡੀ ਭਵਿੱਖਬਾਣੀ ਪੜ੍ਹੀ ਸੀਗੀ। ਉਹ ਵੀ ਕੀ ਉਹਨੇ ਕਿਹਾ ਕਰਦਾ ਕਿ ਯਾਰ ਨਾ ਆਪਣੇ ਉਸਤਾਦ ਦਾ ਖਿਆਲ ਰੱਖਿਆ ਕਰੋ। ਨੋ ਪ੍ਰੋਬਲਮ, ਠੀਕ ਆ ਉਹਨੇ ਕਿਹਾ। ਉਹ ਨਹੀਂ ਉਹਨੇ ਸਿਹਤ ਵੱਲੋਂ ਨਹੀਂ ਕਿਹਾ, ਉਹਨੇ ਕਿਹਾ ਆਪਣੇ ਉਸਤਾਦ ਦਾ ਖਿਆਲ ਇੱਧਰ ਉੱਧਰ। ਉਹਨੇ ਡੱਬੇ ਵੀ ਸੁਣੀ ਤਾਂ ਜਤਿੰਦਰ ਜਾਨੀ ਨੂੰ ਬੜੀ ਅੱਛੀ ਕਰਦਾ। ਨਹੀਂ। ਸਾਡੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਮੁੱਖ ਮੰਤਰੀ ਆ ਉਹ ਬੜੇ ਅੱਛੇ ਤਰੀਕੇ ਨਾਲ ਆਏ ਤੇ ਮੁੱਖ ਮੰਤਰੀ ਇੰਜ ਕੇ ਡਿੱਗ ਪਏ। ਯਾਰ ਸਭ ਤੋਂ ਮਜ਼ੇਦਾਰ ਜਿਹੜਾ ਆਪਣੀ ਐਪ ਤੇ ਨਾ ਇੱਕ ਬੰਦਾ ਇੱਕ ਮੁੰਡਾ ਆਇਆ ਵੀਰ ਸਾਡਾ ਸ਼ਮੀ ਆਇਆ, ਤੁਸੀਂ ਨਹੀਂ ਦੇਖੋ ਇੱਕੋ ਵਾਰੀ ਆਇਆ ਯਾਰ। ਉਹ ਐਪ ਤੇ ਆਇਆ ਬਈ ਕਸਮ ਵਾਲੀ ਗੱਲ ਹੈ, ਅੱਜ ਲੱਗੇ ਬ੍ਰਿਟਿਸ਼ ਗੋਰਾ ਆ ਗਿਆ ਕੋਈ। ਓਹੋ ਮੈਂ ਕਿਹਾ ਯਾਰ ਉਹਨੇ ਅੰਗਰੇਜ਼ੀ ਬੋਲੇ ਕੌਣ ਕਹਿੰਦਾ ਤੇ ਦੁਆਬੇ ਦਾ ਉਹਦੇ ਦਾ ਉਹਦੀ ਬੋਲੀ ਮੈਂ ਤੈਨੂੰ ਸੁਣਾਉਣਾ। ਮੈਂ ਕਹਿੰਦਾ ਤੂੰ ਉਹਦੀ ਉਹ ਮੇਰੇ ਖਾਲੂ ਸੀ ਦੁਆਬੇ ਦੇ, ਹਾਂਜੀ ਉਹ ਬੋਲਦੇ ਆ ਉਹ ਸੇਮ ਬੋਲਦੇ। ਜਦੋਂ ਘੁੱਗੀ ਭਾਜੀ ਨੇ ਨਾ ਉੱਥੇ ਦੁਬਈ ਉਹਨਾਂ ਉਦੋਂ ਜਦੋਂ ਬੋਲੇ ਨਾ ਮੈਂ ਕਿਹਾ ਇਹ ਤਾਂ ਮੇਰੇ ਖਾਲੂ ਬੋਲਦੇ ਸੀ। ਤਾਂ ਉਹ ਨਾ ਝੋਲਦੇ ਨੇ ਕਰਕੇ ਗੱਲ ਨੂੰ ਨਾ, ਮੈਂ ਤਾਂ ਉੱਥੇ ਗਿਆ ਸੀਗਾ ਹੈ ਨਾ ਇੰਜ ਕਰਕੇ। ਹੁਣ ਤੋਂ ਮਿਲਣ ਆਉਂਦਾ ਹੀ ਆਹੋ ਨਹੀਂ। ਨਾ ਉਹ ਤਾਂ ਏਦਾਂ ਕਰਕੇ ਕਰਦੇ। ਕਿਹੜੀ ਗੱਲ? ਨਾ ਕੁੜੀ ਘਰ ਗੱਲ ਕਰੇ ਨਾ ਉਹ ਤਾਂ ਇਹਨੂੰ ਸਟਰਗਲ ਨਾ, ਉਹ ਤਾਂ ਉੱਥੇ ਗਿਆ ਹੀ ਸੀਗਾ ਝੋਲ ਉੱਥੋਂ ਨਿਕਲ ਕੇ ਇਹ ਟੈਪ। ਤੇ ਮੈਂ ਤੈਨੂੰ ਸੁਣਾਉਣਾ ਦੇਖਣਾ ਜਰਾ ਦੁਆਬੇ ਦੀ। ਓਏ ਓਏ ਮੇਰੇ ਮੌਲਾ। ਲਓ ਜੀ ਆਉਦੀ ਜਰਾ ਨਾ ਤੁਸੀਂ ਸੁਣਨਾ, ਆਉਦੀ ਆਡੀਓ ਸੁਣਨਾ ਨਾਜ਼ਰੀਨ ਆ। ਜਵਾਬੇ ਆਦੀ ਆਡੀਓ ਸੁਣੀ ਮਜ਼ੇਦਾਰ। ਹਾਂਜੀ ਭਾਈ ਸਾਹਿਬ ਠੀਕ ਠਾਕ ਆ, ਖੈਰ ਆ। ਤੇ ਫਿਰ ਜੇ ਗੱਲ ਕਰਨੀ ਹੋਵੇ ਫਿਰ ਭਾਜੀ ਕਿਵੇਂ ਗੱਲ ਕਰ ਸਕਦੇ ਇੱਥੇ? ਬਸ ਤੁਹਾਡਾ ਧੰਨਵਾਦ ਕਰਨਾ ਸੀ, ਤੁਸੀਂ ਬੜੀ ਹੈਲਪ ਕੀਤੀ ਸਾਡੀ। 4-5 ਸਾਲ ਸਟ੍ਰੈਸ ਵਾਲੇ ਟਾਈਮ ਦੇ ਵਿੱਚ ਤੁਹਾਡੀ ਵੀਡੀਓਜ਼ ਦੇਖ ਕੇ ਸ਼ੋਅ ਦੇਖ ਕੇ ਸਟ੍ਰੈਸ ਫ੍ਰੀ ਹੋ ਜਾਂਦੇ ਸੀ। ਤੇ ਰੱਬ ਦੀ ਕਿਰਪਾ ਦੇ ਨਾਲ ਹੁਣ ਥੋੜੇ ਜਿਹੇ ਰਿਲੈਕਸ ਹੋ ਗਏ ਆ। ਹੁਣ PR ਆਈ ਹੈ, ਬਸ ਉਹੀ ਤੁਹਾਡਾ ਸ਼ੁਕਰੀਆ ਕਰਨਾ ਸੀ। ਮੈਂ ਤੇ ਮੇਰੇ ਵਾਈਫ ਅਸੀਂ ਦੋਨੋਂ ਬੈਠੇ ਸੀ ਵੀ ਚਲੋ ਤੁਹਾਡਾ ਸ਼ੁਕਰੀਆ ਕਰਦੇ। ਕੀ ਬਾਤ ਹੈ, ਕਿੰਨਾ ਮਿੱਠਾ ਜਿਹਾ ਉਸਤਾਦ ਜੀ ਲੈਂਦੇ। ਓਏ ਇਹ ਤਾਂ ਸਪੀਡ ਨਾਲ ਬੋਲ ਰਿਹਾ ਨਾ, ਜਦੋਂ ਇਹ ਸਲੋ ਬੋਲਦੇ ਆ ਨਾ ਉਦੋਂ ਬਹੁਤ ਮਜ਼ੇਦਾਰ ਬੋਲਦੇ ਆ। ਦੁਆਬਾ ਬਹੁਤ ਮਿੱਠੀ ਬੋਲੀ ਹੈ। ਮੇਰੇ ਅੱਬੂ ਸਾਈ ਪਤਾ ਕਿਤਾ ਇੱਕ ਉਹ ਜਿਹੜੀ ਭਾਜੀ ਬੋਲਦੇ ਜਿਹੜੇ ਸਿੰਗਰ ਵੀ ਨੇ, ਇੱਕ ਫਿਲਮ 'ਚ ਬੋਲਦੇ ਆ ਜਿਹੜੇ ਸਿੰਗਰ ਨੇ ਯਾਰ। ਗੁਰਦਾਸ ਮਾਨ ਸਾਹਿਬ ਨਹੀਂ ਜਿਹੜੇ ਅੱਜ ਕੱਲ ਦੇ ਦਿਲਜੀਤ ਸਾਹਿਬ ਦਿਲਜੀਤ ਭਾਜੀ। ਉਹ ਨਾ ਉਹ ਸ਼ੀਸ਼ੇ ਕੇ ਖਲੋਤੇ ਨਾ, ਉਹ ਇੱਕ ਉਹ ਬੋਲੀ ਆ ਕੰਜਰਾ ਤੂੰ ਮਰਵਾਏਗਾ ਕਿਧਰ ਮਰਵਾਏਗਾ ਤੂੰ। ਉਹ ਤੇਰਾ ਹੋਰ ਸਟਾਈਲ ਆ ਖੜੀ ਹਾਂ। ਮੇਰੇ ਅੱਬੂ ਨਾ ਉਧਰ ਬੋਲੀ ਚਾਹਦੇ ਮੈਨੂੰ ਪਤਾ ਕਿਹੜਾ ਉਹ ਬੋਲਣ ਗਿਆ। ਉਹ ਸਾਰੇ ਤਾਂ ਗਿਆ ਥਾ ਵੀਰੇ। ਇਹ ਉਧਰ ਦੀ ਨਹੀਂ ਗਈ, ਸੀਰੀਅਸਲੀ ਸਾਰਾ ਪਿੰਡ ਹੀ ਬੋਲਦਾ ਉਧਰ। ਸਹੀ ਬੰਗਾਲੀ ਹੈ, ਉਹ ਬੰਗਾਲੀ ਨਹੀਂ ਹੋਏ। ਬੰਗਲਾਦੇਸ਼। ਮੇਰੇ ਅੱਬਾ ਜੀ ਰਾਜਪਾਲ ਨਹੀਂ ਸੀਗੇ ਬੰਗਾਲੀ। ਆਹੋ ਉਹ ਤੇ ਏਦਾਂ ਹੀ ਆ। ਗੁਲਾਮਾਬਾਦ ਦੀ ਵੀ ਏਦਾਂ ਹੀ ਆ ਥੋੜੀ ਆ ਥੋੜੀ ਆ ਪਿੰਡ ਗੁਲਾਮਾਬਾਦ। ਦੇ ਵਿੱਚ ਸਾਰਾ ਪਿੰਡ ਤੇ ਬੋਲਦਾ ਕਿੱਦਾਂ? ਤੈਂ ਗਾਹਾਂ ਤੋਂ ਹੁਣ ਹਾਂ ਕੰਮ ਨਹੀਂ ਕਰਦਾ ਕਸਮੇ ਵੀ ਆਹੋ। ਤੈਂ ਗਿਆ ਤਾਂ ਭਾਈ ਐਨ ਬੋਲਦਾ ਆਹੋ ਕਰਦਾ ਪਿਆ ਤਾਂ ਆਹੋ ਇਹ ਵੀ ਇੱਕ ਹੁੰਦਾ। ਹਾਂ ਆਹੋ ਸਿਆਲਕੋਟੀ ਵੀ ਕੀ ਕਰਦਾ ਤੀ ਸ਼ੱਕਰਗੜੀ ਕੀ ਕਰਦਾ ਤੀ ਉੱਥੇ ਗਿਆ ਤੀ ਇਹ ਬੋਲਦਾ। ਉਹ ਤਾਂ ਥੱਥੇ ਹੁੰਦੇ ਆ ਯਾਰ। ਉਸਤਾਦ ਜੀ ਚੀਜ਼ਾਂ ਦੇ ਨਾਮ ਮੁਖਤਲਫ ਦਰਵਾਜ਼ੇ ਨੂੰ ਤਖਤਾ ਵੀ ਕਹਿੰਦੇ ਸੀ ਪੰਜਾਬੀ ਚ, ਅਸੀਂ ਕਹਿੰਦੇ ਨੇ ਬੂਆ ਵੀ ਕਹਿੰਦੇ। ਬੂਆ। ਹੋਰ ਕਿੰਨੇ ਲਫ਼ਜ਼ ਆਏ ਨੇ ਉਹ ਬੂਆ ਭੇੜਾ। ਹਾਂਜੀ ਭੇੜਾ ਢੋਆ ਲਾ ਦੇ ਬੰਦ ਕਰ ਦੇ।
ਇਹ ਸਾਰੇ ਪੰਜਾਬੀ ਸਾਈ ਤੁਹਾਨੂੰ ਪਤਾ ਦੁੱਧ ਨੂੰ ਖੀਰ ਕਹਿੰਦੇ ਨੇ। ਇਹ ਸਭ ਤੋਂ ਕਿਹਨੇ ਯਾਦ ਕੀਤਾ? ਮੋਟਰ ਛੱਡਿਆ, ਆ ਪੱਖਾ ਛੱਡ ਦੇ, ਛੱਡ ਦੇ ਆ ਮਾੜੇ ਆ ਲੱਭੇ ਬਲਬ ਛੱਡ ਦੇ, ਉਸਤਾਦ ਜੀ ਇਹ ਬਿੱਲੋ ਛੱਡਦੇ ਬਿੱਲੋ ਛੱਡ ਦੇ, ਇਹ ਕਿਨੇ, ਇਹ ਮੋਟਰ ਛੱਡ ਦੇ। ਨਹੀਂ ਛੱਡ ਦੇ ਬੇਸਿਕਲੀ ਚਲਾ ਦੇ ਹਾਂ ਚਲਾ ਦੇ ਔਨ ਹਾਂ ਇਹੀ ਕਹਿ ਰਿਹਾ ਨਾ। ਐਨੇ ਕਹਿੰਦਾ ਹੱਸੋ ਖੇਡੋ ਇੰਜੋਏ ਕਰੋ ਮੌਤ ਦਾ ਇਹ ਮੈਂ ਕਿਦੋਂ ਕਹਿ ਰਿਹਾ ਵੀ ਨਾ ਕਰੋ? ਅੱਛਾ ਇਹ ਮੈਂ ਕਿ ਕਿਦੋਂ ਗਿਆ ਵੀ ਨਾ ਕਰੋ? ਮਰ ਜੋ, ਲੰਮੇ ਪੈ ਜਾਓ, ਉੱਤੇ ਕਫਨ ਲੈ ਕੇ ਪੈ ਜਾਓ ਵੀ ਪਤਾ ਨਹੀਂ ਹੁਣੇ ਫਰਿਸ਼ਤਾ। ਮੈਂ ਕਿਦੋਂ ਇਹ ਗੱਲ ਕਹੀ? ਮੈਂ ਕਿਹਾ ਜ਼ੇਨ ਯਾਦ ਚ ਰੱਖੋ। ਰੱਖੋ, ਮੇਰੇ ਜ਼ੇਨ ਚ ਰੱਖੋ, ਜ਼ੇਨ ਚ ਰੱਖੋ ਮਿੱਠਾ ਜੀ। ਜੇਬ ਚ ਆ ਜੀ ਸਾਡੇ, ਤੁਸੀਂ ਵੀ ਕੁਝ ਨਹੀਂ ਜ਼ੇਨ ਚ। ਇਹ ਨਵੇਂ ਘਰਾਂ ਦੀਆਂ ਅਜ਼ਾਇਸ਼ਾਂ, ਇਹ ਮੈਂ ਹੁਣ ਇਦਾਂ ਹੋ ਜਾਊਗਾ, ਹੁਣ ਮੇਰਾ ਘਰ ਮੈਨੂੰ ਪਰਸੋਂ ਮਿਲ ਜਾਊਗਾ, ਹੁਣ ਚੌਥ ਨੂੰ ਫਲਾਣਾ ਚਲਾ ਜੂ ਉੱਥੋਂ, ਮੈਂ ਹੁਣ ਉੱਥੇ ਮੈਂ ਪਲਸਤਰ ਚੱਲ ਕਰਾ ਜਾਊਗਾ। ਲਾਂਗਾ। ਇਹ ਦਿਲ ਕਰੇ ਇੱਥੇ ਹੀ ਰਹਿ ਜੇ ਸਾਰਾ ਕੁਝ। ਸਹੀ ਗੱਲ ਹੈ। ਅੱਛਾ ਮੇਰੇ ਕੱਲੇ ਨਹੀਂ ਮੈਂ ਟੂਟੀਆਂ ਲਵਾ ਲਾਂਗਾ, ਆਹ, ਟੂਟੀਆਂ ਰੰਗ ਮੈਂ ਟੂਟੀਆਂ ਲਵਾਈਆਂ ਕੁੜੀ, ਉਹ ਵੀ ਇੱਥੇ ਹੀ ਰਹਿ ਜੇ। ਠੀਕ ਆ। ਉਹ ਜਿਵੇਂ ਉਹ ਗੱਲ ਨਹੀਂ ਬਣੀ ਕਿ ਕਿਸੇ ਰੱਬ ਦੇ ਕਿਸੇ ਨਬੀ ਨੇ, ਕਿਸੇ ਨੇ, ਉਹਨਾਂ ਨੇ ਪੁੱਛਿਆ ਮੌਤ ਵਾਲੇ ਫਰਿਸ਼ਤੇ ਨੂੰ ਕਿ ਤੈਨੂੰ ਕਦੀ ਦੁੱਖ ਹੋਇਆ ਕਿਸੇ ਦੀ ਜਾਨ ਕੱਢਣ ਲੱਗਿਆ? ਮੌਤ ਦੇ ਫਰਿਸ਼ਤੇ ਨੂੰ ਪੁੱਛਿਆ। ਹਾਂ। ਸਹੀ। ਉਹਨੇ ਕਿਹਾ ਜੀ ਸਰਕਾਰ 2 ਵਾਰੀ ਹੋਇਆ। ਇੱਕ ਵਾਰੀ ਉਹਨਾਂ ਨੇ ਕਿਹਾ ਇੱਕ ਕਸ਼ਤੀ ਦੇ ਵਿੱਚ। ਇਹ ਮਤਲਬ ਵਾਕਿਆ ਵੀ ਹੈਗਾ ਅਥੈਂਟਿਕ, ਲੇਕਿਨ ਉਹ ਮੈਂ ਜਦੋਂ ਵੀ ਇਦਾਂ ਦੀ ਗੱਲ ਸੁਣਾਵਾਂ ਨਾ, ਤੁਹਾਡੀ ਮਿਹਰਬਾਨੀ, ਮੈਂ ਕਨਫਰਮ ਇਹ ਨਹੀਂ ਕਹਿੰਦਾ ਹੁੰਦਾ, ਮੈਂ ਉਹਦਾ ਮਕਸਦ ਜਿਹੜਾ ਨਾ ਉਹ ਤੁਹਾਨੂੰ ਦੱਸਦਾ ਹੁੰਦਾ। ਮੈਂ ਇਹ ਨਹੀਂ ਕਹਿੰਦਾ ਕਿ ਇਹਨੇ ਕਿਹਾ ਤੇ ਇਹਨੇ, ਉਹ ਕੁਝ ਕੋਈ ਵੀ ਹੋ ਸਕਦਾ, ਮੈਨੂੰ ਨਹੀਂ ਬਾਤ ਯਾਨੀ ਕਿ ਸਬੂਤ ਨਹੀਂ ਕਹਾ ਮੇਰਾ ਐਸਾ ਨਹੀਂ ਹੈ। ਉਹਨਾਂ ਨੇ ਕਿਹਾ ਜੀ ਕਸ਼ਤੀ ਦੇ ਵਿੱਚ ਇੱਕ ਔਰਤ ਜਾ ਰਹੀ ਸੀ ਤੇ ਉੱਥੇ ਉਹਦਾ ਬੱਚਾ ਪੈਦਾ ਹੋਇਆ ਜੀ। ਤੇ ਮੈਨੂੰ ਆਰਡਰ ਮਿਲਿਆ ਕਿ ਇਹਦੀ ਮਾਂ ਦੀ ਜਾਨ ਕੱਢ ਦੇ। ਔਰ ਉਹ ਕੱਲਾ ਕਸ਼ਤੀ ਦੇ ਵਿੱਚ ਦਰਿਆ 'ਚ ਜਾ ਰਿਹਾ। ਉਦੋਂ ਮੈਨੂੰ ਹੋਇਆ ਕਿ ਹਾਏ ਹਾਏ ਹਾਏ। ਤੇ ਮੈਂ ਉਹਦੀ ਮਾਂ ਦੀ ਜਾਨ ਕੱਢ ਲਈ। ਫਿਰ ਇੱਕ ਬਾਦਸ਼ਾਹ ਸੀ, ਕੋਈ ਪਤਾ ਨਹੀਂ ਕਿਹੜਾ, ਦੁਨੀਆ ਦਾ ਅਮੀਰ ਤਰੀਨ, ਉਹਨੇ ਕਿੰਨੇ ਸਾਲ ਲਾ ਕੇ ਨਾ ਤੇ ਆਪਣਾ ਇੱਕ ਮਹਿਲ ਬਣਾਇਆ। ਪੂਰੀ ਦੁਨੀਆ ਦਾ ਮਤਲਬ ਐਸਾ ਮਹਿਲ ਹੀ ਨਹੀਂ ਸੀ ਹੈਗਾ। ਤੇ ਉਹ ਚਾਅ 'ਚ ਸੀ ਕਿ ਵੀ ਇੰਨੇ ਸਾਲ ਲਾ ਕੇ ਉਹ ਬਣ ਰਿਹਾ ਤੇ ਮੈਂ ਉਹ 'ਚ ਜਾਵਾਂਗਾ। ਤੇ ਉਹ ਜਦੋਂ ਤਿਆਰ ਹੋ ਗਿਆ, ਬਣ ਗਿਆ, ਤੇ ਉਹ ਜਦੋਂ ਪਹਿਲਾ ਪੈਰ ਰੱਖਣ ਲੱਗਾ ਨਾ ਜਾ ਕੇ ਉਹਦੇ 'ਚ, ਉੱਥੇ ਮੈਨੂੰ ਹੁਕਮ ਹੋਇਆ ਵੀ ਇਹਦੀ ਜਾਨ ਕੱਢ ਲੈ। ਓਏ ਤੇ ਉੱਥੇ ਮੈਨੂੰ ਹੋਇਆ ਕਿ ਇਹਨੇ ਇੰਨਾ ਯਾਰ ਹੈ ਸਾਰਾ ਸਿਸਟਮ ਤੇ ਫਿਰ ਬਣਾਇਆ। ਉਹ ਜਿਹੜੇ ਸੀ ਨਾ, ਜਿਹੜੇ ਨਬੀ ਜਿਹੜੇ ਪੁੱਛ ਰਹੇ ਸੀ, ਉਹਨਾਂ ਨੇ ਕਿਹਾ ਉਹ ਜਿਹੜਾ ਪੈਰ ਵਾਲਾ ਬੰਦਾ ਸੀ ਨਾ, ਜਿਹਨੂੰ ਤੂੰ ਲਵਾਰਸ ਸਮਝ ਕੇ ਜਿੰਨਾ ਦੁੱਖ ਕੀਤਾ ਸੀ, ਉਹ ਉਹੀ ਬੱਚਾ ਸੀ। ਹਾਏ ਤੇ ਵੇਖ ਤੂੰ ਕਸ਼ਤੀ 'ਚ ਉਹਨੂੰ ਪਛਤਾਇਆ ਸੀ ਤੇ ਉਹਨੂੰ ਰੱਬ ਨੇ ਕਿੱਥੇ ਪਹੁੰਚਾਇਆ। ਵਾਹ ਵਾਹ। ਐਸੇ ਤਰ੍ਹਾਂ ਇਸ ਤੋਂ ਕਿਆ ਬਾਤ। ਇਹ ਨਾ ਸੋਚੋ ਕਿ ਵੀ ਇਹ ਇਦਾਂ ਦੇ ਇਦਾਂ ਉਹ ਪਲ। ਮੈਂ ਇਸੇ ਤਾਂ ਕਹਿੰਦਾ ਨਾ ਸਾਜੀ ਕਿ ਬਕਵਾਸ ਤਰੀਨ ਸੋਚ ਆਏ ਕਿ ਮੈਂ ਇੱਥੋਂ ਜੌਬ ਛੱਡ ਕੇ ਸਟਰਗਲ ਤੇ ਚਲਾ ਗਿਆ, ਮੇਰੇ ਬੱਚਿਆਂ ਦਾ ਕੀ ਬਣੂਗਾ। ਉਸਤਾਦ ਜੀ ਮੈਨੂੰ ਇੰਨੀ ਕਿ ਨਫ਼ਰਤ ਹੈ ਇਸ ਸੋਚ ਤੋਂ, ਮੇਰੇ ਬੱਚਿਆਂ ਦਾ ਕੀ ਬਣੂਗਾ। ਇਹਨਾਂ ਨੂੰ ਦੁਬਈ ਕੱਢੇ ਸਾਰੇ। ਖੈਰ ਜਾ ਦੁਬਈ ਨਹੀਂ ਗੱਲ ਕਰ ਰਿਹਾ ਭਾਜੀ। ਮੈਂ ਆਪਣੀ ਲਾਈਫ 'ਚ ਨਾ ਇਹ ਚੀਜ਼ ਅੱਜ ਮੈਂ ਸੋਚਦਾ ਕਿ ਮੈਂ ਅਗਰ ਤਰੱਕੀ ਕੀਤੀ ਹੈ ਨਾ, ਉਹਦੇ 'ਚ ਬਹੁਤ ਵੱਡਾ ਹੱਥ ਮੇਰੀ ਇਸ ਤਕਵੇ ਦਾ। ਹਾਂਜੀ ਉਸਤਾਦ ਜੀ ਮੈਂ ਤੁਹਾਡੇ ਨਹੀਂ ਤੇ ਮੈਨੂੰ ਇੰਨੀਆਂ ਕੁੰਡੀਆਂ ਪਈਆਂ ਨੇ ਲਾਈਫ 'ਚ, ਪਿੱਛੋਂ ਘਰ ਖਾਣ ਨੂੰ ਇੰਨੀ, ਘਰ ਕਿਰਾਏਦਾਰ ਵਾਲੇ ਬੂਹੇ ਤੋੜ ਰਹੇ ਨੇ, ਬੁੱਢੀ ਧਮਕੀਆਂ ਲਾ ਰਹੀ ਆ ਕਿ ਵੀ ਜ਼ਿੰਦਗੀ 'ਚ ਵੜੀ ਨਾ ਇੱਥੇ ਦੁਬਾਰਾ, ਬੱਚਿਆਂ ਦੇ ਰੋਣ ਦੀ ਆਵਾਜ਼ ਆ ਰਹੀ ਹੈ, ਉਹਨਾਂ ਦਾ ਦੁੱਧ ਹੈ ਨਹੀਂ, ਉਹਨਾਂ ਦਾ ਸਾਰਾ ਕੁਝ ਹੈ। ਤੇ ਮੈਂ ਜਿੱਥੇ ਬੈਠਾ ਉੱਥੇ ਮੇਰਾ ਕਿਤੇ ਜੈਕ ਲੱਗ ਸਕਦਾ ਸੀ, ਤੇ ਮੈਂ ਉੱਥੇ ਮੇਰੇ ਬੱਚੇ ਕੀ ਕਰਨਗੇ, ਮੇਰੇ ਬੱਚੇ ਕੀ ਕਰਨ। ਭਾਜੀ ਮੇਰੇ ਤੋਂ ਪਹਿਲੇ ਉਹ ਬੱਚੇ ਕਿਸੇ ਦੇ ਨੇ, ਉਹਨੇ ਆਪੇ ਪਾਲ ਫੁੱਲ ਲਏ। ਸਾਡੇ ਦੁਬਈ ਦੇ ਵਿੱਚ ਕਿੱਥੇ, ਮੈਂ ਤੁਹਾਨੂੰ ਦੱਸਾਂ ਮੇਰੇ ਵੀਰੋ, ਤੁਸੀਂ ਅੱਜ ਵੀ ਜਿੱਦਣ ਮੈਂ ਆਇਆ ਨਾ, ਇੱਕ ਦਿਨ ਪਹਿਲੇ ਰਾਤ ਨੂੰ ਅਸੀਂ ਖਾਵਰ ਜਿਹੜਾ ਨਾ ਉੱਥੇ ਉਹਦੇ ਕੋਲ ਬੈਠੇ, ਉਹਨੇ ਸਾਨੂੰ 버ਗਰ ਖਵਾ ਰਿਹਾ। ਇੱਕ ਵੈਨ ਤੇ ਬੰਦਾ ਆਇਆ, ਉਹਨੂੰ ਆ ਕੇ ਬਹਿ ਗਿਆ, ਚੋਨੀ ਭਾਈ ਇਹ ਉਹ ਫਲਾਣੀ, ਉਹ ਕਿਸੇ ਬੇਕਰੀ ਨਾ ਉੱਥੇ ਡੇਰਾ ਦੇ ਵਿੱਚ ਇੱਕ ਫੈਕਟਰੀ ਆ, ਉਹ ਰਸ ਕੇਕ ਰਸ ਹੀ ਬਣਾਉਂਦੇ, ਉਹ ਸਵੇਰ ਨਾ ਸਾਰੇ ਬੇਕਰੀਆਂ ਤੋਂ ਮਾਲ ਸਪਲਾਈ ਕਰਦਾ। ਉਹ ਰਾਤ ਨੂੰ ਉੱਥੇ ਨਾ, ਰਾਤ ਨੂੰ ਲੇਟ ਨਾਈਟ ਉੱਥੇ ਉਹ ਯਾਨੀ ਕਿ ਦਿਨ ਚੜ ਰਿਹਾ ਸੀ, ਤੇ ਉਹ ਉੱਥੇ ਆਰਡਰ ਦੇਣ ਆਇਆ ਸੀ। ਮੈਂ ਉਹਨੂੰ ਬਾਹ ਲਿਆ, ਮੈਂ ਕਿਹਾ ਭਾਜੀ ਕਿੰਨੇ ਸਾਲ ਹੋ ਗਏ ਦੁਬਈ? ਕਹਿੰਦਾ ਜੀ 15-16 ਸਾਲ। ਠੀਕ। ਮੈਂ ਕਿਹਾ ਕਿੰਨੀ ਤਨਖਾਹ ਜਦੋਂ ਇੱਥੇ ਆਏ ਸੀ? ਕਹਿੰਦਾ ਜੀ 600 ਰੁਪਈਆ ਕਿ 400 ਰੁਪਈਆ ਦਿਰਹਮ। ਮੈਂ ਕਿਹਾ ਅੱਜ ਕਿੰਨੀ ਹੈ? ਕਹਿੰਦਾ 3500। 18 ਸਾਲਾਂ ਬਾਅਦ। ਬਸ ਕਿਉਂ ਭਲਾ ਕਿਉਂ? ਉਹ 600 ਤੇ ਲੱਗਾ, ਉਹਨੂੰ ਕਿਤੋਂ ਨਜ਼ਰ ਆਇਆ ਕਿ ਵੀ ਫਲਾਂ ਜਗ੍ਹਾ ਤੇ 800 ਆ, ਲੇਕਿਨ ਉਹਨੇ ਸੋਚਿਆ ਯਾਰ ਇਹ 800 ਆ, ਇੱਥੇ ਤੇ ਮੈਂ ਪੱਕਾ ਵਾਂ 600 ਤੇ ਹੈ, ਇੱਥੇ ਤੇ ਮੈਂ 600 ਤੇ ਪੱਕਾ ਵਾਂ। ਉਹ 800 ਕਹਿ ਰਹੇ ਆ, ਅਗਰ ਉਹ 2 ਮਹੀਨੇ ਬਾਅਦ ਜਵਾਬ ਦੇ ਦੇਣ ਮੈਂ 200 ਦੇ ਚੱਕਰ 'ਚ,
ਤੇ ਮੇਰੇ ਘਰ ਦਾ ਸਿਸਟਮ ਤਾਂ ਖਰਾਬ ਹੋ ਗਿਆ, ਉਹ 600 ਤੇ ਹੀ ਰਿਹਾ। ਉਹਨੇ ਰਿਸਕ ਔਰ ਇੰਜ ਦੇ ਹਜ਼ਾਰਾਂ ਲੱਖਾਂ ਬੰਦੇ ਨੇ। ਇਦਾਂ ਹੀ ਉਸ ਤੋਂ ਬਾਅਦ ਉਹ 600 ਤੋਂ ਬਾਅਦ 700 ਹੋ ਗਈ, 800 ਹੋ ਗਈ। 800 ਤੋਂ ਬਾਅਦ ਉਹਨੂੰ ਪਤਾ ਲੱਗਾ ਕਿਸੇ ਨੇ ਜਾਂ ਕਿਤੇ ਓਪਰਚੁਨਿਟੀ ਮਿਲੀ ਉਹਨੂੰ ਕਿ ਯਾਰ ਆ ਜਾ ਤੂੰ ਇੱਥੇ ਆਪਣਾ ਕੰਮ ਕਰ ਲਾ, ਤੈਨੂੰ 1000-1200 ਬਚੂਗਾ। ਉਹਨੇ ਸੋਚਿਆ ਜੇ 1000-1200 ਨਾ ਬਚਿਆ ਤੇ 800 ਤੋਂ ਵੀ ਗਿਆ ਮੈਂ, ਤੇ ਮੇਰੇ ਬੱਚੇ ਭੁੱਖੇ ਮਰ ਜਾਣਗੇ। ਉਹਨੇ ਕਿਹਾ ਨਹੀਂ, ਉਹ ਫਿਰ ਉਹਨੇ ਉਹ ਵੀ ਓਪਰਚੁਨਿਟੀ ਛੱਡ ਦਿੱਤੀ। ਆਪ ਰਾਜ਼ਕ ਬਣਿਆ ਬੱਚਿਆਂ ਦਾ ਕਿ ਵੀ ਮੈਂ ਬੱਚਿਆਂ ਨੂੰ ਰਿਜ਼ਕ ਮੈਂ ਦੇਣਾ ਵਾ। ਉਹ ਤੂੰ ਮਾਮਾ ਲੱਗਦਾ, ਤੂੰ ਕਿੱਥੋਂ ਦੇਣਾ? ਕੀ ਬਾਤ, ਸਮਝ ਆ ਰਹੀ? ਵਾਹ ਹਜ਼ਾਰਾਂ ਲੋਕ ਆਪਣੀ ਜ਼ਿੰਦਗੀ ਔਰ ਆਪਣੇ ਬੱਚਿਆਂ ਦਾ ਮੁਸਤਕਬਲ ਸਿਰਫ ਇਸ ਤੋਂ ਖਰਾਬ ਕੀਤਾ। ਅਗਰ ਮੈਂ 40,000 ਵਾਲੀ ਜੌਬ ਛੱਡ ਦਿੱਤੀ ਤੇ ਜੇ ਨਾ ਅੱਗੋਂ ਕੁਝ ਬਣਿਆ ਤੇ ਮੇਰੇ ਬੱਚੇ, ਉਹ ਮਾਮਾ ਤੇਰੇ ਹੈਗੇ ਹੀ ਨਹੀਂ ਬੱਚੇ, ਉਹ ਤੇਰੇ ਤੋਂ ਪਹਿਲੇ ਕਿਸੇ ਦੇ ਬੱਚੇ ਆ, ਤੁਹਾਡੀ ਇਸ ਤੇਰੇ ਤੋਂ ਬਾਅਦ ਕੀ ਗੱਲ ਆ? ਤੁਹਾਡੀ ਇਸ ਗੱਲ ਦੀ ਵਜ੍ਹਾ ਤੋਂ ਉਹਦੇ ਬੱਚੇ ਉਹਦੀ ਇੱਜ਼ਤ ਕਰਨੀ ਛੱਡ ਮੇਰੀ ਗੱਲ। ਯਾਰ ਗੱਲ ਬੜੀ ਅੱਛੀ ਸੀ। ਉਹ ਯਾਰ ਗੱਲ ਅੱਛੀ ਹੈ ਯਾਰ, ਉਹ ਮੇਰਾ ਗੱਲ ਅੱਛੀ ਹੈ ਯਾਰ, ਗੱਲ ਅੱਛੀ ਆ। ਮੇਰਾ ਲੇਕਿਨ ਬੱਚਾ ਉਹ ਕਹਿੰਦਾ ਮੇਰੇ ਤੋਂ 6 ਮਹੀਨੇ ਛੋਟਾ। ਸਾਡੇ ਨਾ ਪਾਕਿਸਤਾਨੀ ਉਲਟ ਪੁਲਟ ਲੈ ਜਾਂਦੇ ਆ। ਹਾਂ ਸਾਡੇ ਇੱਥੇ ਬੱਚੇ ਉਲਟ ਪੁਲਟ ਲੈ ਜਾਂਦੇ ਨਹੀਂ ਜਾਇਜ਼ ਆ। ਹਾਂਜੀ। ਉਹ ਜਿਹਨਾਂ ਨੂੰ ਮੈਂ ਕਹਿੰਦਾ ਨਾ ਉਹ ਸਿਲੈਕਟਡ ਲੋਕ ਨੇ, ਉਹ ਸਮਝ ਜਾਂਦੇ ਨੇ। ਆਹੋ। ਠੀਕ ਆ, ਤੇ ਗੱਲ ਹੈਗੀ ਸਮਝ ਆ ਰਹੀ ਗੱਲ ਹਾਂਜੀ, ਦੀ? ਕਿਆ ਬਾਤ। ਮੇਰੀ ਲਾਈਫ ਦੇ ਵਿੱਚ ਉਸਤਾਦ ਜੀ ਹਜ਼ਾਰਾਂ ਇਦਾਂ ਦੇ ਟਾਈਮ ਆਏ ਮੈਨੂੰ ਲੋਕਾਂ ਨੇ ਵੀ ਤੋਏ ਕੀਤੀ। ਮੇਰੇ ਸਕੇ ਘਰਦਿਆਂ ਨੇ ਮੈਨੂੰ ਕੁੱਤਿਆਂ ਲਈ ਕੀਤੀ ਕਿ ਤੂੰ ਕੈਸਾ ਬੇਹਿੱਸ ਇਨਸਾਨ ਹੈ ਯਾਰ, ਤੂੰ ਆਪਣੇ ਲੋਰਾਂ ਦੇ ਵਿੱਚ ਤੁਰਿਆ ਰਹਿਣਾ, ਤੇਰਾ ਨਾ ਕੁਝ, ਬੱਚੇ ਤੇਰੇ ਪਿੱਛੋਂ ਭੁੱਖੇ ਮਰਨ ਦੇ, ਘਰ ਤੇਰਾ ਹੈ ਨਹੀਂ, ਕਿਰਾਏ ਵਾਲਾ ਤੇਰਾ ਬੂਹਾ, ਤੂੰ ਅੱਗੇ ਤੁਰੀ ਜਾ ਰਿਹਾ। ਉਹਨਾਂ ਨੂੰ ਪਤਾ ਹੀ ਨਹੀਂ ਕਿ ਵੀ ਮੈਨੂੰ ਇਹ ਟੈਨਸ਼ਨ ਹੀ ਕੋਈ ਨਹੀਂ। ਤੁਸੀਂ ਵੀ ਨਾਲ ਇੱਕ ਦਿਨ ਵੀ ਨਹੀਂ ਬੱਚੇ ਮੇਰਾ ਭੁੱਖਾ ਸੁੱਤਾ। ਸਮਝ ਆ ਰਹੀ ਗੱਲ? ਕਾਫੀ ਆ। ਮੈਂ ਗੱਲ ਕਰ ਰਿਹਾ ਨਾ ਤੈਨੂੰ ਸਾਰਿਆਂ ਦਾ, ਤੇ ਲੇਕਿਨ ਮੈਨੂੰ ਟੈਨਸ਼ਨ ਕੋਈ ਨਹੀਂ। ਸਾਹ ਜੀ ਇਹਨੂੰ ਗੱਲ ਨੂੰ ਸੋਚੋ ਜੀ। ਹਾਂ, ਹੁਣ ਇਹ ਨਾ ਹੋਵੇ ਵੀ ਲੱਗੀਆਂ ਲਗਾਈਆਂ ਜੋਬਾਂ ਸਵੇਰ ਨੂੰ ਛੱਡ ਦਿਓ। ਆਪਣਾ ਪੂਰਾ ਦੇਖਣਾ ਵਾ, ਇਹ ਵੀ ਦੇਖਣਾ। ਇਹ ਨਹੀਂ ਕਿ ਵੀ ਹੁਣ ਮੈਂ 3 ਸਾਲ ਤੋਂ ਮੇਰੀ 60,000 ਦੀ ਜੌਬ ਲੱਗੀ ਆ, ਵੀ ਅੱਲਾ ਖੈਰਾ ਮੇਰੇ ਬੱਚਿਆਂ ਨੂੰ ਕੁਝ 60,000 ਤੇ ਛੱਡ ਕੇ ਕੋਈ 90 ਵਾਲੀ ਲੱਭਣ ਤੁਰ ਪਾਓ। ਲੱਭਣ ਨਹੀਂ ਤੁਰਨਾ। ਅਪਰਚੂਨਿਟੀ ਜਦੋਂ ਅਪਰਚੂਨਿਟੀ ਮਿਲੇ ਔਰ ਸਾਰਾ ਕੁਝ ਆਪਣਾ ਦੇਖੋ ਕਿ ਹਾਂ ਇਹ ਠੀਕ, ਉਸ ਤੋਂ ਬਾਅਦ ਅੱਲਾ ਤੇ ਭਰੋਸਾ ਕਰੋ। ਇਸ ਗੱਲ ਤੋਂ ਉਹ ਰਿਸਕ ਜਿਹੜਾ ਨਾ ਉਸਤਾਦ ਜੀ, ਰਿਸਕ ਤੋਂ ਬਗੈਰ ਤੁਸੀਂ ਤਰੱਕੀ ਨਹੀਂ ਕਰ ਸਕਦੇ ਲਾਈਫ 'ਚ। ਜਿਹਨੇ ਰਿਸਕ ਨਹੀਂ ਲਿਆ ਉਹ ਜੰਮਿਆ ਹੀ ਨਹੀਂ। ਜੰਮਿਆ ਲਾਹੌਰ ਵਾਲਾ ਹਿਸਾਬ। ਜਿਹਨੇ ਰਿਸਕ ਨਹੀਂ ਲਿਆ ਉਹ ਖੋਤਾ ਘੋੜਾਈ ਆ ਵੀ ਸਵੇਰ ਤੋਂ ਰਾਤ ਤੱਕ ਬਸ। ਰਿਸਕ ਤੁਹਾਨੂੰ ਰਿਚ ਕਾਮਯਾਬ ਬਣਾ ਸਕਦਾ ਬਣਾਉਂਦਾ ਰਿਸਕ। ਔਰ ਜ਼ਰੂਰੀ ਨਹੀਂ ਰਿਸਕ ਹਮੇਸ਼ਾ ਕਾਮਯਾਬ ਲੈ ਕੇ ਜਾਏ। ਰਿਸਕ ਲੈਣ ਦੀ ਆਦਤ ਹੋਵੇ। ਨਹੀਂ ਰਿਸਕ ਲਿਆ ਗਿਆ, ਫਾਰਗ ਹੋ ਗਿਆ, 6 ਮਹੀਨੇ ਬਾਅਦ ਨਵਾਂ ਮਿਲਿਆ ਰਿਸਕ, ਉੱਥੇ ਮਿਲਿਆ। ਲੇਕਿਨ ਜਿਹੜੀ ਤੁਹਾਡੀ ਕਾਮਯਾਬੀ ਹੈ ਨਾ, ਉਹ ਕਾਮਯਾਬੀ ਜਿਹੜੀ ਬੰਦਾ ਕਹਿੰਦਾ ਯਾਰ ਇੱਕ ਬੰਦੇ ਨੇ ਇੱਕ ਲਾਈਫ ਦੇ ਵਿੱਚ ਆਪਣੀ 'ਚ 50 ਲਾਈਫਾਂ ਜਿੰਨਾ ਗੇਮ ਪਾ ਲਈ ਹੈ, ਔਰ ਸਿਰਫ ਰਿਸਕ ਨਾ ਆ ਸਕਦੀ। ਔਰ ਰਿਸਕ ਹਲਾਲ ਤਰੀਕੇ ਨਾਲ ਔਰ ਅੱਲਾ ਤੇ ਤਕਵਾ ਰੱਖ ਕੇ ਆਪਣੇ ਬੱਚਿਆਂ ਵਾਸਤੇ। ਸਮਝ ਆ ਰਹੀ? ਇਹ ਨਹੀਂ ਰਿਸਕ ਵੀ ਹੁਣ ਕੱਪੜੇ ਦਾ ਕੰਮ ਛੱਡ ਕੇ ਚਰਸ ਵੇਚਣੀ ਸ਼ੁਰੂ ਕਰ ਦੋ ਵੀ ਮੈਂ ਇੱਧਰ ਰਿਸਕ ਲੈਣਾ। ਨਹੀਂ, ਸਮਝ ਆ ਰਹੀ ਹੈ? ਤਰੀਕੇ ਦੇ ਨਾਲ। ਰਿਸਕ ਤੋਂ ਬਗੈਰ ਕਾਮਯਾਬੀ ਨਹੀਂ ਹੈਗੀ। ਔਰ ਰਿਸਕ ਦੇ ਵਿੱਚ ਹਮੇਸ਼ਾ ਤੁਸੀਂ ਉਦੋਂ ਪਛਤਾਓਗੇ ਅਗਰ ਤੁਹਾਡਾ ਰਿਸਕ ਨਾਕਾਮ ਹੋ ਜਾਂਦਾ। ਤੁਸੀਂ ਹਮੇਸ਼ਾ ਉਦੋਂ ਪਛਤਾਓਗੇ ਜਦੋਂ ਤੁਹਾਡਾ ਤਕਵਾ ਕਮਜ਼ੋਰ ਹੋਏਗਾ। ਵਾਹ ਵਾਹ ਵਾਹ। ਜਦੋਂ ਤੁਹਾਡਾ ਤਕਵਾ ਮਜ਼ਬੂਤ ਨਾ, ਇੱਕ ਰਿਸਕ ਗਿਆ ਕੋਈ ਟੈਨਸ਼ਨ ਨਹੀਂ, ਦੂਜਾ ਗਿਆ ਕੋਈ, ਚੌਥੇ ਤੇ ਦਾਲ ਲੱਗ ਗਿਆ, ਪੰਜਵੇਂ ਤੇ ਲੱਗ ਗਿਆ। ਮੈਂ ਥੋੜੇ ਦਿਨ ਪਹਿਲੇ ਮਿਲਿਆ ਇੱਕ ਦੁਬਈ ਬੰਦੇ ਨੂੰ, ਬਹੁਤ ਪਿਆਰ ਵਾਲੇ ਜੀ ਸਾਡੇ, ਠੀਕ ਹੈ ਜੀ, GM ਸਾਹਿਬ। ਉਹਨਾਂ ਦੇ ਮੈਂ ਘਰ ਗਿਆ, ਭੈਣ ਆਪਣੀ ਨੂੰ ਮਿਲਿਆ, ਉਹਨਾਂ ਨੂੰ ਮਿਲਿਆ। ਕਹਿੰਦੇ ਮੈਂ 2006 ਚ ਆਇਆ ਦੁਬਈ। ਠੀਕ। 16 26 20 ਸਾਲ 18 ਸਾਲ 18 ਸਾਲ ਦੇ ਵਿੱਚ ਇੱਕੋ ਹੀ ਗੱਲ ਉਹਨਾਂ ਨੇ ਮੈਨੂੰ ਕਹੀ। ਮੈਂ ਕਿਹਾ GM ਸਾਹਿਬ ਇੰਨਾ ਕੁਛ ਮਾਸ਼ਾਅੱਲਾ, ਕੋ 15-16 ਕੰਪਨੀਆਂ ਆਪਣੀਆਂ, 1500 ਤੋਂ 2000 ਮੁਲਾਜ਼ਮੀਨ ਆਪਣਾ। ਵਾਹ ਵਾਹ। ਗੌਰਮੈਂਟ ਨੂੰ ਉਹ ਚੀਜ਼ਾਂ, ਯਾਨੀ ਗੌਰਮੈਂਟ ਦਾ ਕੰਮ ਹੋ ਰਿਹਾ ਨਾ, ਕੰਸਟਰਕਸ਼ਨ ਹੋ ਰਹੀ ਆ, ਉੱਥੇ ਉਹ ਕਰੇਨਾਂ ਚਾਹੀਦੀਆਂ, ਮਸ਼ੀਨਾਂ ਚਾਹੀਦੀਆਂ, ਜਾਂ ਇੱਕ ਦੂਜੀ ਕੰਪਨੀ, ਇਹ ਇੱਕ ਕੰਪਨੀ ਦੀ ਗੱਲ ਦੱਸ ਰਹੇ ਆ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ GM ਸਾਹਿਬ ਇੰਨਾ ਜ਼ਿਆਦਾ ਕਿੱਦਾਂ? ਬਿਮਾਰ ਵੀ ਰਹੇ ਨੇ ਵਿੱਚੋਂ, ਅੱਲਾ ਉਹਨਾਂ ਦਾ ਤਕਵਾ ਅੱਛਾ ਸੀ, ਅੱਲਾ ਨੇ ਉਹਨਾਂ ਨੂੰ ਸਿਹਤ ਵੀ ਦਿੱਤੀ। ਕਹਿੰਦੇ ਜਾਨੀ ਭਾਈ ਵਾਪਸ ਚਲੇ ਜਾ। ਮੈਂ ਨਾ ਆ ਕੇ ਨਾ ਸਕੂਨ ਨਹੀਂ ਕੀਤਾ ਕਿ ਅਗਰ ਮੈਂ ਆ ਕੇ ਕਿ ਜੌਬ ਨਹੀਂ ਮੈਂ ਕੀਤੀ। ਮੈਂ ਕਿਹਾ ਮੈਂ ਭੁੱਖਾ ਇੱਥੇ ਰਹਿ ਲਾਂਗਾ, ਟਾਈਮ ਕੱਟ ਲਾਂਗਾ, ਲੇਕਿਨ ਮੈਂ ਆਪਣੇ ਆਪ ਨੂੰ ਇਸ ਜੌਬ ਵਾਲੇ ਜੁੰਗਲ 'ਚ ਫਸਾਉਣਾ ਨਹੀਂ। ਸਹੀ ਹੈ। ਕਿਉਂਕਿ ਇੱਥੇ ਮੈਂ 300 ਰੁਪਏ ਤੇ ਵੀ ਫਸ ਗਿਆ ਨਾ। 300 ਤੇ ਫਸ ਗਿਆ। ਇਹ 300 ਮੇਰੇ ਕੋਲ ਛੱਡਿਆ ਨਹੀਂ ਜਾਣਾ, ਕਿਉਂਕਿ ਉਸ 300 ਦੇ ਨਾਲ ਮੈਂ ਸਰਵਾਈਵਲ ਸ਼ੁਰੂ ਕਰ ਲੈਣਾ। ਉਹ 300 ਛੱਡਣ ਲੱਗਿਆ ਮੈਨੂੰ ਮੌਤ ਪੈਣੀ। ਵਾਹ ਵਾਹ ਵਾਹ। ਮੈਂ ਉਹ ਜਿਹੜਾ ਅੱਜ ਕੰਡੀਸ਼ਨ ਹੈ ਨਾ, ਮੈਂ ਉਹੀ ਚਲਾ ਲਾਂਗਾ।
ਕਰਨਾ ਮੈਂ ਬਿਜ਼ਨਸ ਕਹਿੰਦੇ ਮੈਂ ਕਰ ਕਰਾ ਕੇ ਇੱਕ ਕੋਈ ਚੀਜ਼ ਲਈ ਉਹਨੂੰ ਮੈਂ ਰੈਂਟ ਤੇ ਦੇਣਾ, ਫਿਰ ਮੈਂ ਅੱਲਾ ਨੇ 2 ਕੀਤੀਆਂ, ਫਿਰ ਮੈਂ ਰਿਸਕ ਲਏ ਲਾਈਫ 'ਚ, ਵੱਡੇ ਰਿਸਕ। 1 ਨਹੀਂ 2 ਨਹੀਂ 3 ਨਹੀਂ, ਬਹੁਤ ਰਿਸਕ ਲਏ, ਉਹਦੇ 'ਚ ਨੁਕਸਾਨ ਵੀ ਹੋਇਆ, ਲੇਕਿਨ ਉਹ ਰਿਸਕ ਮੇਰੇ ਜਿਹੜੇ ਸੀ ਨਾ ਉਹ ਮੈਨੂੰ ਰੱਬ ਨੇ ਉਹਦੇ 'ਚ ਬਰਕਤ ਪਾ ਦਿੱਤੀ। ਜਦੋਂ ਇੱਕ ਰਿਸਕ ਕਾਮਯਾਬ ਹੋਇਆ ਨਾ ਤੇ ਇੱਕ ਕੰਪਨੀ, ਯਾਨੀ ਤੁਸੀਂ ਇੱਕ ਕੰਪਨੀ ਬਣਾਉਣ ਵਾਸਤੇ ਰਿਸਕ ਲਿਆ, ਠੀਕ ਉਹ ਜਦੋਂ ਕੰਮ ਪੈ ਗਿਆ ਨਾ ਤੇਰੇ ਨਾਲ ਥੋੜੀ ਦੇਰ ਦਾ ਰਿਸਕ ਵਾਲਾ ਓਕੇ ਹੋ ਗਿਆ, ਉਹ 20 ਕੰਪਨੀਆਂ ਉਸ ਇਸ ਰਿਸਕ ਨੇ ਲੈਦਾ ਬਣਾ ਦੇਣੀਆਂ ਤੁਹਾਨੂੰ। ਜੀ ਵਾਹ ਰੇ ਵਾਹ। ਉਹ ਸਿਰਫ ਇੱਕ ਕੰਪਨੀ ਨਹੀਂ ਕਾਮਯਾਬੀ, ਉਹ ਰਿਸਕ ਕਾਮਯਾਬ ਹੋ ਗਿਆ ਤੇ ਉਦਾਂ ਦੀਆਂ 20 ਹੋਰ ਬਣ ਜਾਣੀਆਂ ਇਸ ਤੋਂ। ਲੇਕਿਨ ਰਿਸਕ ਵੀ ਬੰਦੇ ਦੇ ਪੁੱਤਾਂ ਨਾਲ ਲੈਣਾ, ਦਿਮਾਗ ਤੇ ਦਿਮਾਗ ਨਾਲ। ਹਾਂ ਲੇਕਿਨ ਨਾ ਸਾਡੀ ਮਾਫੀ ਨਾਲ ਇੱਥੇ ਰਿਸਕ ਜਿਹੜਾ ਵੀ ਲੈਂਦਾ ਨਾ ਇਹਦੇ ਕੇ ਜਾਰੀ ਭਾਈ ਕਿਤੇ ਵਾਪਸ ਦੇਖੋ ਇੱਕ ਮਿਸਾਲ ਆ ਕਿ ਸਾਜ ਜੀ ਅੱਛੇ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ, 3 4 5 ਲੱਖ ਰੁਪਏ ਮਹੀਨੇ ਦਾ ਕਮਾ ਰਹੇ ਹੋ, ਹਾਂਜੀ ਠੀਕ ਹੈ ਜੀ। ਇੰਜ ਕਰਕੇ ਤੁਸੀਂ ਇੱਕ ਜਗ੍ਹਾ ਤੇ ਇੱਕ ਸ਼ੋਅ ਕਰ ਰਹੇ ਹੋ, ਲਾਈਕ ਆਪਣੇ ਇਸ ਮਿਸਾਲ ਦੇ ਦਿੰਦੇ, ਪੂਰਾ ਤਿਆਰ ਹੋ ਕੇ ਸੁਰਖੀ ਪਾਊਡਰ ਲਾ ਕੇ ਹੈ ਇੱਥੇ ਤੁਸੀਂ ਇੱਕ ਬੁੱਕ ਦੇ ਕੇ ਤੁਸੀਂ ਗੈਸਟ ਦੇ ਪਿੱਛੋਂ ਲੰਘ ਕੇ ਇੰਜ ਕਰਕੇ ਚੜ੍ਹਦੇ, ਤੁਸੀਂ ਪਹਿਲੀ ਗੱਲ ਕਰਦੇ ਹੋ ਕਿ ਉੱਥੇ ਇੰਜ ਹੋਵੇ ਤੁਸੀਂ ਫਾਰਗ ਹੋ ਜਾਓ, ਇੰਨੀ ਕੁ ਜ਼ਿੰਦਗੀ ਹੈ। ਸਾਡੇ ਵਾਰੀ ਰਿਕਸ ਚ ਕੱਢਤਾ ਤੇ ਜ਼ਿੰਦਗੀ ਪਾਤੀ। ਇਹ ਤੁਹਾਡੀ ਮਿਹਰਬਾਨੀ, ਤੁਸੀਂ ਡੈਰੀ ਚਕਾ ਕੇ ਸਟੇਜ ਤੱਕ ਲੈ ਆਉਂਦਾ, ਤੁਸੀਂ ਪਿੱਛੇ ਵੀ ਤਾਂ ਮਾਰ ਇਹ ਮੈਂ ਲੈ ਆਉਂਦਾ ਨਾ, ਉਹਦਾ ਹੁਕਮ ਦਿਲ ਕਰੇ ਹੋਵੇ ਨਾ, ਅੱਛਾ ਇੱਥੇ ਰਿਸਕ ਦੀ ਗੱਲ ਇਹ ਕਰ ਐਸ ਜੀ ਇੰਜ ਹੋ ਜੇ। ਅੱਛਾ ਜੀ ਸਰ, ਇੱਕ ਸਵਾਲ ਹੈ, ਤੁਸੀਂ risk ਦੀ ਗੱਲ ਕਰ। ਇੱਕ ਨੰਬਰ ਖਾਲਸ ਰਿਸਕ ਕਿੱਥੋਂ ਮਿਲਦਾ ਜੀ? ਇੱਕ ਨੰਬਰ ਖਾਲਸ ਰਿਸਕ ਜਿਹੜਾ ਨਾ ਉਹ ਤੋਂ ਮਿਲਦਾ ਉਹਦੇ ਤੋਂ। ਅੱਛਾ ਸਮਝ ਆ ਗਈ ਭੈਣ? ਉਸਤਾਦ ਜੀ ਸਮਝ ਆ ਗਈ ਹੈ। ਤੁਸੀਂ ਗਏ ਸੀ ਨਾ, ਪੁੱਛ ਲਓ ਮਿੱਠੇ ਉਹਨਾਂ ਨੂੰ ਕੈਸੇ ਉਸਤਾਦ ਜੀ ਸ਼ੋਅ ਮਜ਼ੇਦਾਰ ਹੋਏ ਆ। ਅਲਹਮਦੁਲਿਲਾ ਚੱਲ ਕੇ ਕੀਤੇ ਸਾਰੇ ਸ਼ੋਅ ਯਾਰ। ਰਿਸਕ ਦੀ ਗੱਲ ਕਰੀ ਜਾਂਦੇ ਉਹ ਸਾਰੇ ਲੈ ਲੈਣਗੇ ਮੈਂ ਤੇ ਰਿਸਕ। ਕਹਿੰਦਾ ਵਾ ਤਾਜੀ ਨੇ ਗੋਲੀ ਬੰਦ ਕੀਤੀਆਂ ਦਵਾਈਆਂ, ਉਹ ਖਵਾਓ ਸ਼ੁਰੂ, ਫਿਰ ਤੁਸੀਂ ਗੋਲੀ ਉਹ ਨਹੀਂ ਖਾਣੀਆਂ। ਕਿਉਂ ਨਹੀਂ ਖਾਓ ਉਸਤਾਦ ਜੀ, ਸਾਨੂੰ ਕੋਈ ਟੈਨਸ਼ਨ ਫਿਰ ਆਪਣੇ ਮੈਂ ਇੱਕ ਡਾਕਟਰ ਨੂੰ ਕਿਹਾ, ਮੈਂ ਕਿਹਾ ਜੀ ਮੈਂ ਇਦਾਂ ਫੋਨ ਤੇ ਨਾ ਮੇਰੀ ਗੱਲ ਹੋਈ, ਹਾਂਜੀ ਮੈਂ ਕਿਹਾ ਮੈਂ ਸਾਰੀਆਂ ਦਵਾਈਆਂ ਛੱਡਤੀਆਂ, ਕੋਈ ਛੱਡਤੀ, ਹਾਂਜੀ ਇਹ ਸੋਚ ਕੇ ਕਿ ਮੈਂ ਦੇਖਦਾ ਕੀ ਹੁੰਦਾ। ਕਹਿੰਦਾ ਯਾਰ ਤੈਨੂੰ ਪਤਾ ਹੈ ਡਾਕਟਰੀ ਲੈਂਗੁਏਜ ਦੇ ਵਿੱਚ, ਡਾਕਟਰੀ ਫੀਲਡ 'ਚ ਇਹ ਵੀ ਇੱਕ ਇਲਾਜ ਆ, ਕਿ ਆਪਣੇ ਆਪ ਨੂੰ ਚੈਲੰਜ ਕਰਨਾ। ਸਟੇਬਲ ਕਰ ਲਓ ਇਹਨਾਂ ਦਿਮਾਗ ਨਾਲ, ਇਹ ਵੀ ਇੱਕ ਮੈਡੀਸਨ ਆ। ਵਾਹ ਵਾਹ। ਉਹ ਮੈਂ ਕਰ ਲਈ। ਰਾਤੀ ਜੋ ਮੇਰੀ ਸੂਰਤ ਹਾਲ ਸੀ ਨਾ, ਮੈਂ ਕਿਹਾ ਯਾਰ ਨਹੀਂ, ਮੈਂ ਸਮਝ ਕੁਛ ਨਹੀਂ ਮੈਨੂੰ ਆ ਰਹੀ, ਨੀਂਦ ਅੱਖਾਂ ਬੰਦ ਹੁੰਦੀਆਂ, ਨੀਂਦ 'ਚ ਵੀ ਪਤਾ ਨਹੀਂ ਕੀ ਗੱਲਾਂ ਕਰੀ ਜਾ ਰਿਹਾ, ਪਤਾ ਨਹੀਂ ਕੀ ਹੋਈ ਜਾ ਰਿਹਾ। ਉਸਤਾਦ ਜੀ ਉਹਨਾਂ ਨੂੰ ਵੀ ਨਾ ਨੀਂਦ ਆਉਣ ਲੱਗ ਪਏ। ਉਸਤਾਦ ਜੀ ਹਾਂ ਦਿਮਾਗ ਹਾਂ, ਮੈਡੀਸਨ ਇੱਕ ਬਰਹਕ ਚੀਜ਼ ਆ, ਇੱਕ ਸਹੀ ਆ, ਲੇਕਿਨ ਉਸਤਾਦ ਜੀ ਪਤਾ ਨਹੀਂ ਗੋਲੀ ਅੰਦਰ ਵੀ ਜਾਣੀ ਕਿ ਨਹੀਂ ਜਾਣੀ। ਯਾਰ ਇਹ ਮੌਜੂ ਬੰਦ ਹੋ ਗਿਆ ਵਾ ਭਾਈ ਉਹ ਫੈਸਲ। ਯਾਰ ਉਹ 2018 ਤੋਂ ਮੈਂ ਖਾ ਰਿਹਾ ਜਾ ਰਹੀ ਅੰਦਰ। ਅੱਛਾ ਹਾਂ ਹਾਂ, ਉਹ ਕੋਈ ਰੋਕ ਗੋਲੀ ਤੇ ਅੰਦਰ ਜਾ ਜਿਹਦਾ ਟਾਈਮ ਪੂਰਾ ਹੋ ਗਿਆ ਨਾ ਉਹਦਾ ਟਾਈਮ ਪੂਰਾ। ਵੈਸੇ ਉਸਤਾਦ ਜੀ ਤੁਹਾਡੀ ਸਮਝ ਆ ਗਈ? ਇੱਕ ਗੱਲ ਮੈਂ ਬੜੀ ਸਿੱਖੀ ਤੇ ਨੋਟ ਕੀਤੀ। ਮੈਂ ਅੱਗੇ ਆਂਦਾ ਸੀ ਨਾ ਦਫ਼ਤਰ, ਤੇ ਮੇਰੇ ਸਾਰੀ ਦਿਹਾੜੀ ਇਹ ਜ਼ੇਨ 'ਚ ਰਹਿੰਦਾ ਸੀ, ਯਾਰ ਮੇਰੇ ਬੱਚੇ, ਮੇਰੀ ਕੁੜੀ, ਉਹ ਇੱਕ ਦਿਨ ਘਰੋਂ ਨਿਕਲ ਕੇ ਪਤਾ ਨਹੀਂ ਕਿੱਥੇ ਗਵਾਚ ਗਈ। ਉਹ ਮੈਂ ਫਿਰ ਤੁਸੀਂ ਇੱਕ ਦਿਨ ਸ਼ੋਅ 'ਚ ਇਹ ਗੱਲ ਕੀਤੀ ਸੀ ਕਿ ਉਹ ਫਿਕਰਮੰਦ ਆ ਉਹਦੇ ਲਈ ਤੁਹਾਡੇ ਨਹੀਂ ਨਾਲ। ਬੇਟੇ, ਇਹੋ ਜਿਹੇ ਮੌਕੇ ਤੇ ਨਹੀਂ ਲੱਗਿਆ ਵੀ ਕਦੀ ਅੱਗੇ ਨਿਕਲ ਜਾ ਕਿਤੇ ਨਹੀਂ ਆਪਣੀ ਇhtiyat ਤੈਨੂੰ। ਮਲਤਾਨ ਜਾ ਕੇ ਕਵੇਗਾ ਨਹੀਂ ਲੱਭਦੇ, ਉਸਤਾਦ ਜੀ ਦੀ ਗੱਲ ਨਹੀਂ ਲੱਭਣੀ ਪਈ। ਆਹੋ ਬੇਟਾ ਵੀ ਨਹੀਂ, ਇੱਕ ਜ਼ਾਹਰੀ ਅਸਬਾਬ ਵੀ ਕੋਈ ਚੀਜ਼ ਹੁੰਦੀ ਹੈ। ਪੂਰੀ ਸੁਣ ਤੇ ਨਾ। ਹਾਂ ਲੇਕਿਨ ਇਹ ਹੈ ਕਿ ਇੱਕ ਜਿਹੜਾ ਬੰਦਾ ਆਪਣਾ ਉਸ ਸਲਤਨਤ ਖੋ ਬੈਠਾ, ਉਹ ਨਹੀਂ ਹੋਣਾ ਚਾਹੀਦਾ। ਹਾਂਜੀ, ਉਹ ਮੈਂ ਇੱਥੇ ਬੈਠਾ ਵੀ ਇਹੀ ਸੋਚਦਾ ਹੁੰਦਾ ਸੀ ਤੇ ਯਾਰ, ਡੋਰ ਮੁਲਤਾਨ ਹੈ। ਉਹ ਕਿਉਂਕਿ ਦਰਵਾਜ਼ਾ ਖੋਲ ਕੇ ਕੋਈ ਗਿਆ ਨਾ, ਤੇ ਉਹਦੀ ਕੋਸ਼ਿਸ਼ ਹੁੰਦੀ ਮੈਂ ਵੀ ਬਾਹਰ ਨਿਕਲ ਜਾਵਾਂ। ਉਹ ਫਿਰ ਮੈਂ ਕਿੰਨੇ ਉਮਰ ਉਹਦੀ? ਉਹਦੀ ਤੇ 2.5 ਸਾਲ ਹਲੇ। ਉਹਨੂੰ ਨੰਬਰ ਯਾਦ ਕਰਾ ਆਪਣਾ ਮੂੰਹ ਜ਼ਬਾਨੀ। ਹਲੇ ਨਹੀਂ ਸਾਜੀ ਨਹੀਂ ਨਾਂ ਲੈਂਦੀ ਹੈ ਨਾ, ਪਾਪਾ ਮਮਾ ਕਹਿੰਦੀ, ਹਾਂਜੀ, ਹਾਂਜੀ। ਉਹ ਇਦਾਂ ਹੀ ਉਹਨੂੰ ਨੰਬਰ ਯਾਦ ਕਰਾ। ਮਾਮਾ ਬੜਾ ਹੁਸ਼ਿਆਰੀ ਨਾਲ ਕਹਿੰਦੀ, ਪਾਪਾ ਬੜਾ ਔਖਾ ਕਹਿੰਦੀ ਚਲੀ ਨੰਬਰ ਨਹੀਂ ਪਾਪਾ ਤਾਂ ਕਹਿੰਦੀ ਨਹੀਂ, ਮਾਮਾ ਦਾ ਬੰਦਾ ਕਹਿੰਦੀ। ਜਿਹੜੇ ਨੰਬਰ ਗਿਆ ਮਾਮਾ ਦੇ ਬੰਦੇ ਗੱਲ ਸੁਣ ਤਾਂ ਉਹ ਕਹਿੰਦੀ ਆ ਉਹਦੇ ਪਾਪਾ ਗੱਲ ਸੁਣ। ਨਹੀਂ ਇਹ ਗੱਲ ਸਹੀ ਹੈ, ਮਤਲਬ ਲੱਭੋ ਪੂਰਾ ਹਿਸਾਬ ਤਾਂ ਕਰੋ, ਲੇਕਿਨ ਇਹ ਹੈ ਕਿ ਜ਼ੇਨ ਚ ਜ਼ੇਨ ਮੇਰਾ ਰਿਲੈਕਸ ਰਿਲੈਕਸ ਰਹਿੰਦਾ। ਰਵੇ। ਮੈਂ ਸਟਾਰਟਿੰਗ ਨੂੰ ਦਫ਼ਤਰ ਵੀ ਲੈ ਆਇਆ ਮੈਂ ਤੁਹਾਨੂੰ, ਤੁਸੀਂ ਨਹੀਂ ਸੀ ਉਦੋਂ ਆਇਆ, ਮੈਂ ਇੱਥੇ ਫਰਾਕ ਲੱਗਿਆ। ਮੈਂ ਨਹੀਂ ਵੇਖਿਆ ਲੈ ਕੇ ਗੱਲ ਯਾਰ ਮੇਰਾ ਬੇਟਾ ਦੇਖਿਆ ਤੁਸੀਂ? ਉਲਟ ਪੁਲਟ ਲੈ ਕਰਦੇ। ਕੇ ਯਾਰ ਤੂੰ ਵੀ ਬੱਚਾ ਲੈ ਕੇ ਇਹਦਾ ਬੇਟਾ ਬਹੁਤ ਅਗਲੀ ਆਈਟਮ ਨਿਕਲਣੀ, ਅੱਲਾਹ ਕਰੇ, ਬਹੁਤ ਪਿਆਰਾ ਸਾਰੀ ਮੈਂ ਦੇਖੀ ਗੁਰਤੀ ਉਸਤਾਦ ਤੁਹਾਨੂੰ ਪਤਾ ਵਾ, ਗੁਰਤੀ ਹੈ, ਗਿੱਲੀ ਗਿੱਲੀ ਹੈ। ਮੈਂ ਸਾਡੀ ਮੇਰੇ ਬੱਚੇ ਨੂੰ ਗੁਰਤੀ ਤੁਸੀਂ ਬੱਚਾ ਵੀ ਗਿੱਲਾ ਗਿੱਲਾ। ਇਹਦੇ ਨਾਲ ਤੇਰੇ ਬੱਚੇ ਨੂੰ ਗੁਰਤੀ ਦੇਣੀ ਤੁਸੀਂ ਕਿਹਨੂੰ? ਸਹੇਲੂ ਦੇ ਦਿਓ। ਬੇਟਾ ਉਹਨੇ ਤੇ 8-900 ਦੀ ਖਾ ਜਾਣੀ ਕੋਈ ਜਿੱਦਾਂ ਉਹਦਾ ਵੇਟ ਆ। ਨਹੀਂ ਜੋ ਵੀ ਹੈ,
ਗੁੜਤੀ ਦੇ ਵਿੱਚ ਮੈਨੂੰ ਲਾਰਜ ਸਾਈਜ਼ ਪੀਜ਼ਾ ਮੰਗ ਲਵੇ ਮੇਰੇ ਕੋਲ। ਸੇਲ ਨੂੰ ਗੁੜਤੀ ਸੀ, ਨਾਨੇ ਨੇ ਨਹੀਂ ਬਾਹਰ ਆ ਗਿਆ ਸੀ, ਉਹਨਾਂ ਨੇ ਨਹੀਂ ਬਣਾਉਣਾ ਤਾਂ ਗੁੜਤੀ ਦੇ ਬੇਟਾ ਇਹ ਸ਼ਹਿਦ ਲਾਇਆ ਜਿਹੜਾ ਖਾ ਗਿਆ। ਆਹੋ 3-4 ਦਿਨ ਗੁੜਤੀ ਉਹਦੇ ਇੱਥੋਂ ਬਾਹਰ ਲਮਕਦੀ ਗਈ। ਨਾਨੇ ਨੇ ਗੁੜਤੀ ਦਿੱਤੀ ਹੈ ਤੇ ਉਹ ਨਾਲ ਹੀ ਨਿੰਮਕੋ ਦੀ ਵੀ ਮੁੱਠ ਭਰ ਕੇ ਆਪ ਵੀ ਖਾ ਗਿਆ। ਹਾਂ ਅੱਛਾ ਸਾਈ ਬਾਈ ਗੁੜਤੀ ਲੈ ਕੇ ਕਹਿੰਦੇ ਮਿੱਠਾ ਵਾ। ਅਸੀਂ ਗੁੜਤੀ ਇਦਾਂ ਲਾਈ ਜਿਵੇਂ ਸ਼ੂਗਰ ਲੋ ਹੋਈ ਉਹਦੀ ਉਹ ਭਾਈ ਨੇ ਇੰਨੀ ਗੁੜਤੀ ਇਹਦੇ ਮੁੰਡੇ ਨੇ ਖਾਦੀ ਹੈ 6.5-7 ਸਾਲ ਤੱਕ ਸਿਰਫ ਗੁੜਤੀ ਤੇ ਪਲਿਆ। ਉਹ ਤੇ ਸਵੇਰੇ ਸ਼ਾਮ ਉੱਠ ਕੇ ਲੜ ਪੈਂਦਾ ਸੀ ਮੇਰੀ ਗੁੜਤੀ ਚ ਬੁਰਕੀ ਕਿੰਨੇ ਲਾਈ ਹੈ। ਯਾਰ ਬਾਹਰ ਹੋ ਕੇ ਡਾਂਟ ਕੇ ਤਾਂ ਰੋਟੀ ਦਈ ਜਾਂਦੀ, ਗੁੜਤੀ ਬੰਦ ਕਰੋ ਬਾਹਰ। ਹਾਂ ਉਹ ਹੱਲੇ ਵੀ ਜਾ ਕੇ ਪੁੱਛੋ ਨਾ ਤੇਰੇ ਮੁੰਡੇ ਨੂੰ ਕਿੰਨੇ ਗੁੜਤੀ ਦਿੱਤੀ, ਕਹਿੰਦੇ ਉਹ ਦੇਣ ਦੇ ਹੱਲੇ ਜਾ ਕੇ ਵੇਖ ਲਓ। ਹੱਲੇ ਵੀ ਨਹੀਂ ਯਾਰ। ਇਹ ਘਰ ਬੈਠਾ ਤੇ ਬਾਹਰ ਪਿਕਾ ਪਾ ਲਾ ਕਹਿੰਦਾ ਭਾਜੀ ਗੁੜਤੀ ਲਵਾ ਲੈ ਗੁੜਤੀ। ਨਾਨਾ ਵਾਲੇ ਨੇ 24 ਘੰਟੇ ਭਾਈ ਤੰਦੂਰ ਖੋਲਿਆ ਕਹਿੰਦਾ ਤੁਸੀਂ ਗੁੜਤੀ ਦਾ ਆਰਡਰ ਲਾਉਣੇ। ਉਹ ਕਹਿੰਦਾ ਤੁਸੀਂ ਉੱਥੇ ਦਾ ਡਾਇਰੈਕਟ ਪੂਛ ਹੀ ਲਾਈ ਜਾਓ ਭਾਈ, ਲੈ ਸੁੱਟੀ ਜਾਓ। ਉਹ ਲਾਈਵ ਤੰਦੂਰ ਲੱਗਾ ਸੀ, ਉਹ ਇੰਜ ਕਰਕੇ ਕੱਢਦਾ ਸੀ ਸਿੱਧੀ ਮੁੰਡੇ ਤੇ ਮੇਲੇ ਚ। ਮੇਦੇ ਜੀ ਤੂੰ ਇੰਜ ਮਾਲ ਮੰਗਿਆ। ਅੱਛਾ ਤੂੰ ਇਸ ਗੱਲ ਨੂੰ ਮੰਨਦਾ ਕਿ ਗੁੜਤੀ ਦੇਣ ਨਾਲ ਬੰਦਾ ਦੀ ਤਬੀਅਤ ਸ਼ਖਸੀਅਤ ਨੇਚਰ ਉਹਦੇ ਵਰਗੀ ਹੋਈ ਨਹੀਂ ਹੁੰਦਾ ਓਏ ਭੋਰਾ ਵੀ ਨਹੀਂ ਓਏ ਗੱਲ ਸੁਣ ਮੇਰੀ ਗੱਲ ਸੁਣ। ਓਏ ਇੱਕ ਮਿੰਟ ਲੌਜੀਕ ਦੀ ਗੱਲ ਆ, ਹਮੇਸ਼ਾ ਇੱਕ ਗੱਲ ਯਾਦ ਰੱਖੀ, ਕੋਈ ਵੀ ਬੰਦਾ ਨਾ ਉਹ ਕਹੇਗਾ ਨਾ ਕਿ ਯਾਰ ਪਾਕਿਸਤਾਨ ਕਬ ਬਣਾ। ਇੱਕ ਕਿਸੇ ਨੇ ਸਵਾਲ ਕੀਤਾ ਤੇ ਉਹ ਕਿਸੇ ਨੇ ਕਹਿਣਾ ਕਿ ਯਾਰ ਉਹ ਫਲਾਣੇ ਬੱਚੇ ਨੂੰ ਪੁੱਛ ਲੈ, ਉਹ ਫਲਾਣੇ ਟੀਚਰ ਕੋਲ ਪੜਿਆ, ਉਹਨੂੰ ਪਤਾ ਹੋਣਾ ਉਹ ਲਾਇਕ ਹੋਣਾ। ਯਾਨੀ ਕਿ ਸਾਡੀ ਇੱਕ ਕਲਾਸ ਸੀ, ਹੁਣ ਉਸਤਾਦ ਆ ਐਵਰੀਬਡੀ ਕਹੇ ਓਏ ਇਹ ਕਿੰਨਾ ਦਾ ਸ਼ਿਗਰ ਜਾਨੀ ਸਾਹਿਬ ਦਾ, ਓਏ ਇਹ ਤੇਜ਼ ਹੋਣਾ, ਇਹ ਕਿੰਨਾ ਦਾ ਸ਼ਿਗਰ ਇਹ ਫਲਾਣੇ ਦਾ, ਅੱਛਾ ਅੱਛਾ ਠੀਕ ਹੈ ਵੀ ਇਹ ਵੀ ਠੀਕ। ਇਹ ਕੈਟਾਗਰੀ ਹੈ ਜੀ ਉਸਤਾਦ ਜੀ, ਉਹਦੇ ਨਾਲ ਸਿਸਟਮ ਰਲ ਜਾਂਦੇ ਨੇ। ਹੁਣ ਦੇਖੋ ਨਾ ਹੁਣ ਤੁਹਾਨੂੰ ਕਈ ਕਹਿੰਦੇ ਨੇ ਨਾ ਓਏ ਤੁਸੀਂ ਫੈਸਲ ਦੇ ਉਸਤਾਦ ਹੋ, ਅੱਛਾ ਯਾਰ ਠੀਕ ਹੋਣਗੇ। ਉਹ ਭਾਈ ਠਹਿਰ ਹੈ ਗੁੜਤੀ ਦਿੱਤੀ ਹੈ ਚਾਚੇ ਨੇ, ਹਾਂ ਤਬੀਅਤ ਉਹਦੀ ਸਾਰੀ ਜਿਹੜਾ ਲਫੰਡਰ ਮਾਮਾ ਉਹਦੇ ਵਰਗੀ। ਉਹਦੇ ਵਰਗੀ ਆ। ਕੀ ਕਰ ਲੇਗਾ। ਇਹਦੇ ਮੁੰਡੇ ਨੂੰ ਕਿੰਨੇ ਗੁੜਤੀ ਦਿੱਤੀ ਪਤਾ ਨਹੀਂ ਜੀ, ਉਹ ਵਾ ਚੌਕ 'ਚ ਪਿਆ ਰਿਹਾ ਹਰ ਹਾਂਜੀ ਫੈਸਲ ਭਾਈ ਬਾਸ ਕਾ ਤੇ ਇਹੋ ਜੀ ਗੱਲ ਕਰਦੇ ਬਾਸ ਵੀ ਦਿਲ ਚ ਗੁੱਸਾ ਕਰੂ ਯਾਰ ਇਹ ਕੀ ਕਹੀਦਾ। ਤੈਨੂੰ ਕਿੰਨੇ ਗੁੜਤੀ ਠਹਿਰ ਜਾ ਤੈਨੂੰ ਗੁੜਤੀ ਕਿੰਨੇ ਦਿੱਤੀ। ਚਾਚੂ ਨੇ। ਚਾਚੂ ਨੇ। ਹਾਂਜੀ ਚਾਚੂ ਨੇ। ਤਾਂ ਜੀ ਮੈਨੂੰ ਇਹ ਪਤਾ ਨਹੀਂ ਤੇਰਾ ਚਾਚੂ ਜਿਹੜੇ ਉਦੋਂ ਨਾਲ ਆਏ ਸੀ ਤੇਰੇ ਬੂਦੇ। ਹਾਂਜੀ ਆ ਦੇਖ ਲਓ ਇਹਨੂੰ ਉਹਦੇ ਚ ਉਹ ਕਿੰਨਾ ਅੱਛਾ ਇਨਸਾਨ ਸਮਝਦਾਰ ਬੰਦਾ ਗੱਲ ਕਰਨ ਵਾਲਾ। ਉਹਦੇ ਅੱਬੇ ਨੂੰ ਵੀ ਕਹਿੰਦਾ ਯਾਰ ਤੈਨੂੰ ਗੱਲ ਨਹੀਂ ਸਮਝ ਆ ਰਹੀ ਤੇ ਉਹਨੇ ਗੁੜਤੀ ਦਿੱਤੀ 1% ਉਹਦੇ ਹਾਂਜੀ ਵੇਖੋ ਨਾ ਹੁਣ ਤੁਹਾਨੂੰ ਵੀ ਦਵਾਈਆਂ ਦਾ ਮਸਲਾ ਉਸਤਾਦ ਜੀ, ਮੇਰੇ ਅੱਬੂ ਨੂੰ ਵੀ ਉਹ ਦਵਾਈਆਂ ਨਾਲ ਮਸਲੇ ਬਣ ਜਾਂਦੇ, ਉਹਨਾਂ ਨੂੰ ਪਤਾ ਨਹੀਂ ਚੱਲਦਾ। ਉਹ ਦਵਾਈ ਕਿਸੇ ਦੇ ਟਾਈਮ ਨਾ ਦੋ ਉਹ ਭਾਂਡੇ ਖਿਲਾਰਨ ਲੱਗ ਪੈਂਦੇ। ਮਾਮਾ ਉਹਨਾਂ ਨੇ ਇੰਨੇ ਉਹ ਗੁੜਤੀ ਚਾਚੂ ਨੇ ਦਿੱਤੀ ਆ। ਹਾਂਜੀ ਚਾਚੂ ਵਰਗਾ ਕਿਉਂ ਨਹੀਂ ਤੂੰ। ਤੁਸੀਂ ਕਿਹਾ ਨਾ ਉਹ ਚਾਚੂ ਕਹਿੰਦੇ ਸੀ ਗੁੜਤੀ ਚਾਚੂ ਨੇ ਦਿੱਤੀ, ਇਹਦੀ ਗੱਲ ਦਾ ਜਵਾਬ ਦੇ। ਤੈਨੂੰ ਗੁੜਤੀ ਚਾਚੂ ਨੇ ਦਿੱਤੀ, ਅੱਬੇ ਦੀ ਗੱਲ ਨਾ ਮੈਨੂੰ ਕਰ। ਕਨਫਰਮ ਨਹੀਂ ਆ ਉਸਤਾਦ ਜੀ ਗੁੜਤੀ ਦਾ, ਮੈਨੂੰ ਲੱਗਦਾ ਲੱਗਦਾ ਮੈਨੂੰ ਸ਼ਾਇਦ ਮੇਰੇ ਉਹ ਚਾਚੂ ਨੇ। ਮੈਂ ਅੱਜ ਪੁੱਛਾਂਗਾ ਜਾ ਇਹਨੂੰ 5 ਮਿੰਟ ਦੇ ਜ਼ੋਰ ਦੇ ਸਟੇਜ ਤੇ ਆਣਾ ਯਾਦ ਨਹੀਂ, ਮੈਂ ਪੁੱਛਾਂਗਾ ਇਹਨੂੰ ਗੁੜਤੀ ਵੀ ਕਿੰਨੀ ਕੁ ਦਿੱਤੀ ਹੋਣੀ ਹਿਸਾਬ ਲਾ। ਬਾਜਰਾ ਫਾੜੀਆਂ ਕਰਕੇ ਦਿੱਤਾ ਵੇ ਬਾਜਰਾ ਖਾਸ ਦਿੱਤੀ ਹੈ ਤੈਨੂੰ। ਕਸ਼ਕਾਸ਼ ਦਾ ਦਾਣਾ ਸਿੱਟ ਕੇ ਤੇ ਉਹ ਫੇਰ ਪਿੱਛੋਂ ਲੱਕ ਤੇ ਹੱਥ ਮਾਰਦੇ ਨੇ ਕਿ ਫਸਾ ਨਾ ਲਵੇ ਕਿ। ਓਏ ਮੁੰਡੇ ਨੂੰ ਗੁੜਤੀ ਦੇਣੀ ਕਿ ਖਾਸ ਪੀ ਲੋ ਜ਼ਰਾ ਹੋਰ ਪੀਂਦੇ। ਪਰ ਫੈਸਲ ਤੁਹਾਨੂੰ ਕਿਹਦੀ ਗੁੜਤੀ ਹੈ। ਇਹਨਾਂ ਨੇ ਗੁੜਤੀ ਨਹੀਂ ਦਿੱਤੀ, ਹਾਂਜੀ। ਗੁੜਤੀ ਥੱਲੇ ਰੱਖ ਕੇ ਇਹਨਾਂ ਨੂੰ ਪੁੱਠਾ ਫੜ ਕੇ ਆਇਆ ਤੁਹਾਨੂੰ ਕਿਹਦੀ ਗੁੜਤੀ ਹੈ। ਨਵਾਂ ਮਸੂਦ ਸਿੱਦੀਕੀ ਸਾਹਿਬ ਯਾਰ ਉਹਦੇ ਲੈ ਉਹ ਕੌਣ ਨੇ? ਉਹ ਉਸ ਟਾਈਮ ਉੱਥੇ ਕੀ ਕਰ ਰਹੇ ਸੀ। ਲੱਗਦੇ ਵੜਦੇ ਗੁੜਤੀਆਂ ਦੇ ਕਸਮ ਨਹੀਂ ਕਰ ਅੱਛਾ ਮੇਰੇ ਅੱਬੂ ਨਾਲ ਕਿੰਨਾ ਨੰਗਲੇ ਵੜਦੇ ਕੁੜਤੀਆਂ ਦਿੰਦੇ ਪੀਰੀ ਵਾਲਾ ਸੀ ਤੇ ਗੁੜਤੀਆਂ ਦਿੰਦਾ ਸੀ। ਅੱਛਾ ਉਹ ਮੇਰਾ ਹਰ ਬਾਰ ਬਾਦ ਵੀ ਲਾਉਂਦਾ ਸੀ ਗੁੜਤੀ ਦਬਾਲ। ਉਹਨੇ 6 ਸ਼ੀਸ਼ੀਆਂ ਜਦੋਂ ਮੈਂ ਨਾ ਗੁੜਤੀਆਂ ਯਾਰ ਅਜੀਬੋ ਗਰੀਬ ਸਿਸਟਮ ਸੀਗਾ ਗੁੜਤੀ ਦਾ ਮੇਰਾ। ਨਹੀਂ ਮੈਂ ਜਦੋਂ ਪੈਦਾ ਹੋਇਆ ਨਾ ਹਾਂ ਵਾਕਈ ਇਹ ਜੀਬੋ ਗਰੀਬ ਤੇ ਹੈ ਉਹ ਸਿਸਟਮ। ਨਹੀਂ ਯਾਰ ਮੇਰੇ ਯਾਰ ਭਾਈ ਫੈਸਲ ਮੇਰੇ ਨਾਲ ਲਪੇਟੇ ਹੋ ਗਿਆ ਸੀਗਾ ਉਹ ਜਿਹੜਾ ਉਹ ਲੂਮ ਚ ਲਪੇਟੇ ਗਿਆ ਸੀ। ਨਹੀਂ ਨਾਲੂ ਸੀਗਾ ਪਤਾ ਨਹੀਂ ਕੀ ਸੀ। ਹਾਂ ਉਹ ਲਪੇਟਿਆ ਗਿਆ ਸੀਗਾ ਬਦਨ ਤੇ ਪੂਰੇ ਬਦਨ ਤੇ ਨਾਲ ਲਪੇਟਿਆ। ਕ੍ਰਿਟੀਕਲ ਹੋ ਜਾਂਦਾ ਫਿਰ। ਇੰਨੀ ਗੁੜਤੀ ਦੇਤੀ ਹੈਗਾ ਹੋ ਗਿਆ ਭਾਈ। ਬਾਜੀ ਇਹਨੇ ਤਾਂ ਕਿਤੇ ਛੋਟੇ ਹੁੰਦੇ ਦਿਲ ਕੀਤਾ ਮਾੜਾ ਜਿਹਾ ਹਲੀਮ ਖਾਣ ਨੂੰ, ਔਰ ਇਹ ਤਾਂ ਬਾਜੀ ਜਿਹੜੀ ਮਸ਼ੀਨ ਹੀ ਉਹ ਚ ਐ ਘੋਲ ਕੇ ਪਾਇਆ। ਇਹਦਾ ਮੇਰਾ ਵੱਡਾ ਭਰਾ ਵਿਚਾਰਾ ਫੌਤ ਹੋਇਆ। ਉਹ ਕਿਦਾਂ ਨਾਰਮਲ ਮਤਲਬ ਅੱਲਾ ਦੀ ਇੱਕ ਹੁੰਦਾ ਨਾ ਬਿਮਾਰੀ ਨਾਲ ਉਦਾਂ ਨਹੀਂ ਹੋਇਆ। ਬੇਵਕੂਫ ਤਾਂ ਸਾਰੇ ਘਰ ਪਹਿਲੇ ਛਿਲੇ ਮਤਲਬ 1 ਘੰਟੇ ਦਾ ਬੱਚਾ ਵਾ ਤੇ ਪੂਰਾ ਉਬਲੇ ਆਂਡਾ ਦੇ ਮੂੰਹ ਦੇਤਾ ਗੁੜਤੀ। ਉਹ ਤਾਂ ਸਾਹ ਬੰਦ ਹੋ ਗਿਆ। ਸਾਹ ਗਲੇ 'ਚ ਫਸ ਗਿਆ। ਉਹ ਬੱਚੇ ਉਹਦਾ ਰੇਗਾ ਮਾਂ ਪਾ ਦਾ ਨੀਮ ਹੀ ਬੰਦ ਹੋ ਗਿਆ।
ਸਾਡੀ ਜਿਹੜੀ ਨਰਸਮਾ ਸੀ ਨਾ ਜਦੋਂ ਤਾਈ ਤੇ ਆਂਡਾ ਪੂਰਾ ਗਲੇ 'ਚ ਫਸਾ ਕੇ ਜਦੋਂ ਹੱਕ ਹੋ ਗਿਆ ਕਹਿੰਦੇ ਅੱਲਾ ਦਾ ਹੁਕਮ ਪਈ ਆਪਣੀ ਗਲਤੀ ਨਹੀਂ ਮੰਨਦੇ। ਨਹੀਂ ਸਹੀ ਸਾਡੇ ਸਹੀ ਨਰਸਮਾ ਸੀ ਨਾ, ਉਹਨੇ ਮੈਨੂੰ ਵੇਖਦੇ ਹੀ ਕਹਿਤਾ ਸੀਗਾ, ਜਦੋਂ ਇਹ ਜੰਮਿਆ ਨਾ ਰੋਲਾ ਜਿਹਾ ਪੈ ਗਿਆ। ਨਹੀਂ ਉਦੋਂ ਉਸ ਮੁਰਗੀ ਨੇ ਫਿਰ ਆਂਡਾ ਨਿਕਾ ਜਿਹਾ ਦਿੱਤਾ, ਉਹਨੇ ਕਹਿੰਦੇ ਇਹ ਵੀ ਮਾਰ ਲਿਆ। ਉਹ ਬਤਕ ਦੇ ਆਂਡੇ ਜਿੱਡਾ। ਪਰ ਚਿੜੀ ਨੂੰ ਜਾ ਕੇ ਭੈਣੇ ਆਪਣਾ ਆਂਡਾ ਦਿਖਾਈ, ਮੈਂ ਆਂਡਾ ਲੈਣਾ ਇਹ ਤੁਹਾਨੂੰ ਕਿਹਦੀ ਗੁੜਤੀ ਹੈ? ਯਾਰ ਮੈਂ ਤੈਨੂੰ ਕਿਹਾ ਨੁਮਾਨ ਮਸੂਦ ਸਦੀਕੀ ਸਾਹਿਬ ਸਾਹਣੇ ਉਹ ਗੁੜਤੀ ਦੇ ਕੇ ਉਦੋਂ ਜੇਲ੍ਹ 'ਚ ਆ। ਨਾਨਾ ਜੀ ਨੇ ਗੁੜਤੀ ਦਿੱਤੀ ਭਾਈ, ਉਹਨਾਂ ਨੇ ਮਿਸਤਰੀਆਂ ਵਾਲੇ ਬੂਟ ਪਾਏ, ਉੱਤੇ ਪਲਾਸਟਿਕ ਦਾ ਹੈਲਮਟ, ਇਹ ਗੁੜਤੀ ਦੇ ਬੇਲਚੇ ਭਰ ਕੇ ਮੂੰਹ ਚ ਸੁੱਟਦੇ। ਤੇ ਗੁੜਤੀ ਮੂੰਹ ਜਾਲੇ ਕਹਿੰਦਾ ਇਸ ਬੈਠ ਤੇ ਲੱਗੇ ਸਹੀ ਗੱਲ ਆ। ਤਾਂ ਬੱਚੇ ਨੇ ਕਰਦਾ ਨਾ ਇੰਜ ਕਰਦੇ, ਐ ਕਰਦੇ, ਇਹਨੂੰ ਇੰਜ ਕਰਦੇ ਕਹਿੰਦੇ ਉਹ ਤੋਂ ਪੂਰਾ ਘਰ ਇੰਜ ਇੰਜ ਕਰਦਾ ਸੀ। ਨਿੱਕੇ ਨਿੱਕੇ ਬੱਚੇ ਨਹੀਂ ਦਾਈ ਪਰ ਆਇਆ ਸੀ ਕਿ ਬੜਾ ਖੁਸ਼ ਤੇ ਇਹ ਜਦੋਂ ਇਹਨੂੰ ਵੱਡਾ ਸ਼ੀਸ਼ਾ ਨਹੀਂ ਤਾਂ ਘੜੀਆਂ ਲੈ ਕੋ ਉਹ ਇੰਜ ਕਰਕੇ ਤਾਂ ਕਹਿੰਦੇ ਸੀ ਹੱਸਣ ਦੇ ਹੱਸਣ ਦੇ। ਉਹ ਜਿਹਨਾਂ ਕੱਪੜਾ ਦੇਖਦੇ ਆਵਾਜ਼ ਦਾ ਪੇੜ ਖੋਲਿਆ, ਕਿਸੇ ਨੇ ਕਿਹਾ ਤੇ ਬੁਰੇ ਨੇ ਕੀ ਕਰਦਾ, ਬਸ ਭਾਈ ਕਹਿੰਦੇ ਨਾਰ ਦਾ ਦਾਣਾ ਗਾ ਬੇਟਾ। ਇਹ ਆਹੋ ਜਦੋਂ ਜੰਮਿਆ ਹੋਏਗਾ ਮਿਲਣ ਵਧਾਈਆਂ ਕੀ ਹੋਏਗਾ। ਮੱਛਰ ਇੱਥੇ ਬੈਠਾ, ਮੈਂ ਕਿਹਾ ਮੱਛਰ ਡਾਓ, ਕਹਿੰਦੇ ਨਹੀਂ ਭਾਈ ਇਹਦਾ ਦਾਣਾ ਕਰਨ ਡਿਆ। ਸਾਜੀ ਜਦੋਂ ਸੀ ਨਾ ਇਹ ਹਿਲਦਾ ਬਹੁਤ ਸੀ। ਬਹੁਤ ਹਿੱਟਾ ਜੀ। ਹਾਂ ਉਹ ਆਰਾਮ ਦੇ ਨਾਲ ਛੋਟੀ ਬੋਤਲ ਦਾ ਢੱਕਣ ਉੱਤੇ ਰੱਖ ਕੇ ਜਦੋਂ ਮਰਜ਼ੀ ਫੇਰ ਹੁੰਦੇ ਸੀ, ਇਹ ਉਹ ਹੀ ਨਹੀਂ ਸੀ ਚੁੱਕਿਆ ਜਾਂਦਾ। ਇਹਦਾ ਲਾਲ ਭੱਬੂ ਵਾਲਾ ਹਿਸਾਬ ਸੀ, ਪੁੱਠਾ ਹੋ ਜਾਂਦਾ ਸੀ, ਕੋਈ ਸਿੱਧਾ ਨਹੀਂ ਹੋਇਆ, ਉੱਤੇ ਹੀ ਹਿਲਦੇ ਕਰਦਾ ਰਹਿੰਦਾ ਸੀ। ਤਾਂ ਜੀ ਮੇਰੀ ਝਲੂੰਗੀ ਉਹਨਾਂ ਨੇ ਭਲਾ ਕਾਦੀ ਬਣਾਈ ਸੀ, ਮੱਛੀ ਦੇ ਰੈਪਰ 'ਚ ਹੀ ਮੈਨੂੰ ਪਾ ਦਿੰਦੇ। ਹਾਂ ਉਹ ਜਿਹੜੀ ਛੋਟੀ ਮੱਛੀ ਦੀ ਮਿਚਲ ਉਹਦੇ ਦੋ ਸਾਈਡ ਤੇ ਬੰਨ ਕੇ ਆਏ। ਨਹੀਂ ਜਦੋਂ ਇਹ ਅੰਮੀ ਨੂੰ ਬਾਹਰ ਜਿੱਥੇ ਬਤਾ ਰਹੇ ਨਾਲ ਨਹੀਂ ਜਾਂਦੇ, ਮੈਨੂੰ ਸੇਠ ਰਵੇਂ ਪਾ ਕੇ ਤਾਂ ਕਾਲਜ ਦੇ ਦਿੰਦੇ ਸੀ। ਬੱਚਾ ਕਿਤੇ ਫੀਲਿੰਗ ਲੈ ਗਈ ਯਾਰ ਯਾਦ ਆਉਂਦਾ ਕਿਸਮੇ ਦੂਰ ਮੈਂ ਨਾ ਆਏ ਕੀ ਦੋਸਤ ਹੈ ਕਿਹੜਾ ਕੀ ਕੋਈ ਗੱਲ ਵੀ ਦੱਸੋ ਨਾ ਕਿ ਇੱਕ ਕਰਕੇ ਲੈ ਕੇ ਬਸ। ਉਹੀ ਯਾਰ ਬਚਪਨ ਦਾ ਦੌਰ ਗੁਰਤੀ ਵਾਲਾ। ਉਹ ਦਾਈ ਮਨੇ ਕਿਹਾ ਕਿ ਖੁਸ਼ ਨਸੀਬ ਇਨਸਾਨ ਹੈ ਫੈਸਲ ਰਾਮੇ ਕਿ ਸਜਾਦ ਜਾਨੀ ਸਾਹਿਬ ਇਹਨਾਂ ਦੇ ਉਸਤਾਦ ਨੇ। ਉਦੋਂ ਹੀ ਪਤਾ ਲੱਗ ਗਿਆ ਸੀ ਉਹ ਭਾਈ ਮਾਈ ਨੇ ਤਾਂ ਨਿਕਲਦਾ ਮਸ਼ੀਨਾ, ਉਹਨੂੰ, ਦਾਈ ਨੂੰ ਪਤਾ ਸੀ। ਉਹਨੇ ਉਹ ਮੇਰਾ ਭਾਈ ਇਸ ਲਾਲਚ ਸੀ ਮੈਂ ਤਾਂ ਤਰੀਕਾ ਨਿਕਲਾ, ਮੈਨੂੰ ਫਨੀ ਗੱਲਾਂ ਸੁਣਾ ਕੇ ਉਹ ਨਿਕਲ ਗਈ। ਇਹ ਇੰਨਾ ਬੜਾ ਸੀ ਜਦੋਂ ਜੰਮੇ, ਕਿੰਨਾ ਹੀ ਬੜਾ ਸੀ। ਦਾਈ ਨੂੰ ਲੱਗਿਆ ਕਿੰਨੇ ਪੈਸੇ, ਕਹਿੰਦੀ ਪੈਸੇ ਰਹਿੰਦੇ ਉਹ ਸਾਈਡ ਤੋਂ ਮੁੰਡਾ ਥੋੜਾ ਲਾ ਕੇ ਦੇ ਉਹ ਨਹੀਂ ਆਇਆ। ਅੱਜ ਉਸਤਾਦ ਜੀ ਪਤਾ ਕੀ ਗੱਲ ਦਾਈ ਕਹਿੰਦੇ ਹੀ ਇਹਦੇ ਘਰਦਿਆਂ ਨੂੰ, ਤੁਸੀਂ ਮਿਕਦਾਰ ਹੀ ਦੇਖੀ, ਮਿਆਰ ਨਹੀਂ ਦੇਖੀ। ਨਹੀਂ ਯਾਰ ਆਫਟਰ ਮੈਰਿਜ ਯਾਨੀ ਕਿ ਮੈਂ ਮੋਟਾ ਹੈ, ਬਿਫੋਰ ਮੈਰਿਜ ਮੈਂ ਠੀਕ ਸੀਗਾ। ਕਹਿੰਦੇ ਮੈਂ ਮੋਟਾ ਤੇ ਨਹੀਂ, ਜਿਹੜੇ ਮੇਰੇ ਬੰਦੇ ਦਿਲ 'ਚ ਰਹਿੰਦੇ ਸੀ ਉਹ ਥੱਲੇ ਡਿੱਗ ਪਏ। ਸਾਡੀ ਕਸਮ ਹੈ ਮੇਰੀ ਯਾਨੀ ਕਿ 400 ਮਣ ਨਾ ਮਠਿਆਈ ਕਸਮ ਵਾਲੀ ਗੱਲ ਮੇਰੇ ਵੱਡੀ ਸੀ। ਭਾਈ ਫੈਸਲ ਨੂੰ ਕਿਤੇ ਪਹਿਲੀ ਵਾਰੀ ਨਿਆਣਿਆਂ ਤਰ੍ਹਾਂ ਇੰਜ ਭਾਇਆ ਤੇ ਜੈਲੀ ਤਰ੍ਹਾਂ ਆ ਜੈਮ ਦੀ ਬੋਤਲ ਦੇ ਢੱਕਣ 'ਚ ਦੋ ਮੋਰੀਆਂ ਕਰਕੇ ਨਾ ਇਹਦੀਆਂ ਦੋਵੇਂ ਲੱਤਾਂ ਵਿੱਚ ਫਸਾ ਕੇ ਉਹਨਾਂ ਨੂੰ ਵਾਕਰ ਬਣਾ ਕਿਆ ਬਾਤ। ਉਸਤਾਦ ਜੀ ਇੱਕ ਛੋਟੀ ਜਿਹੀ ਗੱਲ ਕਰਨੀ ਸੀ। ਵੱਡਾ ਮੂੰਹ ਛੋਟੀ ਗੱਲ ਕਰੋ। ਆਵਾਜ਼ ਦੇ ਪੂਰੇ ਪੈਦਾ ਹੋਇਆ ਭਾਈ ਚੂਹਾ ਫੜ ਕੇ ਤੱਕ ਨਾ ਮੁੰਡਾ ਝੂਟਣ ਦੱਸਦਾ ਰਹਿੰਦਾ। ਉਹਨੂੰ 1 to 5 ਸਮਝੇ। ਚੂਹੇ ਦੇ ਉੱਤੇ ਮਦੀਹਾ ਮਲਕ ਕਹਿਣੀ ਸੀ ਉਹ ਮਦੀਹਾ ਸ਼ਾਹ ਵਾ, ਮਦੀਹਾ ਮਲਕ ਕਿਹੜੀ ਅੱਛਾ ਹਾਂ ਉਹ ਕਹਿਣੀ ਸੀ ਜਾਨੀ ਮੈਨੂੰ ਸਲਾਮ ਪਾ ਦੇ ਦੀ। ਮਦੀਹਾ ਸ਼ਾਹ ਨੇ ਤਾਂ ਸਾਡੀ ਹੈ ਨੇ ਮਦੀਹਾ ਸ਼ਾਹ ਸਾਹਿਬ ਹਾਂਜੀ ਹੈਗੇ ਹੈਗੇ ਨੇ ਮਾਸ਼ਾ ਹੈਗੇ ਤਾਂ ਸਲਾਹ ਅੱਲਾਹ ਉਹਨਾਂ ਦੀ ਜ਼ਿੰਦਗੀ ਕਰੇ। ਸਹੀ ਬੜੇ ਅੱਛੇ ਆਰਟਿਸਟ। ਤੁਹਾਨੂੰ ਵੀ ਰਿਮਲ ਸ਼ਾਹ ਤੋਂ ਅਸਲਾਮ ਕਹਿੰਦੇ। ਕਿਆ ਬਾਤ। ਕਿਹੜੀ ਰਿਮਲ ਸ਼ਾਹ ਤੈਨੂੰ ਮੋਤੀ ਡੋਗਰ ਕਹਿਣ ਦੇ ਭਾਈਆਂ ਨੂੰ ਭਾਈ ਕਹਿੰਦੇ ਨੇ। ਮੈਂ ਸਾਲ ਦਾ ਮੋਤੀ ਡੋਗਰੀ ਵੀ ਖਰਾਬ ਹੋ ਗਈ। ਮਿੱਠੇ ਤੈਨੂੰ ਕੋਈ ਵੀ ਨਹੀਂ ਕਹਿੰਦੇ ਯਾਰ, ਇਸ ਕਦਰ ਜ਼ਮਾਨੇ ਨਾ ਤੋਂ। ਸਹੀ ਹੈ ਤਾਂ ਨਾ ਖਰਾਬ। ਜਿਹਨੇ ਕੋਈ ਸਲਾਮ ਨਹੀਂ ਕਦੇ ਉਹਨੂੰ ਆਪਣੇ ਸਲਾਮ ਦੋ। ਸਹੀ ਗੱਲ। ਜੋ ਤੈਤਾ ਵਹੀ ਹੁੰਦਾ ਹੈ। ਸਾਜੀ ਮੇਰਾ ਡਰਟੀ ਦਿਮਾਗ ਚੱਲ ਰਿਹਾ ਇਹਦੀ ਪਦਾਇਸ਼ ਨੂੰ ਲੈ ਕੇ। ਚਲੋ ਕਰ ਲੋ ਡਰਟੀ ਨਹੀਂ ਕੋਈ ਗੱਲ ਨਹੀਂ ਕਟਵਾ ਦਾਂਗੇ ਕੱਲ ਨਹੀਂ ਯਾਰ ਉਹ ਅੱਗੇ ਵਧੇ ਲੋਕੀ ਵਿੱਚ ਵਿਚਾਰੇ ਮੇਰੀ ਬੈਠੀ ਗੁਫ਼ਤਗੂ ਨਾ ਕਰੋ ਨਾ। ਉਹ ਕਹਿੰਦੇ ਆ ਤੁਸੀਂ ਜਿਹੜੀ ਜ਼ੂਮ ਐਨੀ ਵੀ ਕਰਦੇ ਨਾ ਬਹੁਤ ਬਰੀਕ ਵੀ, ਇਹ ਵੀ ਨਾ ਕਰਿਆ ਕਰੋ। ਉਹ ਵੀ ਸਮਝ ਆ ਜਾਂਦੀ ਸਿੱਧੀ ਸਿੱਧੀ ਤੇ ਗੱਲ ਹੁੰਦੀ ਹੈ। ਨਹੀਂ ਸਾਹੀ ਤੁਸੀਂ ਨਹੀਂ ਸਿੱਧੀ ਗੱਲ ਵਾਲਾ ਕਲਿੱਪ ਦਿਖਾਵਾਂ ਤੈਨੂੰ ਤੇਰਾ ਐਸੀ ਸਿੱਧੀ ਓਏ ਹੋਏ ਹੋਏ। ਕੋਈ ਗੱਲ ਨਹੀਂ ਸਾਹੀ ਅੱਲਾਹ ਬਾਹਰ ਮਾਫੀ ਮੰਗ, ਅੱਲਾ को माफी मंगया कर बस। हाँ अल्लाह जात को माफी मंगा करो, खुश रहा करो, खुश रखा करो, दिल जायक तो बचो, लाइफ में एंजॉय करो, बस हकूक पूरे करो। ਸਾਡੀ ਮੈਂ ਸ਼ੁਰੂ ਕਰਤਾ ਡਰਾਮੇ ਮੈਂ ਸਾਫ਼ ਕਰਨੇ
ਮੈਂ ਇਸਲਾਹ ਕਰਾਂਗਾ, ਸ਼ਾਇਦ ਮੇਰੇ ਕਰਨ ਦੇ ਨਾਲ ਕਈ ਫਨਕਾਰ ਸਿੱਧੇ ਹੋ ਜਾਣ। ਤੁਸੀਂ ਹੁਣ ਡਰਾਮੇ ਕਰਨੇ ਛੱਡ ਦਿਓ, ਆ ਨਹੀਂ, ਰੋਜ਼ ਨਹੀਂ ਯਾਰ, ਆਏ ਮੈਂ ਦਿਨ ਕਰਨੇ ਕੋਈ ਨਾ ਨਾ ਕੋਈ ਡਰਾਮਾ ਉਹ ਤੁਸੀਂ। ਨਹੀਂ ਯਾਰ, ਫਿਰ ਤੈਨੂੰ ਲੋੜ ਹੀ ਨਹੀਂ ਕਾਤੋਂ ਯਾਰ ਕੀ। ਆਹੋ ਅੱਲਾ ਨੇ ਥੋੜਾ ਸੈਟ ਨਹੀਂ ਬਣਾਇਆ ਮਾਸ਼ਾਅੱਲਾ। ਨਹੀਂ ਯਾਰ, ਐਵੇਂ ਨਾ ਹੁਣ ਚਲੋ ਜੀ, ਲੋ ਜੀ ਨਾਲ ਦੇ ਲਵ ਯੂ।